$5 ਕੀਮਤ ਦੀ ਬਿਜਲੀ ਦੇ ਨਾਲ 27 ਮਿੰਟ ਦੀ ਫਲਾਈਟ ਇੱਕ ਬੈਟਰੀ ਪਾਵਰਡ ਇਲੈਕਟ੍ਰਿਕ 에ਅਰਕ੍ਰਾਫਟ ਨੇ ਕੰਪਲੀਟ ਕੀਤੀ ਆ। ਸਭ ਤੋਂ ਵੱਡਾ ਕਹਿੰਦੇ 에ਅਰਕ੍ਰਾਫਟ ਬੈਟਰੀ ਪਾਵਰਡ ਦੇ ਹਿਸਾਬ ਦੇ ਨਾਲ ਜਿਹੜਾ ਹੋਇਆ ਆ, ਸੋ ਵੱਡਾ ਮਾਰਕ ਹੈ। ਹਾਰਡ ਐਰੋਸਪੇਸ ਕਰਕੇ ਕੰਪਨੀ ਆ, ਉਹਦਾ X1 에ਅਰਕ੍ਰਾਫਟ ਸੀ ਜਿਹਦੇ ਵਿੱਚ ਪੂਰੀ ਦੀ ਪੂਰੀ ਬਿਜਲੀ ਦੀ ਜਿਹੜੀ ਵਰਤ ਤੇ ਉਹਨਾਂ ਦੇ ਜਿਹੜਾ ਪ੍ਰੋਪਲਸ਼ਨ ਸਿਸਟਮ ਆ ਜਿਹਦੇ ਨਾਲ ਜਿਹੜਾ 에ਅਰਪਲੇਨ ਆ ਪੁਸ਼ ਹੁੰਦਾ, ਉਹਦੇ ਵਿੱਚ ਐਟ ਅ ਗਿਵਨ ਟਾਈਮ ਮੈਗਾਵਾਟ ਤੋਂ ਵੱਧ ਜਿਹੜੀ ਪਾਵਰ ਆ ਔਨ ਬੋਰਡ ਬੈਟਰੀਆਂ ਨੇ ਡਿਲੀਵਰ। ਇਹ ਜਿਹੜਾ 에ਅਰਕ੍ਰਾਫਟ ਆ ਰਾਜਕਨ ਤਕਰੀਬਨ 1100 ਫੁੱਟ ਦੀ ਉਚਾਈ ਤੱਕ ਗਿਆ। ਇਹਦੇ ਵਿੱਚ ਜਿਹੜੀ ਤੁਸੀਂ ਗੱਲ ਸਭ ਤੋਂ ਵੱਡੀ ਜਿਹੜੀ ਹੈ ਨਾ ਗੱਲ ਹੈਰਾਨੀ ਇਹਦੇ ਵਿੱਚ ਇਹ ਹੋਈ ਕਿ 27 ਮਿੰਟ ਦੀ ਉਡਾਨ ਦੀ ਜਿਹੜੀ ਵਰਤੀ ਗਈ ਜਿੰਨੀ ਬਿਜਲੀ ਉਹਦੀ ਕੀਮਤ $5 106 ਫੀਟ ਤੇ ਟੇਕ ਆਫ ਸਮੇਂ ਦਾ ਭਾਰ ਜਿਹੜਾ ਉਹ ਤਕਰੀਬਨ 25,000 ਪਾਉਂਡ ਤੋਂ ਵੱਧ। ਇਹ ਦੁਨੀਆ ਦਾ ਸਭ ਤੋਂ ਵੱਡਾ ਬੈਟਰੀ ਇਲੈਕਟ੍ਰਿਕ 에ਅਰਕ੍ਰਾਫਟ ਜਿਹੜਾ ਉਹ ਮੰਨਿਆ ਗਿਆ। ਹਾਈਬ੍ਰਿਡ ਵੀ ਜਹਾਜ਼ ਹੈਗੇ ਨੇ, ਉਹਨਾਂ ਤੇ ਵੀ ਵਰਕ ਜਿਹੜਾ ਉਹ ਚੱਲ ਰਿਹਾ। ਹਾਈਬ੍ਰਿਡ ਇਲੈਕਟ੍ਰਿਕ ਪਲੇਨ ES-30 ਕਰਕੇ ਆ। ਹਾਂਜੀ, ES-30 ਦਾ ਹੀ ਇਹਨਾਂ ਦਾ ਮਾਡਲ ਆ ਆਈਡੀਆ ਨੂੰ ਲੈ ਕੇ ਆਉਣ ਦਾ ਅੱਗੇ। ਓਪਨ AI ਨੇ ਕਹਿੰਦੇ ਵੀ ਜਿਹੜਾ AI ਰਿਸਕ ਪ੍ਰੀਪੇਅਰਡਨੈਸ ਸੀ, ਜਿਹੜੇ ਡੈਡੀਕੇਟਲੀ ਉੱਤੇ ਕੰਮ ਕਰ ਰਹੇ ਸੀ, ਉਸ ਟੀਮ ਨੂੰ ਡਿਸਬੈਂਡ ਜਿਹੜਾ ਉਹ ਕਰ ਦਿੱਤਾ ਹੈ। ਸੇਫਟੀ ਰਿਸਪੌਂਸਿਬਿਲਿਟੀ ਦੂਜੀਆਂ ਕ੍ਰਾਸ ਡਿਪਾਰਟਮੈਂਟਸ ਜਿਹੜੀਆਂ ਉਹ ਵੰਡ ਦਿੱਤੀਆਂ ਆ। ਹਾਂਜੀ, ਇਹਦਾ ਮਤਲਬ ਕੀ ਸਮਝਿਆ ਜਾਵੇ ਵੀ ਆਪੋ ਆਪਣੇ ਪੱਧਰ ਦੇ ਉੱਤੇ ਛੱਡ ਦਿੱਤਾ ਆ ਕਿ ਇਹਦੇ ਨਾਲ ਇਹ ਜ਼ਿਆਦਾ ਵੈਰਾਈਟੀ ਲੈ ਕੇ ਆਉਣ ਦੀ ਕੋਸ਼ਿਸ਼ ਆ ਸੇਫਟੀ ਨੂੰ ਲੈ ਕੇ। ਇਹ ਟੀਮ AI ਦੇ ਜਿਹੜੇ ਐਡਵਾਂਸ AI ਮਾਡਲਸ ਆ ਉਹਨਾਂ ਦੇ ਸਵੇਅਰ ਜਾਂ ਕੈਟਾਸਟ੍ਰੋਫਿਕ ਰਿਸਕਸ ਜਿਹੜੇ ਹੋ ਸਕਦੇ ਪੋਟੈਂਸ਼ੀਅਲੀ ਉਹਨਾਂ ਨੂੰ ਇਵੈਲੂਏਟ ਕਰਦੀ ਸੀ, ਜਿਹਦੇ ਵਿੱਚ ਸਾਈਬਰ ਅਟੈਕ, ਬਾਇਓਲੋਜੀਕਲ ਯੂਜ਼, ਲਾਰਜ ਸਕੇਲ ਪ੍ਰੋਸੀਕਿਊਸ਼ਨ, ਆਟੋਨੋਮਸ AI ਸਿਸਟਮ ਦਾ ਹਿਊਮਨ AI ਤੋਂ ਬਾਹਰ ਜਾਣਾ, ਜਿਹਦਾ ਪਿੱਛੇ ਜੇ ਬੜਾ ਰੌਲਾ ਪਿਆ ਸੀ। ਇਹਨੇ ਹਗਿੰਗ ਫੇਸ ਦੇ ਉੱਤੇ ਜਾ ਕੇ ਕੁਝ ਅਟੈਕ ਕੀਤੇ ਸੀ। ਸੋ ਉਹਦੇ ਤੋਂ ਬਾਅਦ ਸਾਰਿਆਂ ਨੇ ਕੁਛ ਨਾ ਕੁਛ ਜਿਹੜੇ ਚੇਂਜਸ ਉਹ ਲੈ ਕੇ ਆਂਦੇ ਸਾਹਮਣੇ। ਤੇ ਹੁਣ ਪਰ ਇਹ ਆ ਵੀ ਸਾਰੀ ਦੀ ਸਾਰੀ ਜਿਹੜੀ ਟੀਮ ਹੈ ਡਿਸਬੈਂਡ ਕਰ ਦਿੱਤੀ। ਉਹਦੇ ਵਿੱਚ ਉਹਨੇ ਕਿਹਾ ਕਿ ਆਪਾਂ ਸਪੈਸ਼ਲਾਈਜ਼ਡ ਜਿਹੜਾ ਕੰਮ ਆ ਇਹ ਟੀਮਾਂ ਦੇ ਵਿੱਚ ਵੰਡਦੇ। ਮੈਟਾ ਇੰਸਟਾਗ੍ਰਾਮ ਦੀ ਜਿਹੜੀ ਪੇਰੈਂਟ ਕੰਪਨੀ ਆ, ਟੀਨੇਜਰਸ ਖਾਸ ਕਰਕੇ ਜਿਹੜੀਆਂ ਕੁੜੀਆਂ ਆ ਉਹਨਾਂ ਦੇ ਲਈ ਬੜਾ ਹਾਰਮਫੁਲ ਇਹਨਾਂ ਦਾ ਐਲਗੋਰਿਦਮ ਰਿਹਾ ਆ। 4 ਸੂਬਿਆਂ ਦੇ ਵਿੱਚ ਫੈਡਰਲ ਟ੍ਰਾਇਲ ਚੱਲ ਰਿਹਾ ਆ ਤਕਰੀਬਨ $1.4 ਟ੍ਰਿਲੀਅਨ ਦਾ, ਵੀ ਬੱਚਿਆਂ ਨੂੰ ਇਹਨਾਂ ਨੇ ਨੁਕਸਾਨ ਪਹੁੰਚਾਇਆ ਆ ਤੇ ਇੱਕ ਨਸ਼ੀਲੇ ਪਦਾਰਥਾਂ ਨੂੰ ਐਡਿਕਟਿਵ ਜਿਹੜੀ ਉਹ ਹੈਗੀ ਆ। ਸੋ ਇਹ ਇਸ ਟਾਈਮ ਮਸਲਾ ਜਿਹੜਾ ਆ ਹਰਵਿੰਦਰ ਸਿੰਘ ਬਣਿਆ ਪਿਆ ਆ। ਕਿੱਧਰ ਨੂੰ ਜਾਂਦੀ ਲੱਗਦੀ ਹੈ ਗੱਲ। ਸੋ ਓਕਲੈਂਡ ਕੈਲੀਫੋਰਨੀਆ ਦੇ ਵਿੱਚ ਏਰੀਆ ਦੇ ਵਿੱਚ ਮੈਟਾ ਦੇ ਖਿਲਾਫ ਇੱਕ ਮੇਜਰ ਫੈਡਰਲ ਟ੍ਰਾਇਲ ਜਿਹੜਾ ਸ਼ੁਰੂ ਹੁੰਦੇ ਆ, ਜਿਹਦੇ ਵਿੱਚ ਕੈਲੀਫੋਰਨੀਆ, ਕੋਲੋਰਾਡੋ, ਕੰਟਕੀ ਤੇ ਨਿਊ ਜਰਸੀ ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਨੇ ਦੋਸ਼ ਲਾਏ। ਉਹਨਾਂ ਇਹ ਐਲੀਗੇਸ਼ਨ ਲਾਇਆ ਕਿ ਮੈਟਾ ਨੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਵੀ ਜਿਹੜਾ ਡੇਟਾ ਵਾ ਉਹਨਾਂ ਦੇ ਮਾਪਿਓ ਦੀ ਕੰਸੈਂਟ ਤੋਂ ਬਿਨਾਂ ਕਲੈਕਟ ਕੀਤਾ। ਜਦੋਂ ਟ੍ਰਾਇਲ ਦੇ ਵਿੱਚ ਮੈਟਾ ਨੇ ਆਪਣਾ ਪੱਖ ਰੱਖਿਆ, ਉਹਨਾਂ ਕਿਹਾ ਵੀ ਸਾਡੇ ਜਿਹੜੇ ਪਲੇਟਫਾਰਮਸ ਆ ਸੇਫ ਆ ਤੇ ਪਰ ਜਦੋਂ ਕੰਪਨੀ ਦੇ ਅੰਦਰਲੀ ਇਨਫੋਰਮੇਸ਼ਨ ਦੇਖੀ ਪੋਟੈਂਸ਼ੀਅਲ ਹਾਰਮਸ ਦੀ, ਤਾਂ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਕੰਸਰਨਸ ਆ ਜਿਹੜੇ ਉਹਨਾਂ ਦੇ ਡਾਕੂਮੈਂਟਡ ਪਾਏ ਗਏ। ਸੋ ਕਹਿੰਦਾ ਮਤਲਬ ਵੀ ਜੋ ਹਾਥੀ ਦੇ ਦੰਦ ਬਾਹਰ ਦਿਖਾਉਣ ਨੂੰ ਹੋਰ ਸੀ ਤੇ ਖਾਣ ਨੂੰ ਹੋਰ। ਸੋ ਇਹ ਚੀਜ਼ ਇਹਨੇ ਉੱਤੇ ਜਿਹੜੀ ਇਹਨਾਂ ਉੱਤੇ ਦੋਸ਼ ਜਿਹੜੇ ਉਹ ਲੱਗ ਰਹੇ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਟੈਕਨੋਲੋਜੀ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੋ ਕਿ ਹਰ ਮੰਗਲਵਾਰ ਨੂੰ ਤੁਹਾਡੇ ਲਈ ਪੇਸ਼ ਕਰਦੇ ਹਾਂ, ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕਾਂਗ। ਹਰਵਿੰਦਰ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਅੱਜ ਦੇ ਪੰਜਾਬੀ ਟੈਕ ਟਾਕ ਪ੍ਰੋਗਰਾਮ ਦੇ ਵਿੱਚ। ਧੰਨਵਾਦ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਕ ਸਰੋਤਿਆਂ ਦਾ ਫਿਰ ਤੋਂ ਨਿੱਘਾ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਟੈਕਨੋਲੋਜੀ ਦੀ ਗੱਲਾਂ ਬਾਤਾਂ ਕਰਦੇ ਹਾਂ ਤੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਟੈਕਨੋਲੋਜੀ ਦਾ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਜ਼ਿੰਦਗੀ ਦੇ ਉੱਤੇ, ਸਾਡੇ ਸਮਾਜ ਉੱਤੇ, ਸਾਡੇ ਬਿਜ਼ਨਸਿਸ ਦੇ ਉੱਤੇ ਉਹਦਾ ਕੀ ਪ੍ਰਭਾਵ ਰਹੇਗਾ। ਤੇ ਇਹ ਪ੍ਰੋਗਰਾਮ ਅਸੀਂ ਲੈ ਕੇ ਆਉਂਦੇ ਹਾਂ ਹਰ ਸੋਮਵਾਰ 3 ਵਜੇ ਤੋਂ ਲੈ ਕੇ ਕੋਸ਼ਿਸ਼ ਸਾਡੀ ਹੁੰਦੀ 4 ਵਜੇ ਤੱਕ। ਇਸ ਪ੍ਰੋਗਰਾਮ ਨੂੰ ਹਰ ਸੋਮਵਾਰ ਤੁਹਾਡੇ ਪਹੁੰਚਾਇਆ ਜਾਂਦਾ ਪੰਜਾਬੀ ਰੇਡੀਓ USA ਦੇ ਇੰਟਰਨੈਸ਼ਨਲ ਨੈਟਵਰਕ ਦੇ ਉੱਤੇ। ਸੋ ਸਾਰੇ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਪ੍ਰੋਗਰਾਮ ਦੇ ਜਿਹੜੇ ਸਪਾਂਸਰ ਆ ਉਹਨਾਂ ਬਾਬਤ ਦੱਸਦੇ ਹਾਂ। ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਨਿਊਰੋਨੋਮਿਕਸ AI ਵੱਲੋਂ, ਜਿਹੜੇ ਕਿ ਕਸਟਮਾਈਜ਼ AI ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਐਪਲੀਕੇਸ਼ਨਸ ਬਣਾਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਫਿਊਲ ਪਲੈਨਰ ਜਿਹੜਾ ਉਹ ਕਾਫੀ ਪਪੂਲਰ ਆ। ਅਮਰੀਕਾ, ਕੈਨੇਡਾ ਦੇ ਵਿੱਚ ਜਿਹੜੇ ਟਰੱਕ ਓਨਰਸ ਆ ਜਾਂ ਫਲੀਟ ਮੈਨੇਜਰ ਆ, ਉਹ ਜਿਹੜੇ ਆਪਣੇ ਪੈਸੇ ਆ ਫਿਊਲ ਪੰਪ 'ਤੇ ਛੱਡਣ ਦੀ ਬਜਾਏ ਆਪਣੀ ਜੇਬ ਦੇ ਵਿੱਚ ਪਾ ਸਕਦੇ ਆ ਇਸ ਐਪਲੀਕੇਸ਼ਨ ਨੂੰ ਯੂਜ਼ ਕਰਕੇ। ਸੋ ਇਸ ਐਪਲੀਕੇਸ਼ਨ ਜਿਹਦਾ ਨਾਂ ਫਿਊਲ ਪਲੈਨਰ ਆ, ਇਹਦੇ ਨਾਲ ਤੁਸੀਂ ਟਰੱਕ ਦਾ ਰਾਊਟ, ਰੇਂਜ, ਟੈਂਕ ਲੈਵਲ ਤੇ ਹੋਰ ਕਿੱਥੇ ਫਿਊਲ ਪ੍ਰਾਈਸਿਸ ਕਿੰਨੀਆਂ ਵਾ ਉਹ ਤੇ ਕਿੱਥੇ ਕਿੰਨਾ ਫਿਊਲ ਭਰਾਉਣਾ ਤੇ ਉਹਦੇ ਨਾਲ ਸੇਵਿੰਗ ਕਿੰਨੀ ਹੋ ਸਕਦੀ ਆ,
ਇਹ ਤੁਸੀਂ ਸਿੱਧਾ ਇਹ ਜਿਹੜੀ ਸਾਰੀ ਜਾਣਕਾਰੀ ਸਿੱਧਾ ਡਰਾਈਵਰ ਦੇ ਕੋਲ ਉਹਦੇ WhatsApp ਦੇ ਉੱਤੇ ਪਹੁੰਚ ਜਾਂਦੀ, ਕੋਈ ਐਪ ਵਗੈਰਾ ਵੀ ਇੰਸਟਾਲ ਕਰਨ ਦੀ ਲੋੜ ਨਹੀਂ ਪੈਂਦੀ। ਸੋ ਇਹ ਆਪਣੇ ਜਿਹੜਾ ਕਿਉਂਕਿ ਸਾਰਿਆਂ ਦੀ ਕੋਸ਼ਿਸ਼ ਇਹ ਹੁੰਦੀ ਆ ਕਿ ਸਸਤੇ ਤੋਂ ਸਸਤਾ ਜਿਹੜਾ ਆਪਣਾ ਟ੍ਰਿਪ ਹੋਏ ਤੇ ਉਸ ਗੈਸ ਵਰਕ ਤੋਂ ਬਚਾਉਣ ਦੇ ਲਈ ਇਹ ਐਪਲੀਕੇਸ਼ਨ ਖਾਸੀ ਸਹਾਈ ਹੋ ਸਕਦੀ ਆ। ਸੋ ਅੱਜ ਹੀ ਤੁਸੀਂ ਇਹਦਾ ਡੈਮੋ ਜਿਹੜਾ ਬੁੱਕ ਕਰ ਸਕਦੇ ਹੋ 650 918 0024 650 918 0024 ਦੇ ਉੱਤੇ ਤੁਸੀਂ ਆਪਣੀ ਕੰਸਲਟੇਸ਼ਨ ਬੁੱਕ ਕਰ ਸਕਦੇ ਹੋ। ਧੰਨਵਾਦ ਬਹੁਤ-ਬਹੁਤ ਨਿਊਰੋਨੋਮਿਕਸ AI ਵਾਲਿਆਂ ਦਾ ਜੀ। ਜੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਹਰਵਿੰਦਰ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜੇ ਡਰੋਨਸ ਦੀ ਗੱਲ ਤਾਂ ਕਰਦੇ ਹੀ ਰਹਿੰਦੇ ਹਾਂ ਵੀ ਡਰੋਨਸ ਦੇ ਨਾਲ ਹੁਣ ਸਮਾਨ ਜਿੱਦਾਂ ਐਮਾਜ਼ੋਨ ਵਾਲੇ ਆ, ਡੋਰਡੈਸ਼ ਵਾਲਿਆਂ ਨੂੰ ਮਿਲ ਗਿਆ ਆ ਵੀ ਰੋਟੀ ਵੀ ਆਊਗੀ, ਤੁਹਾਡੇ ਪੀਜ਼ੇ ਵੀ ਉੱਥੋਂ ਆਉਣਗੇ ਤੇ ਐਮਾਜ਼ੋਨ ਦਾ ਸਮਾਨ ਵੀ ਉੱਤੇ ਆਉਂਦਾ ਆ। ਪਰ ਹੁਣ ਇਲੈਕਟ੍ਰਿਕ ਏਵੀਏਸ਼ਨ ਦੇ ਵੱਲ ਨੂੰ ਵੀ ਗੱਲ ਜਿਹੜੀ ਉਹ ਚੱਲ ਰਹੀ ਆ। ਮੈਨੂੰ ਯਾਦ ਆ ਆਪਾਂ ਜਦੋਂ ਉੱਥੇ ਵੈਕ ਪੰਜਾਬ ਹੁੰਦੇ ਸੀ, ਕਦੀ ਨਾ ਜਿਹੜੀਆਂ ਅੰਤਰਰਾਸ਼ਟਰੀ ਸਰਗਰਮੀਆਂ ਦੀਆਂ ਅਖਬਾਰਾਂ ਦੇ ਵਿੱਚ ਇਦਾਂ ਦਾ ਹੁੰਦਾ ਸੀਗਾ, ਸੋਲਰ ਪੈਨਲ ਵਾਲਾ ਬੜਾ ਹੀ ਵੱਡਾ ਜਹਾਜ਼ ਜਿਹੜਾ ਉੱਡ ਕੇ ਜਿਹੜਾ ਉਹ ਜਾ ਰਿਹਾ ਆ। ਉਦੋਂ ਬੜੀਆਂ ਅਚੰਭਤ ਕਰਨ ਵਾਲੀਆਂ ਜਿਹੜੀਆਂ ਗੱਲਾਂ ਲੱਗਦੀਆਂ ਸੀਗੀਆਂ, ਪਰ ਅੱਜ ਦੇ ਜ਼ਮਾਨੇ ਵਿੱਚ ਅਜੇ ਵੀ ਅਚੰਭਾ ਜਿਹੜੀ ਇਸ ਚੀਜ਼ਾਂ ਨੂੰ ਹੁੰਦਾ ਆ। $5 ਕੀਮਤ ਦੀ ਬਿਜਲੀ ਦੇ ਨਾਲ 27 ਮਿੰਟ ਦੀ ਫਲਾਈਟ ਇੱਕ ਬੈਟਰੀ ਪਾਵਰਡ ਇਲੈਕਟ੍ਰਿਕ 에ਅਰਕ੍ਰਾਫਟ ਨੇ ਕੰਪਲੀਟ ਕੀਤੀ ਆ। ਸਭ ਤੋਂ ਵੱਡਾ ਕਹਿੰਦੇ 에ਅਰਕ੍ਰਾਫਟ ਬੈਟਰੀ ਪਾਵਰਡ ਦੇ ਹਿਸਾਬ ਦੇ ਨਾਲ ਜਿਹੜਾ ਹੋਇਆ ਆ। ਸੋ ਵੱਡਾ ਮਾਰਕ ਹੈ। ਬਿਲਕੁਲ ਰਾਜਕਰਨ ਵੱਡਾ ਮਾਰਕਾ ਡੈਫੀਨੇਟਲੀ ਆ, ਕਿਉਂਕਿ ਹੁਣ ਤਾਂ ਚੱਲ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਤੋਂ ਬਾਅਦ ਥੋੜੀ ਜਿਹੀ ਰਿਸਰਚ ਜਿਹੜੀ ਘਟ ਗਈ ਆ ਇਲੈਕਟ੍ਰੀਕਲ ਸਿਸਟਮਸ ਦੀ। ਤੁਸੀਂ ਵੇਖਿਆ ਹੋਣਾ ਜਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਜਾਂ ਜਨਰਲ ਜਿਹੜੀਆਂ ਡੈਮੋਕ੍ਰੈਟਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਹੁਲਾਰਾ ਤੇ ਫੰਡਿੰਗ ਜਿਹੜੀ ਆ ਇਸ ਪਾਸੇ ਨੂੰ ਕੀਤੀ ਕਿ ਕਲੀਨ ਐਨਰਜੀ ਦੇ ਵੱਲ ਆਪਣਾ ਧਿਆਨ ਜਿਹੜਾ ਦਿੱਤਾ ਜਾਏ। ਸੋ ਇਹ ਜਿਹੜੇ ਸਾਰੇ ਰਿਜ਼ਲਟ ਆ ਰਾਜਕਰਨ ਉੱਥੋਂ ਹੀ ਆ ਰਹੇ ਆ। ਸੋ ਉਸ ਟਾਈਮ ਦੇ ਉੱਤੇ ਅਸੀਂ ਦੇਖਿਆ ਕਿ ਟੈਸਲਾ ਬਹੁਤ ਜ਼ਿਆਦਾ ਪਪੂਲਰ ਹੋਈ ਹੈ ਨਾ ਕਾਰਾਂ ਦੇ ਵਿੱਚ, ਹੋਰ ਵੀ ਇਲੈਕਟ੍ਰਿਕ ਕਾਰਾਂ ਜਿਹੜੀਆਂ ਬਹੁਤ ਪਪੂਲਰ ਹੋਈਆਂ। ਤੇ ਉਸ ਤੋਂ ਬਾਅਦ ਜਦੋਂ ਕਾਰਾਂ ਤੋਂ ਬਾਅਦ ਦੂਸਰੀ ਜਗ੍ਹਾ ਦੇ ਉੱਤੇ ਦੇਖਿਆ ਜਾਏ ਤੇ ਇਸ ਤੋਂ ਬਾਅਦ ਟ੍ਰੇਨਸ ਵੀ ਹਾਈਡਰੋਜਨ ਟ੍ਰੇਨ ਚੱਲੀਆਂ ਹਨ। ਇੰਡੀਆ ਵਿੱਚ ਵੀ ਇਹਨਾਂ ਦਾ ਕਾਫੀ ਜ਼ੋਰ ਹੈਗਾ। ਇਲੈਕਟ੍ਰਿਕ ਟ੍ਰੇਨਾਂ ਦੀ ਇਲੈਕਟ੍ਰੀਫਿਕੇਸ਼ਨ ਡਿਵੈਲਪ ਕੰਟਰੀਜ਼ ਵਿੱਚ ਤਾਂ ਬੜੇ ਸਮੇਂ ਤੋਂ ਹੀ ਚੱਲ ਰਹੀ ਆ। ਤੇ ਪਰ ਉਸ ਤੋਂ ਵੱਡਾ ਵੱਡਾ ਇੱਕ ਚੈਲੰਜ ਆ ਉਹ ਇਹ ਹੋਇਆ ਕਿ ਜਿਹੜੀ ਬੈਟਰੀਜ਼ ਆ ਉਹਨਾਂ ਦਾ ਭਾਰ ਬਹੁਤ ਜ਼ਿਆਦਾ ਹੁੰਦਾ ਔਨ ਬੋਰਡ ਬੈਟਰੀਜ਼ ਦੀ ਵਰਤੋਂ ਕਰਕੇ। ਕਨਸੈਪਚੁਅਲੀ ਤੈਨੂੰ ਦੇਖਿਆ ਜਾਏ ਕਿ ਜੇ ਅਸੀਂ ਜਿਹੜੀਆਂ ਐਮਿਸ਼ਨਸ ਹੁੰਦੀਆਂ ਉਹਦੇ ਵਿੱਚ ਕਾਰਬਨ ਐਮਿਸ਼ਨਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਜ਼ੋਰ ਹੁੰਦਾ, ਜਿਹੜਾ ਸਭ ਤੋਂ ਵੱਡਾ ਕੰਟਰੀਬਿਊਟਰ ਆ ਉਹ 에ਅਰਪਲੇਨ ਆ। ਵਨ ਆਫ ਦਾ ਬਿਗੇਸਟ ਜ਼ਿਆਦਾ ਐਅਰਪਲੇਨ ਉਹ ਛੱਡਦੇ ਆ। ਸੋ ਉਹਦੇ ਵਿੱਚ ਤਕਰੀਬਨ ਅੱਜ ਤੋਂ 3-4 ਸਾਲ ਪਹਿਲਾਂ ਵੀ ਇੱਕ ਇੱਦਾਂ ਦਾ ਐਕਸਪੈਰੀਮੈਂਟ ਹੋਇਆ ਸੀ ਕਿ ਔਨ ਬੋਰਡ ਬੈਟਰੀਜ਼ ਤੇ ਸੋਲਰ ਪੈਨਲਸ ਦੇ ਨਾਲ, ਜਿੱਦਾਂ ਤੁਸੀਂ ਗੱਲ ਕੀਤੀ, ਉਹ ਇੱਕ ਸਕਸੈਸਫੁਲ ਫਲਾਈਟ ਕੰਪਲੀਸ਼ਨ ਹੋਈ ਸੀ। ਪਰ ਸਾਨੂੰ ਇਹ ਪਤਾ ਕਿ ਸੋਲਰ ਪੈਨਲ ਤੋਂ ਜਿਹੜੀ ਇਲੈਕਟ੍ਰਿਸਿਟੀ ਦੀ ਕੰਜ਼ੰਪਸ਼ਨ ਹੁੰਦੀ ਆ ਉਹ ਬਹੁਤ ਜ਼ਿਆਦਾ ਆਪਟੀਮਾਈਜ਼ ਨਹੀਂ ਆ। ਫਿਰ ਵੀ ਉਸ ਪਾਸੇ ਨੂੰ ਇੱਕ ਰਿਸਰਚ ਚੱਲੀ, ਪਰ ਜਿਹੜੀ ਨਵੀਂ ਰਿਸਰਚ ਹੈ ਕਾਫੀ ਵਧੀਆ ਹੈ ਨਾ, ਕਿਉਂਕਿ ਇਹ ਆਪਾਂ ਦੇਖਿਆ ਇਹਦੀ ਟਰਾਇਲ ਰਨ ਹੋਇਆ ਨਿਊਯਾਰਕ ਦੇ ਪਲੈਟਸਬਰਗ ਇੰਟਰਨੈਸ਼ਨਲ ਏਅਰਪੋਰਟ ਤੋਂ। ਸੋ ਹਾਰਟ ਐਰੋਸਪੇਸ ਕਰਕੇ ਕੰਪਨੀ ਆ, ਉਹਦਾ X1 에ਅਰਕ੍ਰਾਫਟ ਸੀ ਜਿਹਦੇ ਵਿੱਚ ਪੂਰੀ ਦੀ ਪੂਰੀ ਬਿਜਲੀ ਦੀ ਜਿਹੜੀ ਵਰਤੋਂ ਕੀਤੀ ਗਈ ਹੈ ਨਾ। ਤੇ ਉਹਨਾਂ ਦੇ ਜਿਹੜਾ ਪ੍ਰੋਪਲਸ਼ਨ ਸਿਸਟਮ ਆ ਜਿਹਦੇ ਦੇ ਨਾਲ ਜਿਹੜਾ 에ਅਰਪਲੇਨ ਆ ਪੁਸ਼ ਹੁੰਦਾ, ਉਹਦੇ ਵਿੱਚ ਐਟ ਅ ਗਿਵਨ ਟਾਈਮ ਮੈਗਾਵਾਟ ਤੋਂ ਵੱਧ ਜਿਹੜੀ ਪਾਵਰ ਆ ਔਨ ਬੋਰਡ ਬੈਟਰੀਆਂ ਨੇ ਡਿਲੀਵਰ ਕੀਤੀ। ਤੇ ਇਹ ਜਿਹੜਾ 에ਅਰਕ੍ਰਾਫਟ ਆ ਰਾਜਕਰਨ ਤਕਰੀਬਨ 1100 ਫੁੱਟ ਦੀ ਉਚਾਈ ਤੱਕ ਗਿਆ। ਤੇ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਸਭ ਤੋਂ ਵੱਡੀ ਜਿਹੜੀ ਹੈ ਨਾ ਗੱਲ ਹੈਰਾਨੀ ਇਹਦੇ ਵਿੱਚ ਇਹ ਹੋਈ ਕਿ 27 ਮਿੰਟ ਦੀ ਉਡਾਨ ਦੀ ਜਿਹੜੀ ਵਰਤੀ ਗਈ ਜਿੰਨੀ ਬਿਜਲੀ ਉਹਦੀ ਕੀਮਤ $5 ਸੀ ਮਹਿਜ। ਹਾਂ ਮਹਿਜ 5। ਤੁਸੀਂ ਇਹ ਆਪਣੀ ਸਟਾਰਬਕਸ ਦੇ ਉੱਤੇ ਆਪਾਂ ਕਾਫੀ ਦਾ ਕੱਪ ਲੈਣਾ ਹੋਏ ਤੇ ਸ਼ਾਇਦ ਉਹ ਮਹਿੰਗਾ ਪੈਂਦਾ, ਚਾਹੇ ਟੀ 595 ਨੂੰ ਹੋਣੀ। ਹਾਂਜੀ, ਸੋ ਉਹਦੇ ਤੋਂ ਸਸਤੀ ਇੱਕ 27 ਮਿੰਟ ਦੀ ਜਿਹੜੀ ਫਲਾਈਟ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਇਦਾਂ ਦੀ ਇਹ ਜਿਹੜਾ 에ਅਰਕ੍ਰਾਫਟ ਇਹ ਵੀ ਨਹੀਂ ਕਿ ਬੜਾ ਛੋਟਾ 에ਅਰਕ੍ਰਾਫਟ ਸੀ, 76 ਫੀਟ ਲੰਬਾ ਸੀ। ਜਿਹੜਾ ਵਿੰਗ ਸਪੈਨ ਆ ਹੈ ਨਾ, ਐਂਡ ਟੂ ਐਂਡ ਜਿਹੜੇ ਉਹਨਾਂ ਦੇ ਵਿੰਗ ਹੁੰਦੇ ਉਹਦੀ 106 ਫੀਟ ਤੇ ਟੇਕ ਆਫ ਸਮੇਂ ਦਾ ਭਾਰ ਜਿਹੜਾ ਉਹ ਤਕਰੀਬਨ 25,000 ਪਾਉਂਡ ਤੋਂ ਵੱਧ ਸੀ। ਅੱਛਾ। ਤੇ ਦੁਨੀਆ ਦਾ ਸਭ ਤੋਂ ਵੱਡਾ ਬੈਟਰੀ ਇਲੈਕਟ੍ਰਿਕ 에ਅਰਕ੍ਰਾਫਟ ਜਿਹੜਾ ਉਹ ਮੰਨਿਆ ਗਿਆ। ਤੇ ਇਹ ਚੀਜ਼ ਜ਼ਰੂਰੀ ਆਪਾਂ ਦੱਸਦੇ ਜਾਈਏ ਕਿ ਇਹ ਕੋਈ ਟਿਕਟਾਂ ਵੇਚਣ ਕਮਰਸ਼ੀਅਲ 에ਅਰਲਾਈਨਰ ਨਹੀਂ ਸੀ, ਇੱਕ ਡੈਮੋਸਟ੍ਰੇਸ਼ਨ ਸੀ ਜਿਹਦਾ ਮਤਲਬ ਐਨਾਲਾਈਜ਼ ਕਰਨਾ ਕਿ ਐਰੋਡਾਇਨਾਮਿਕਸ ਕਿੱਦਾਂ, ਪ੍ਰੋਪਲਸ਼ਨ ਸਿਸਟਮ, ਬੈਟਰੀ, ਫਲੂਇਡ ਕੰਟਰੋਲ, ਇਹ ਸਾਰਿਆਂ ਨੂੰ ਵੈਲੀਡੇਟ ਕਰਨ ਵਾਲੀ ਗੱਲ। R&D ਵਾਲਾ ਜਹਾਜ਼ ਸੀ। R&D ਵਾਲਾ ਜਹਾਜ਼ ਸੀ, ਹੈ ਨਾ।
ਹੂੰ ਤੇ ਬੇਸਿਕਲੀ ਉਹਨਾਂ ਦਾ ਆਈਡੀਆ ਇਹ ਹੈ ਕਿ ਇਸ ਆਰ-ਐਂਡ-ਡੀ ਤੋਂ ਬਾਅਦ ਜਿਹੜਾ ਉਹਨਾਂ ਜਨਰੇਟ ਕਰਨਾ, ਉਹ ਉਸ ਤੋਂ ਬਾਅਦ ਹਾਰਡ ਐਰੋਸਪੇਸ ਨੇ ਜਿਹੜੀ ਉਹਨਾਂ ਦਾ ਫਿਊਚਰ ਪਲਾਨ ਆ ਕਿ E30 ਏਅਰਪਲੇਨ ਉਹਨਾਂ ਲਾਂਚ ਕਰਨਾ, ਜਿਹੜਾ ਕਿ ਹਾਈਬ੍ਰਿਡ ਇਲੈਕਟ੍ਰਿਕਲ ਰੀਜਨਲ ਏਅਰਕ੍ਰਾਫਟ ਹੋਊਗਾ, ਜਿਹਦੀ ਕੈਪੈਸਿਟੀ ਤਕਰੀਬਨ 30 ਦੇ ਕਰੀਬ ਪੈਸੇਂਜਰ ਹੋਊਗੀ। ਤੇ ਉਹਦੀ ਜਿਹੜੀ ਰੇਂਜ ਹੋਊਗੀ ਤਕਰੀਬਨ 200 ਕਿਲੋਮੀਟਰ ਹੋਊਗੀ, ਤੇ ਹਾਈਬ੍ਰਿਡ ਮੋਡ ਦੇ ਆਲ ਇਲੈਕਟ੍ਰਿਕ 200 ਇਹ ਕਿਲੋਮੀਟਰ ਹੋਊਗੀ। ਲਿਥੀਅਮ ਆਇਨ ਬੈਟਰੀ ਸੀਗੀ? ਇਹਦੀ ਤਾਂ ਜਾਣਕਾਰੀ ਨਹੀਂ ਆ, ਪਰ ਮੋਸਟ ਲਾਈਕਲੀ ਕਿਉਂਕਿ ਲਿਥੀਅਮ ਆਇਨ ਹੀ ਜਿਹੜੀ ਅੱਜ ਦੇ ਟਾਈਮ ਦੇ ਉੱਤੇ ਸਭ ਤੋਂ ਵੱਧ ਪ੍ਰਚਲਿਤ ਆ ਮਾਰਕੀਟ ਦੇ ਵਿੱਚ, ਹੈ ਨਾ। ਉੱਦਾਂ ਤਾਂ ਠੀਕ ਹੈ। ਸੋਲਿਡ ਸਟੇਟ ਬੈਟਰੀਜ਼ ਵੀ ਹੈਗੀਆਂ, ਹੂੰ ਤੇ ਚਲੋ ਜਿਹੜੀ ਵੀ ਹੋਵੇ, ਉਹਦੇ ਵਿੱਚ ਇਹ ਆ ਕਿ ਹਾਈਬ੍ਰਿਡ ਮੋਡ ਦੇ ਵਿੱਚ 8000 ਕਿਲੋਮੀਟਰ ਤੇ ਇਕੱਲਾ ਬੈਟਰੀ ਆਪਰੇਟਡ ਮੋਡ ਵਿੱਚ 2000 ਕਿਲੋਮੀਟਰ ਤੱਕ, ਸੌਰੀ ਮਾਫ਼ੀ ਚਾਹੁੰਦਾ, 200 ਕਿਲੋਮੀਟਰ ਤੇ 800 ਕਿਲੋਮੀਟਰ ਤੱਕ ਇਹ ਜਿਹੜਾ ਜਹਾਜ਼ ਆ ਉਹ ਜਾਏਗਾ, ਹੈ ਨਾ। ਸੋ 27 ਮਿੰਟਾਂ 'ਚ ਇਹਨੇ ਕਿੰਨੇ ਕਿਲੋਮੀਟਰ ਕਰ ਲਏ? ਇਹ ਦਿੱਤੀ ਉਹਨਾਂ ਨੇ ਜਾਣਕਾਰੀ? ਹਾਂਜੀ, 27 ਨਹੀਂ, ਇਹਦੀ ਜਾਣਕਾਰੀ ਤਾਂ ਨਹੀਂ ਆ, ਪਰ ਕਹਿਣ ਦਾ ਮਤਲਬ ਇਹ ਓਵਰਆਲ ਆ 27 ਮਿੰਟ ਦੀ ਉਡਾਨ ਸੀਗੀ। ਹਾਂਜੀ, 27 ਮਿੰਟ ਦੀ ਉਡਾਨ ਸੀ, ਹੈ ਨਾ। ਤੇ ਉਹਦੀ ਵੱਡੀ ਗੱਲ ਰਾਜੀ ਕਰਨ ਉਹਦੇ 'ਚ ਇਹ ਹੈ ਕਿ ਜਿਹੜਾ ਚਾਰਜਿੰਗ ਟਾਈਮ ਆ, ਉਹ ਸਿਰਫ਼ ਤੇ ਸਿਰਫ਼ 30 ਮਿੰਟ ਦਾ ਹੋਏਗਾ। ਅੱਛਾ। ਸੋ ਇਦਾਂ ਦਾ ਉਹ ਟਾਰਗੇਟ ਜਿਹੜਾ ਉਹ ਲਾ ਕੇ ਚੱਲ ਰਹੇ, ਤੇ ਉਹ ਕਹਿੰਦੇ 2031 ਤੱਕ ਅਸੀਂ ਕਮਰਸ਼ੀਅਲ ਏਅਰ ਸਪੇਸ ਦੇ ਵਿੱਚ ਆ ਜਾਵਾਂਗੇ। ਸੋ ਚਲੋ ਇੱਕ ਵੱਡਾ ਟਾਰਗੇਟ ਆ ਉਹਨਾਂ ਦੇ ਸਾਹਮਣੇ, ਤੇ ਉਹਨਾਂ ਦੀ ਇਹਦੇ ਵਿੱਚ ਦੇਖੋ ਕਿਹੜੇ ਪਾਸੇ ਨੂੰ ਜਾਂਦੇ। ਪਰ ਇਹਦੇ ਨਾਲ ਰਾਜ ਕਰਨ, ਆਪਾਂ ਤੇ ਗੱਲ ਇੱਥੇ ਕਰਨ ਦਾ ਮਤਲਬ ਇਹ ਹੈ ਕਿ ਆਪਾਂ ਆਪਣੇ ਟਾਕ ਸ਼ੋਜ਼ ਦੇ ਵਿੱਚ ਤੁਸੀਂ ਪਿਛਲੀ ਵਾਰ ਵੀ ਸ਼ਾਇਦ ਸਵਾਲ ਪੁੱਛਿਆ, ਬਾਰ-ਬਾਰ ਆਪਾਂ ਸਵਾਲ ਆਉਂਦੇ ਕਿ ਈਲਨ ਮਸਕ ਦੇ ਉਹਦੀ ਜਿਹੜੀ ਹੋਰ ਟੀਮ ਮੈਂਬਰ ਆ, ਜਾਂ ਹੂੰ। ਉਸ ਲੈਵਲ ਦੇ ਜਿਹੜੇ ਲੋਕ ਆ, ਉਹ ਆਉਣ ਵਾਲੇ ਕਹਿੰਦੇ ਦੇ ਵਿੱਚ ਟਾਈਮ ਦੇ ਵਿੱਚ ਕਹਿੰਦੇ ਕਿ ਤੁਹਾਨੂੰ ਜੌਬਾਂ ਕਰਨ ਦੀ ਲੋੜ ਨਹੀਂ ਪੈਣੀ, ਹੈ ਨਾ, ਕੰਮ ਹਰ ਇੱਕ ਕਰਨ ਦੀ ਚੀਜ਼ ਲੋੜ ਇਹਦੀ ਨਹੀਂ, ਹਾਂ। ਸਸਤੀ ਹੋ ਜਾਣੀ ਆ। ਸੋ ਹੂੰ। ਇਹਦੇ ਤੋਂ ਤੁਸੀਂ ਇਹ ਹਿਸਾਬ ਲਾ ਸਕਦੇ ਹੋ ਕਿ ਜਿਹੜੀ $5 ਦੇ ਵਿੱਚ ਤੁਸੀਂ 27 ਮਿੰਟ ਦੀ ਜਿਹੜੀ ਉਡਾਨ ਆ ਏਅਰਕ੍ਰਾਫਟ ਦੀ, ਉਹਦੀ ਪੋਸੀਬਿਲਿਟੀ ਇਹ 'ਚ ਐਗਜ਼ਿਸਟ ਕਰਦੀ ਹੈ ਨਾ। ਚਲੋ ਐਗਜ਼ੈਕਟਲੀ ਇਕੱਲਾ ਫਿਊਲ ਪ੍ਰਾਈਸ ਹੀ ਨਹੀਂ ਹੁੰਦਾ, ਹੋਰ ਵੀ ਕਾਫੀ ਕੁਛ ਹੁੰਦਾ ਸਾਰੀ ਚੀਜ਼ਾਂ ਦੇ ਵਿੱਚ, ਪਰ ਕਹਿਣ ਦਾ ਮਤਲਬ ਇਹ ਹੈ ਕਿ ਵੱਡਾ ਮਾਰਕਾ ਜਿਹੜਾ ਇਸ ਟਾਈਮ ਦੇ ਉੱਤੇ ਮੰਨਿਆ ਜਾ ਰਿਹਾ। ਸੋ ਇਹ ਜਿਹੜੀ ਕੰਪਨੀਆਂ ਰਾਜ ਕਰਨ, ਇਹਨੇ ਏਅਰ ਕੈਨੇਡਾ ਤੇ ਯੂਨਾਈਟਿਡ ਏਅਰਲਾਈਨਸ ਹੈ ਨਾ, ਯੂਨਾਈਟਿਡ ਕਾਫੀ ਵੱਡੇ ਨਾਮ ਆ ਦੋਵੇਂ, ਅਮਰੀਕਾ ਤੇ ਕੈਨੇਡਾ ਦੇ, ਉਹਨਾਂ ਦੇ ਨਾਲ ਇਹਨਾਂ ਕਸਟਮਰ ਕਮਿਟਮੈਂਟ ਕੀਤੀਆਂ ਹੋਈਆਂ, ਹੈ ਨਾ। ਹੂੰ। ਤੇ ਇਹ ਤੋਂ ਤੁਸੀਂ ਸਹਿਜੇ ਅੰਦਾਜ਼ਾ ਲਾ ਸਕਦੇ ਹੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਏਅਰ ਫਲਾਈਟ ਆ, ਜੇ ਇਲੈਕਟ੍ਰੀਕਲ ਇਹਨਾਂ ਦਾ ਇਨਫਰਾਸਟ੍ਰਕਚਰ ਜਿਸ ਤਰੀਕੇ ਦੇ ਨਾਲ ਚੱਲ ਰਹੇ ਆ, ਟੈਸਟ ਫਲਾਈਟ ਇਹਨਾਂ ਦੀ ਸਕਸੈਸਫੁਲ ਹੋਈ ਆ, ਤੇ ਉਹਦੇ ਨਾਲ ਇਹ ਜਿਹੜੀ ਫਲਾਈਟ ਆ ਆਉਣ ਵਾਲੇ ਟਾਈਮ ਦੇ ਵਿੱਚ ਸਸਤੀ ਹੋਵੇਗੀ। ਜੀ। ਅੱਛਾ, ਪਾਇਲਟ ਹੀ ਉਡਾ ਰਹੇ ਸੀਗੇ ਜਾਂ ਸਾਰਾ ਆਟੋਨੋਮਸ ਸੀਗਾ ਜਾਂ ਕਿਵੇਂ ਸੀਗਾ? ਇਹਦੇ ਬਾਰੇ ਵੀ ਕੁਛ ਦੱਸਿਆ ਕਿ ਪਾਇਲਟ ਨੇ ਹੀ ਇਸ ਦੀ ਉਡਾਨ ਭਰੀ ਤੇ ਉਤਾਰਿਆ ਇਸ ਨੂੰ, ਟੇਕ ਆਫ, ਲੈਂਡ ਆਫ? ਹਾਂਜੀ, ਨਹੀਂ, ਇਹ ਪਾਇਲਟ ਬੇਸਡ ਹੀ ਹੋਏਗਾ ਜੀ। ਓਕੇ। ਸੋ ਇਹਦੇ ਬਾਰੇ ਤਾਂ ਨਹੀਂ ਆ, ਪਰ ਜਿਹੜੇ ਆਪਣੀ ਫੋਕਸਡ ਇਹਦੇ 'ਚ ਗੱਲ ਇਹ ਹੈ ਏਆਈ ਦੇ ਨਾਲ ਰਿਲੇਟਡ, ਉਹ ਇਹ ਆ ਕਿ ਰਾਜ ਕਰਨ ਕੇ ਏਆਈ ਦੇ ਜਿਹੜੇ ਮੇਨ ਮੋਟਿਵ ਸੀ ਆਪਣੀ ਇੱਥੇ ਗੱਲਬਾਤ ਕਰਨ ਦਾ, ਹੈ ਕਿ ਏਆਈ ਦੇ ਟਾਈਮ ਦੇ ਵਿੱਚ ਜਿਹੜੀ ਗੱਲ ਕਹਿ ਰਹੇ ਆ ਕਿ ਹਰ ਇੱਕ ਚੀਜ਼ ਬਹੁਤ ਜ਼ਿਆਦਾ ਸਸਤੀ ਹੋਊਗੀ, ਅਸਿਸਟਡ ਹੋਏਗੀ ਟੈਕਨੋਲੋਜੀ, ਉਹ ਕੁਛ ਚੀਜ਼ਾਂ ਦੇ ਜਿਹੜੇ ਨਮੂਨੇ ਉਹ ਸਾਡੇ ਸਾਹਮਣੇ ਆਉਣ ਲੱਗ ਪਏ। ਯਾ ਸੋ ਇਹ ਬਿਲਕੁਲ, ਇਹ ਰੋਲਸ ਰਾਇਸ ਨੇ ਜਿਹੜਾ ਉਹ ਬਣਾਇਆ ਆ, ਇਹ ਜਿਹੜਾ ਜਹਾਜ਼ ਹਾਂਜੀ, ਹਾਂਜੀ। ਉਹਨਾਂ ਦਾ ਹੀ ਆ। ਇੰਜਨ ਦੇ ਵਿੱਚ, ਜਹਾਜ਼ਾਂ ਦੇ ਇੰਜਨ ਦੇ ਵਿੱਚ ਟੌਪ ਦਾ ਨਾਂ ਆ ਇਹਨਾਂ ਦੇ ਹਾਂਜੀ, ਜਿਹੜੇ ਆ। ਇੰਡੀਆ ਦੇ ਵੀ ਪਰਸੋਂ ਚੌਥ ਦੀ ਰਿਪੋਰਟ ਇਹੀ ਸੀ, ਰਾਇਲਸ ਰਾਈਸ ਤੇ ਸ਼ਾਇਦ ਅੰਬਾਨੀ ਹੋਣਾ ਨੇ ਰਲ ਕੇ ਨੇਟਿਵ ਟੈਕਨੋਲੋਜੀ ਜਿਹੜੇ ਫਾਈਟਰ ਜਹਾਜ਼ ਆ ਉਹਨਾਂ ਦੀ ਸ਼ੁਰੂ ਕੀਤੀ ਆ ਇੰਡੀਆ ਦੇ ਵਿੱਚ। ਐਟਲੀਸਟ ਉਹਨਾਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਤੋਂ ਗੱਲ ਅੱਗੇ ਪਹੁੰਚੀ ਆ ਥੋੜੀ। ਪਰਸੋਂ ਚੌਥ ਉਹਨਾਂ ਦੀ ਨਿਊਜ਼, ਜਿੱਦਾਂ ਤੁਸੀਂ ਕਹਿ ਰਹੇ ਹੋ, ਰਾਇਲਸ ਰਾਈਸ ਦਾ ਨਾਮ। ਜੀ। ਬਿਲਕੁਲ। ਹਾਈਬ੍ਰਿਡ ਵੀ ਜਹਾਜ਼ ਹੈਗੇ ਨੇ ਹਰਵਿੰਦਰ, ਉਹਨਾਂ ਤੇ ਵੀ ਵਰਕ ਜਿਹੜਾ ਉਹ ਚੱਲ ਰਿਹਾ। ਹਾਈਬ੍ਰਿਡ ਇਲੈਕਟ੍ਰਿਕ ਪਲੇਨ ES30 ਕਰਕੇ ਆ। ਹਾਂਜੀ, ES30 ਦਾ ਹੀ ਇਹਨਾਂ ਦਾ ਮਾਡਲ ਆ, ਆਈਡੀਆ ਨੂੰ ਲੈ ਕੇ ਆਉਣ ਦਾ ਅੱਗੇ। ਉਹਦੇ ਵਿੱਚ ਇਹ ਆ ਕਿ ਰਾਜਕਨ ਕਾਫੀ ਜ਼ਿਆਦਾ ਐਕਸਪੈਰੀਮੈਂਟੇਸ਼ਨ ਏਵੀਏਸ਼ਨ ਸਪੇਸ ਵਿੱਚ ਹੋ ਰਹੀ ਹੈ। ਇੱਕ ਹੈਗਾ SAF ਕਰਕੇ, ਕਾਫੀ ਪਪੂਲਰ ਨਾਂ, ਸੇਫਰ ਏਵੀਏਸ਼ਨ ਫਿਊਲ, ਹੈ ਜਾਂ ਸਸਟੇਨੇਬਲ ਏਵੀਏਸ਼ਨ ਫਿਊਲ, ਮਾਫੀ ਚਾਹੁੰਦੇ ਹਾਂ। ਉਹਦੇ ਵਿੱਚ ਆਪਾਂ ਡੈਡੀਕੇਟਿਡ ਇੱਕ ਇਹਦੇ ਉੱਤੇ ਟਾਕ ਸ਼ੋ ਕੀਤਾ ਸੀ ਕਿ ਉਹ ਕਿੱਦਾਂ ਹੋਏਗਾ ਗ੍ਰੀਨ ਐਨਰਜੀ ਦੇ ਨਾਲ ਯੂਜ਼ ਕਰਕੇ। ਹਾਈਡਰੋਜਨ ਬੇਸਡ ਜਿਹੜੇ ਇੰਜਨ ਉਹਨਾਂ ਦੇ ਉੱਤੇ ਰਿਸਰਚ ਚੱਲ ਰਹੀ ਆ। ਸੋਲਰ ਬੇਸਡ ਉੱਤੇ ਵੀ ਮੈਂ ਹੁਣੇ ਗੱਲ ਕੀਤੀ 2-3 ਸਾਲ ਪਹਿਲਾਂ, ਇੱਕ ਜਹਾਜ਼ ਉਹਨੇ ਪੂਰੀ ਦੁਨੀਆ ਦਾ ਚੱਕਰ ਲਾਇਆ, ਬਹੁਤ ਵੱਡਾ ਜਹਾਜ਼ ਸੀ ਉਹ। ਤੇ ਕਾਫੀ ਜਿਹੜੀ ਕਾਸਟ ਆ, ਜਦੋਂ ਅਸੀਂ ਏਅਰਲਾਈਨਸ ਨੂੰ ਆਪਰੇਸ਼ਨ ਦੇ ਵਿੱਚ ਵੇਖਦੇ ਹਾਂ, ਤੇ ਉਹਦੀ ਸਭ ਤੋਂ ਵੱਡੀ ਇੱਕ ਕਾਸਟ ਹੁੰਦੀ ਆ ਫਿਊਲ ਦੀ, ਇੱਕ ਮੇਜਰ ਕੰਟਰੀਬਿਊਟਰ ਹੁੰਦਾ। ਤੇ ਉਹ ਕਾਸਟ ਹੀ ਇਕੱਲਾ ਕਾਸਟ ਪੱਖੋਂ ਹੀ ਨਹੀਂ, ਇਹ ਆਪਣਾ ਜਿਹੜੀ ਕਾਰਬਨ ਐਮਿਸ਼ਨ ਦੇ ਪਰਸਪੈਕਟਿਵ ਤੋਂ ਵੀ ਇਹਨੂੰ ਦੇਖਿਆ ਜਾਏ। ਸੋ ਇੱਕ ਪੰਥ ਦੋ ਕਾਜ, ਜੇ ਗੱਲ ਜਿਹੜੀ ਉਹ ਸਿਰੇ ਚੜ੍ਹਦੀ ਹੈ ਤੇ। ਬਿਲਕੁਲ। ਹਰਵਿੰਦਰ, ਇੱਕ ਚੀਜ਼ ਆਪਾਂ ਇੱਥੇ ਕਹਿ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ ਗੱਲ ਨੂੰ। ਤੁਸੀਂ ਜਿੱਥੇ ਸੋਚ ਵੀ ਨਹੀਂ ਸਕਦੇ, ਉੱਥੇ ਟੈਕਨੋਲੋਜੀ ਬਹੁਤ ਤੇਜ਼ੀ ਦੇ ਨਾਲ ਜਿਹੜੀ ਇਸ ਜੀ। ਟਾਈਮ ਬਦਲ ਰਹੀ ਆ, ਵੱਧ ਰਹੀ ਆ।
ਜਦੋਂ ਇਦਾਂ ਦੀਆਂ ਨਿਊਜ਼ ਆਉਂਦੀਆਂ, ਰਿਪੋਰਟਸ ਆਉਂਦੀਆਂ, ਉਦੋਂ ਹੀ ਪਤਾ ਲੱਗਦਾ ਉਹ ਅੱਛਾ ਇਹ ਜਹਾਜ਼ ਵੀ ਬੈਟਰੀ ਤੇ ਡਾਈ ਜਾਂਦੇ ਆ, ਇਦਾਂ ਵੀ ਹੋਈ ਹਾਂਜੀ ਜਾਂਦਾ, ਉਦਾਂ ਵੀ ਹੋਈ ਜਾਂਦਾ। ਲਿਟਰਲੀ ਇਸ ਤਰੀਕੇ ਦੇ ਨਾਲ ਜਿਹੜਾ ਚੱਲ ਰਿਹਾ। ਹੁਣ ਤਾਂ ਆਈ ਥਿੰਕ ਜਿਹੜੇ ਸੋਲਰ ਦੇ ਵਿੱਚ ਕੰਮ ਕਰਦੇ ਹੋਣਗੇ ਲੋਕ, ਉਹਨਾਂ ਨੂੰ ਆਲਰੇਡੀ ਪਤਾ ਆ ਵੀ ਬਾਈਫੇਸ਼ੀਅਲ ਆ ਗਏ ਆ ਸੋਲਰ ਪੈਨਲ। ਮੋਹਰਿਓਂ ਤਾਂ ਬਿਜਲੀ ਜਿਹੜੀ ਉਹ ਪ੍ਰੋਡਿਊਸ ਕਰਦੇ ਆ, ਜਿਹੜਾ ਬੈਕ ਐਂਡ ਹੁੰਦਾ ਆ ਉਹ ਵੀ ਹੁਣ ਬਿਜਲੀ ਪ੍ਰੋਡਿਊਸ ਕਰਨ ਦੇ ਲਈ ਉਸ ਦਾ ਵਰਤਿਆ ਜਾਂਦਾ ਹੈ। ਸੋ ਬਾਈਫੇਸ਼ੀਅਲ ਸੋਲਰ ਪੈਨਲ ਆ ਰਹੇ ਆ, ਜਿਹਦੇ ਨਾਲ ਓਵਰਆਲ ਐਨਰਜੀ ਪ੍ਰੋਡਕਸ਼ਨ ਦੇ ਵਿੱਚ 5 ਤੋਂ 30% ਦਾ ਵਾਧਾ ਜਿਹੜਾ ਉਹ ਹੋ ਜਾਂਦਾ। ਜੀ। ਸੋ ਟੈਕਨੋਲੋਜੀ ਬਹੁਤ ਤਰੀਕੇ ਦੀ ਜਿਹੜੀ ਆ ਇਸ ਟਾਈਮ ਚੱਲ ਰਹੀ ਹੈਗੀ। ਇਹ ਤੋਂ ਬਾਅਦ ਡੇਟਾ ਸੈਂਟਰ ਸਪੇਸ ਵਿੱਚ ਜਾਣ ਦੀ ਵੀ ਤੁਸੀਂ ਸੋਲਰ ਦੀ ਗੱਲ ਕੀਤੀ ਹੈ ਨਾ, ਉਹਦੀ ਡੀਟੇਲ ਟਾਕ ਹੈਗੀ ਆ ਈਲਨ ਮਸਕ ਦੀ ਕਿ ਵਾਈ ਨਾਟ ਜਿਹੜੇ ਆਪਣਾ ਡੇਟਾ ਸੈਂਟਰ ਨੂੰ ਸਪੇਸ ਵਿੱਚ ਰੱਖਿਆ ਜਾਏ। ਸੋ ਕਾਫੀ ਜਿਹੜੇ ਫੀਲਡ ਦੇ ਇਸ ਤਰ੍ਹਾਂ ਦੇ ਤਰੀਕੇ ਦੇ ਕੰਮ ਹੋ ਰਹੇ ਆ ਜੀ। ਅੱਛਾ ਹਰਵਿੰਦਰ, ਅਗਲੀ ਆਪਾਂ ਗੱਲ ਕਰਦੇ ਹਾਂ ਓਪਨ AI ਦੀ ਸੇਫਟੀ ਨੂੰ ਲੈ ਕੇ, ਜਿਹੜੀ ਉਹ ਚਰਚਾ ਕਰੀਏ। ਓਪਨ AI ਨੇ ਕਹਿੰਦੇ ਵੀ ਜਿਹੜਾ AI ਰਿਸਕ ਪ੍ਰੀਪੇਅਰਡਨੈਸ ਸੀ, ਜਿਹੜੇ ਟੀਮ ਸੀ ਜੀ। ਡੈਡੀਕੇਟਲੀ ਉੱਤੇ ਕੰਮ ਕਰ ਰਹੇ ਸੀ, ਉਸ ਟੀਮ ਨੂੰ ਡਿਸਬੈਂਡ ਜਿਹੜਾ ਉਹ ਕਰ ਦਿੱਤਾ ਆ, ਤੇ ਹਾਂਜੀ ਸੇਫਟੀ ਰਿਸਪੌਂਸਿਬਿਲਟੀ ਦੂਜੀਆਂ ਕ੍ਰਾਸ ਡਿਪਾਰਟਮੈਂਟਸ ਜਿਹੜੀਆਂ ਉਹ ਵੰਡ ਦਿੱਤੀਆਂ ਆ। ਹਾਂਜੀ ਇਹਦਾ ਮਤਲਬ ਕੀ ਸਮਝਿਆ ਜਾਵੇ? ਵੀ ਆਪੋ ਆਪਣੇ ਪੱਧਰ ਦੇ ਉੱਤੇ ਛੱਡ ਦਿੱਤਾ ਆ, ਕਿ ਇਹਦੇ ਨਾਲ ਇਹ ਜ਼ਿਆਦਾ ਵੈਰਾਈਟੀ ਲੈ ਕੇ ਆਉਣ ਦੀ ਕੋਸ਼ਿਸ਼ ਆ ਸੇਫਟੀ ਨੂੰ ਲੈ ਕੇ? ਦੋਨੋਂ ਪਾਸੇ ਅੱਜ ਕੱਲ੍ਹ ਮੈਂ ਨਾ ਕਿਉਂਕਿ ਮੈਂ ਆਪ ਕਾਰਪੋਰੇਟ ਦੁਨੀਆ ਦੇ ਵਿੱਚ ਹੈ ਕਿ ਦੋਨੋਂ ਤਰ੍ਹਾਂ ਦੇ ਸਟਰਕਚਰ ਚੱਲਦੇ ਆ। ਸੋ ਹੈ ਨਾ, ਕੱਲੀ ਰਿਸਕ ਪ੍ਰੀਪੇਅਰਡਨੈਸ ਦੀ ਨਹੀਂ ਕਿ ਇਹ ਤਾਂ ਚੱਲ ਸਾਈਬਰ ਸਿਕਿਉਰਿਟੀ ਦੇ ਨਾਲ ਰਿਲੇਟਡ ਇਹਨੂੰ ਹੈ ਨਾ ਮਸਲੇ ਨੂੰ ਦੇਖ ਸਕਦੇ ਆਪਾਂ, ਜਾਂ ਇਨ ਜਨਰਲ ਵੀ AI ਦੇ ਨਾਲ ਰਿਲੇਟਡ ਮਸਲੇ ਦੇ ਉੱਤੇ ਇਹਨੂੰ ਆਪਾਂ ਦੇਖ ਸਕਦੇ ਹਾਂ। ਪਰ ਕਈ ਵਾਰ ਆਰਗੇਨਾਈਜੇਸ਼ਨਸ ਜਿਹੜੀਆਂ ਵਾ ਉਹ ਚੀਜ਼ਾਂ ਨੂੰ ਬੈਟਰ ਤਰੀਕੇ ਦੇ ਨਾਲ, ਵਧੀਆ ਤਰੀਕੇ ਦੇ ਨਾਲ ਚਲਾਉਣ ਦੇ ਲਈ ਰੀਸਟਰਕਚਰਿੰਗ ਕਰਦੀ ਹੈ। ਸੋ ਡਿਪੈਂਡ ਕਰਦਾ ਉਹਨਾਂ ਦੇ ਚਾਰਜ ਕੌਣ ਆ, ਇੰਚਾਰਜ ਕੌਣ ਆ ਉਸ ਡਿਪਾਰਟਮੈਂਟ ਦਾ, ਉਹਨੂੰ ਉਹਦੇ ਅਕੋਰਡਿੰਗਲੀ ਰੀਸਟਰਕਚਰ ਕਰ ਦਿੰਦਾ। ਜ਼ਿਆਦਾਤਰ ਰਾਜਕਰਨ ਮੈਂ ਇਹ ਦੇਖਿਆ ਕਿ ਜਦੋਂ ਤੁਸੀਂ ਆਪਟੀਮਾਈਜ਼ ਕਰਦੇ ਹੋ ਨਾ ਇਨਫਰਾਸਟ੍ਰਕਚਰ ਨੂੰ, ਬੇਸਿਕਲੀ ਪੈਸੇ ਘਟਾਉਣ ਦੇ ਲਈ ਜਾਂ ਉਹਦੀ ਸਪੀਡ ਵਧਾਉਣ ਦੇ ਲਈ ਕੰਮ ਦੇ ਲਈ, ਸੋ ਇਦਾਂ ਦੀ ਚੇਂਜਸ ਉਦੋਂ ਆਉਂਦੀਆਂ। ਸੋ ਗੱਲ ਇਹ ਹੈ ਕਿ ਓਪਨ AI ਨੇ ਜਿਹੜੀ ਡੈਡੀਕੇਟਿਡ ਪ੍ਰੀਪੇਅਰਡਨੈਸ ਟੀਮ ਸੀ ਉਹਨੂੰ ਡਿਸਬੈਂਡ ਕਰ ਦਿੱਤਾ। ਠੀਕ ਹੈ, ਇਹ ਟੀਮ AI ਦੇ ਜਿਹੜੇ ਐਡਵਾਂਸ AI ਮਾਡਲਸ ਆ, ਉਹਨਾਂ ਦੇ ਸਵੇਅਰ ਜਾਂ ਕੈਟਾਸਟ੍ਰੋਫਿਕ ਰਿਸਕਸ ਜਿਹੜੇ ਹੋ ਸਕਦੇ ਆ ਪੋਟੈਂਸ਼ੀਅਲੀ, ਉਹਨਾਂ ਨੂੰ ਇਵੈਲੂਏਟ ਕਰਦੀ ਸੀ। ਜਿਹਦੇ ਵਿੱਚ ਸਾਈਬਰ ਅਟੈਕ, ਬਾਇਓਲੋਜੀਕਲ ਯੂਜ਼, ਲਾਰਜ ਸਕੇਲ ਪ੍ਰੋਸੀਕਿਊਸ਼ਨ, ਆਟੋਨੋਮਸ AI ਸਿਸਟਮ ਦਾ ਹਿਊਮਨ AI ਤੋਂ ਬਾਹਰ ਜਾਣਾ, ਜਿਹਦਾ ਪਿੱਛੇ ਜੇ ਬੜਾ ਰੌਲਾ ਪਿਆ ਸੀ ਇੱਕ ਮਾਡਲ ਦਾ, ਰਾਈਟ, ਜਿਹਨੇ ਹਗਿੰਗ ਫੇਸ ਦੇ ਉੱਤੇ ਜਾ ਕੇ ਕੁਝ ਅਟੈਕ ਕੀਤੇ ਸੀ। ਸੋ ਉਹਦੇ ਤੋਂ ਬਾਅਦ ਸਾਰਿਆਂ ਨੇ ਕੁਛ ਨਾ ਕੁਛ ਜਿਹੜੇ ਚੇਂਜਸ ਆ ਉਹ ਲੈ ਕੇ ਆਂਦੇ ਸਾਹਮਣੇ। ਤੇ ਹੁਣ ਪਰ ਇਹ ਆ ਵੀ ਸਾਰੀ ਦੀ ਸਾਰੀ ਜਿਹੜੀ ਟੀਮ ਹੈ ਡਿਸਬੈਂਡ ਕਰ ਦਿੱਤੀ। ਉਹਦੇ ਵਿੱਚ ਉਹਨੇ ਕਿਹਾ ਕਿ ਆਪਾਂ ਸਪੈਸ਼ਲਾਈਜ਼ਡ ਜਿਹੜਾ ਕੰਮ ਆ ਇਹ ਟੀਮਾਂ ਦੇ ਵਿੱਚ ਵੰਡ ਦਿੱਤਾ। ਇੰਸਟੈਡ ਆਫ ਵੀ ਇੱਕ ਡੈਡੀਕੇਟਿਡ ਟੀਮ ਸਾਹਮਣੇ ਲੈ ਕੇ ਜਿਹੜੀ ਇਹਦੇ ਉੱਤੇ ਕੰਮ ਕਰੇ, ਉਹਦੀ ਬਜਾਏ ਜਿੱਦਾਂ ਵੱਖ-ਵੱਖ ਬਿਜ਼ਨਸ ਯੂਨਿਟ ਹੁੰਦੇ ਆ ਛੋਟੇ-ਛੋਟੇ, ਕੋਈ ਕਿਸੇ ਉਹਦੇ ਉੱਤੇ ਫੀਚਰ ਉੱਤੇ ਕੰਮ ਕਰ ਰਿਹਾ ਹੁੰਦਾ। ਸੋ ਉਹਦੇ ਵਿੱਚ ਜਿਹੜਾ QI ਆ, QA ਆ ਜਾਂ ਇਹਨੂੰ ਸਿਕਿਉਰਿਟੀ ਆ, ਉਹਨੂੰ ਇੰਟੀਗ੍ਰੇਟ ਕੀਤਾ ਗਿਆ, ਹੈ ਨਾ। ਤੇ ਉਹ ਕਹਿੰਦੇ ਵੀ ਇਹਨੂੰ ਨਾ ਇੱਕ ਰਾਜਕਰਨ ਉਹਨਾਂ ਦੇ ਕਹਿਣ ਦੇ ਮੁਤਾਬਿਕ ਇੱਕ ਸ਼ਿਫਟ ਲੈਫਟ ਸਟ੍ਰੈਟਜੀ ਦੇ ਤੌਰ ਦੇ ਉੱਤੇ ਕਿਤੇ ਆ ਜਾਂਦਾ। ਮੈਂ ਦੱਸ ਦੇਵਾਂ ਕਿ ਸ਼ਿਫਟ ਲੈਫਟ ਸਟ੍ਰੈਟਜੀ ਹੁੰਦਾ ਕਿ ਤੁਸੀਂ ਜਦੋਂ ਪ੍ਰੋਸੈਸਿਸ ਕੋਈ ਬਣਾ ਰਹੇ ਹੁੰਦੇ ਹੋ ਜਾਂ ਪ੍ਰੋਡਕਟ ਬਣਾ ਰਹੇ ਹੁੰਦੇ ਹੋ, ਉਹਦੇ ਵਿੱਚ ਤੁਸੀਂ ਕਿੱਥੇ ਇਹ ਪ੍ਰੋਡਕਟ ਗਲਤ ਜਾ ਸਕਦਾ, ਉਹਦਾ ਵੀ ਆਈਡੀਆ ਪਹਿਲੇ ਡਿਵੈਲਪਮੈਂਟ ਦੇ ਵਿੱਚ ਹੀ ਲੈ ਆਉਂਦੇ ਹੋ। ਇੰਸਟੈਡ ਆਫ ਵੀ ਤੁਸੀਂ ਪੂਰਾ ਡਿਵੈਲਪ ਬਣਾ ਲਿਆ, ਬਾਅਦ ਚ ਉਹਨੂੰ ਟੈਸਟ ਕੀਤਾ, ਹੈ ਨਾ, ਉੱਥੇ ਤੁਸੀਂ ਉਹਦੇ ਬਗਸ ਕੱਢਦੇ ਹੋ ਜਾਂ ਉਹਦੇ ਵਿੱਚ ਕੁਛ ਲੈ ਕੇ ਨਾ ਸ਼ਿਫਟ ਲੈਫਟ ਦੇ ਵਿੱਚ ਉਹ ਸਾਰੇ ਦਾ ਸਾਰਾ ਜਿਹੜਾ ਕਾਨਸੈਪਟ ਆ ਉਹ ਪਿੱਛੇ ਨੂੰ ਚਲੇ ਜਾਂਦਾ। ਹੁਣ ਇਹਦੇ ਦੋਨੋਂ ਪਾਸੇ ਹੀ ਆ ਰਾਜ ਕਰਨਾ। ਇੱਕ ਪਾਸਾ ਤੇ ਇਹ ਆ ਕਿ ਜਿਹੜਾ ਕਿ ਓਪਨ AI ਦਾ ਜਿਹੜਾ ਆਈਡੀਆ ਹੈਗਾ ਉਹ ਇਹ ਕਹਿੰਦੇ ਜਿਹੜਾ ਸੇਫਟੀ ਇੰਜੀਨੀਅਰ ਆ ਪ੍ਰੋਡਕਟ ਡਿਵੈਲਪਮੈਂਟ ਦੇ ਪਹਿਲੇ ਦਿਨ ਤੋਂ ਜੇ ਟੀਮ ਦਾ ਹਿੱਸਾ ਹੋਵੇ, ਜਿਹੜੀ ਪ੍ਰੋਬਲਮ ਰਿਲੀਜ਼ ਹੋਣ ਤੋਂ ਕੁਝ ਸਮਾਂ ਪਹਿਲਾਂ ਨਹੀਂ ਡਿਜ਼ਾਈਨ ਸਟੇਜ ਦੇ ਉੱਤੇ ਉਹਨੂੰ ਆਪਾਂ ਆਇਡੈਂਟੀਫਾਈ ਕਰ ਸਕਦੇ ਹਾਂ। ਤੇ ਇਹ ਲੌਜੀਕਲ ਵੀ ਗੱਲ ਲੱਗਦੀ ਆ, ਪਰ ਇਹਦੇ ਵਿੱਚ ਨਾਲ ਦੇ ਨਾਲ ਇੱਕ ਵੱਡਾ ਰਿਸਕ ਇਹ ਬਣ ਜਾਂਦਾ ਕਿ ਜਿਹੜੀ ਇੰਡੀਪੈਂਡੈਂਟ ਸੇਫਟੀ ਟੀਮ ਹੁੰਦੀ ਆ ਨਾ, ਉਹ ਕਈ ਵਾਰ ਅਨਕੰਫਰਟੇਬਲ ਸਵਾਲ ਤੁਹਾਨੂੰ ਪੁੱਛਦੇ ਆ। ਮੰਨ ਲਓ ਮਿਸਾਲ ਦੇ ਤੌਰ ਦੇ ਉੱਤੇ ਮੈਂ ਕਿਸੇ ਇਕੋਸਿਸਟਮ ਦੇ ਵਿੱਚ ਕੰਮ ਕਰ ਰਿਹਾ। ਸੋਸ਼ਲ ਮੀਡੀਆ ਉੱਤੇ ਵੀ ਇਹ ਚੀਜ਼ ਬੜੀ ਹੁੰਦੀ ਹੈ ਕਿ ਜਦੋਂ ਤੁਸੀਂ ਇੱਕ ਤਰ੍ਹਾਂ ਦੇ ਲੋਕਾਂ ਨੂੰ ਫੋਲੋ ਕਰਦੇ ਹੋ, ਤੁਸੀਂ ਉਸ ਇਕੋ ਚੈਂਬਰ ਦੇ ਵਿੱਚ, ਇਕੋਸਿਸਟਮ ਦੇ ਵਿੱਚ ਹੀ ਰਹਿ ਜਾਂਦੇ ਹੋ। ਜਿਹੜੇ ਡਿਵੈਲਪਮੈਂਟ ਵਾਲੇ ਆ, ਉਹਨਾਂ ਦਾ ਪ੍ਰੋਡਕਟ ਉਹਨਾਂ ਦੇ ਅਕੋਰਡਿੰਗਲੀ ਸਾਰਿਆਂ ਦਾ ਬੈਸਟ ਹੁੰਦਾ। ਹੁਣ ਸਾਰੇ ਜਣੇ ਪ੍ਰਾਊਡ ਕਰਦੇ ਜਦੋਂ ਕੋਈ ਵੀ ਆਪਣਾ ਪ੍ਰੋਡਕਟ ਬਣਾਇਆ, ਹੈ ਨਾ, ਤਾਂ ਉਹਨਾਂ ਨੂੰ ਇਹ ਲੱਗਦਾ ਕਿ ਇਹ ਬਿਲਕੁਲ ਫਲॉलेस ਆ। ਤੇ ਉਹ ਕਈ ਵਾਰ ਅਨਕੰਫਰਟੇਬਲ ਉਹਦੇ ਵਿੱਚ ਨਹੀਂ ਆਉਂਦੇ ਕਿਉਂਕਿ ਦੇ ਜਸਟ ਟੂ ਪ੍ਰਾਊਡ ਆਫ ਥਿੰਗਸ। ਸੋ ਜਦੋਂ ਇੱਕ ਡੈਡੀਕੇਟਿਡ ਟੀਮ ਹੁੰਦੀ ਨਾ ਰਾਜ ਕਰਨ, ਉਹਦੇ ਵਿੱਚ ਇਹ ਹੈ ਕਿ ਉਹ ਉਹਨਾਂ ਨੂੰ ਅਨਕੰਫਰਟੇਬਲੀ ਆਊਟ ਆਫ ਦਾ ਬਾਕਸ ਵੀ ਸਵਾਲ ਪੁੱਛਦੇ ਆ,
ਜਾਂ ਉਹਨਾਂ ਨੂੰ ਕਹਿਣ ਕੋਈ ਆਈਡੀਆ ਸਿਨੈਰੀਓਜ਼ ਇਦਾਂ ਦੇ ਦਿੰਦੇ ਜਿਹੜੇ ਡਿਜ਼ਾਈਨ ਡਿਵੈਲਪਮੈਂਟ ਟੀਮ ਨੇ ਸੋਚੇ ਨਹੀਂ ਹੁੰਦੇ ਬਿਕਾਜ਼ ਦੇ ਆਰ ਸੋ ਪੋਜ਼ਿਟਿਵ ਅਬਾਊਟ ਥਿੰਗਸ। ਹੂੰ, ਸੋ ਉਹਦੇ ਵਿੱਚ ਇਹ ਜਿਹੜੇ ਵੀ ਇਸ ਕੇਸ ਦੇ ਵਿੱਚ ਆਪਾਂ ਚੈਟ ਜੀਪੀਟੀ ਦੀ ਗੱਲ ਕਰ ਲਈ ਤੇ ਉਹ ਕਹਿਣਗੇ ਵੀ ਭਾਈ ਇਹ ਨਵਾਂ ਮਾਡਲ ਸੱਚੀ ਮੁੱਚੀ ਤਿਆਰ ਆ ਹੈ ਨਾ, ਇਹਦੀ ਬਿਜ਼ਨਸ ਦੀ ਡੈਡਲਾਈਨ ਡਿਲੇ ਕੀ ਹੋਵੇ, ਇਹਦੀ ਕੈਪੇਬਿਲਿਟੀ ਕੀ ਹੈ, ਜੇ ਮੰਨ ਲਓ ਡੇਂਜਰਸ ਹੋ ਜੇ ਤੇ ਇਹਦਾ ਆਪਾਂ ਕੋਈ ਫਾਲ ਬੈਕ ਪਲਾਨ ਕੀ ਆ, ਇਹਦੀ ਐਕਸੈਸ ਰਿਸਟ੍ਰਿਕਟ ਕਰਨੀ ਚਾਹੀਦੀ ਹੈ ਕਿ ਨਹੀਂ। ਹੂੰ, ਸੋ ਇਹ ਜਿਹੜੇ ਕੰਮ ਆ ਨਾ, ਇਹ ਜਿਹੜਾ ਰਿਸਕ ਆ ਇਹ ਕੈਰੀ ਕਰ ਰਹੇ ਆ ਇੱਥੇ। ਸੋ ਬੇਸਿਕਲੀ ਆਪਾਂ ਹੁਣ ਇਹ ਕਹੀਏ ਵੀ ਆਪਾਂ ਇੱਥੇ ਸਟੂਡੀਓ 'ਤੇ ਬਹਿ ਕੇ ਸਾਨੂੰ ਓਪਨ ਏਆਈ ਦੇ ਨਾਲੋਂ ਜ਼ਿਆਦਾ ਪਤਾ ਤੇ ਉਹ ਤਾਂ ਨਹੀਂ ਆ, ਪਰ ਉਹਨਾਂ ਦੇ ਕਹਿਣ ਦੇ ਮੁਤਾਬਿਕ ਤੇ ਇਹ ਜਿਹੜੀ ਚੀਜ਼ ਆ ਡਿਪੈਂਡ ਕਰਦਾ ਉਹਦਾ ਬੈਕ ਐਂਡ ਕੀ ਚੱਲ ਰਿਹਾ, ਕਿਉਂਕਿ ਜਿੱਦਾਂ ਪੋਲੀਟਿਕਸ ਹੁੰਦੀ ਆ ਕਾਰਪੋਰੇਸ਼ਨ ਦੇ ਵਿੱਚ ਵੀ ਇਦਾਂ ਹੀ ਚੱਲਦਾ, ਸਾਹਮਣੇ ਕੁਛ ਦਿਖਾਇਆ ਜਾਂਦਾ ਅੰਦਰ ਕੁਛ ਹੁੰਦਾ। ਇਹ ਉਹਨਾਂ 'ਚ ਪੈਸੇ ਬਚਾਉਣ ਦੇ ਲਈ ਕੀਤਾ ਜਾਂ ਸੱਚੀ ਮੁੱਚੀ ਉਹਨਾਂ ਆਪਣਾ ਰੀਅਲ ਥਾਟ ਦੇ ਨਾਲ ਲੈ ਕੇ ਚੱਲੇ ਆ, ਡਾਊਨ ਪਲੇ ਨਹੀਂ ਕਰ ਰਹੇ ਰਿਸਕ ਨੂੰ ਤੇ ਰੀਅਲ ਥਾਟ ਨੂੰ ਲੈ ਕੇ ਚੱਲ ਰਹੇ ਆ ਵੀ ਹੂੰ, ਇਸ ਹੂੰ, ਹੂੰ, ਤਰੀਕੇ ਦੇ ਨਾਲ ਆਪਾਂ ਸ਼ਿਫਟ ਲੈਫਟ ਸਟ੍ਰੈਟਜੀ ਦੇ ਨਾਲ ਇਹਨੂੰ ਚੰਗੇ ਤਰੀਕੇ ਦੇ ਨਾਲ ਜਿਹੜੇ ਰਿਲੀਜ਼ ਆ ਔਨ ਟਾਈਮ ਉਹ ਕਰ ਲਾਂਗੇ। ਹੂੰ। ਸੋ ਪਰ ਬੇਸਿਕਲੀ ਉਹ ਉਹਨਾਂ ਜਿਹੜਾ ਇਹ ਜਿਹੜੀ ਇਹ ਟੀਮ ਨੂੰ ਡਿਸਬੈਂਡ ਕੀਤਾ, ਇਹਨੂੰ ਸਮਝਣ ਦੀ ਲੋੜ ਆ ਕਿਉਂਕਿ ਮੈਂ ਆਨਲਾਈਨ ਦੇਖ ਰਿਹਾ ਸੀ ਉਹਦੇ ਵਿੱਚ, ਕਿਉਂਕਿ ਅੱਜ-ਕੱਲ੍ਹ ਕਲਿੱਕ ਬੇਟ ਦਾ ਜ਼ਮਾਨਾ ਥੋੜ੍ਹਾ ਜਿਹਾ ਜ਼ਿਆਦਾ, ਉਹਦੇ ਵਿੱਚ ਹੂੰ। ਇਹ ਕਿਹਾ ਜਾਂਦਾ ਕਿ ਓਪਨ ਏਆਈ ਨੇ ਜਿਹੜੀ ਆਪਣੀ ਸਿਕਿਉਰਿਟੀ ਟੀਮ ਆ ਉਹ ਖਤਮ ਕਰ ਦਿੱਤੀ, ਵਿਚ ਇਜ਼ ਨਾਟ ਟਰੂ। ਜੀ। ਹਰਵਿੰਦਰ, ਤੁਸੀਂ ਜਿੱਦਾਂ ਦੱਸਿਆ ਵੀ ਤੁਸੀਂ ਇਹ ਇਨਫਰਾਸਟ੍ਰਕਚਰ ਜਾਂ ਇਸ ਸਿਸਟਮ ਦੇ ਵਿੱਚ ਰਹੇ ਆ, ਤੁਹਾਡੇ ਹਿਸਾਬ ਨਾਲ ਸ਼ਿਫਟ ਲੈਫਟ ਸ਼ਿਫਟ ਲੈਫਟ ਪਾਲਿਸੀ, ਜੀ। ਸ਼ਿਫਟ ਲੈਫਟ ਜਿਹੜੀ ਇਹ ਚੱਲਦੀ ਆ, ਇਹ ਕਾਮਯਾਬ ਆ ਕਿ ਡੈਡੀਕੇਟਿਡ ਕੁਆਲਿਟੀ QA ਟੀਮ ਜਿਹੜੀ ਆ ਉਹ ਕਾਮਯਾਬ? ਰਾਜਕਰਨ ਦੋਹੇ ਚਾਹੀਦੀਆਂ ਹੁੰਦੀਆਂ ਮੇਰੇ ਅਕੋਰਡਿੰਗਲੀ। ਸ਼ਿਫਟ ਲੈਫਟ ਸਟ੍ਰੈਟਜੀ ਦਾ ਬੈਨੀਫਿਟ ਇਹ ਹੁੰਦਾ ਕਿ ਇਹ ਤੁਹਾਡੀ ਕਾਸਟ ਸੇਵਿੰਗ ਦੇ ਵਿੱਚ ਹੈਲਪ ਕਰਦੀ ਆ। ਤੁਸੀਂ ਜਦੋਂ ਕੋਈ ਬੱਗ ਨੂੰ ਸਟੇਟ which ਤੋਂ sounds more in line with corporate world, ਵੀ cost ਹਾਂਜੀ, cutting is ਵੀ ਕਾਸਟ ਮੁੱਖ ਕਟਿੰਗ ਤੌਰ ਵਿੱਚ ਦੇ ਉੱਤੇ ਜੇ ਉਹਨਾਂ ਨੇ ਕੋਈ ਫੋਕਸ ਕਰਨਾ। ਸਾਰਾ ਡਿਵੈਲਪਮੈਂਟ ਕਰ ਲਈ, ਬਾਅਦ ਵਿੱਚ ਕੋਈ ਬੱਗ ਸਾਹਮਣੇ ਆਇਆ ਜਾਂ ਕੋਈ ਉਹਨੇ ਨੁਕਸਾਨ ਕੀਤਾ, ਦੈਨ ਯੂ ਹੈਵ ਟੂ ਗੋ ਬੈਕ ਟੂ ਦ ਬੇਸਿਕ। ਹੂੰ, ਹੈਜ਼ ਟੂ ਗੋ ਥਰੂ ਦ ਅਗੇਨ ਸਾਰੀ ਦੀ ਸਾਰੀ ਪ੍ਰੋਸੈਸ ਬਾਰ-ਬਾਰ ਤੁਸੀਂ ਕਰਦੇ ਹੋ। ਹੂੰ, ਪਰ ਮੈਨੂੰ ਲੱਗਦਾ ਕਿ ਦੋ ਹੀ ਚਾਹੀਦੀਆਂ ਹੁੰਦੀਆਂ। ਮੈਂ ਨਾ ਹਾਈਬ੍ਰਿਡ ਵਿੱਚ ਵਰਕ ਕੀਤਾ, ਮੈਂ ਤਿੰਨੇ ਤਰੀਕੇ ਦੇ ਨਾਲ ਕੀਤਾ ਹੋਇਆ ਵੀ ਜਿਹਦੇ ਵਿੱਚ ਤੁਸੀਂ ਫੁੱਲ ਫਲੈਜ ਡਿਵੈਲਪਮੈਂਟ ਕਰ ਲੈਂਦੇ ਹੋ, ਉਹ ਤੋਂ ਬਾਅਦ ਤੁਸੀਂ ਫਟਾਫਟ ਪ੍ਰੋਡਕਟ ਬਣ ਕੇ ਬਾਹਰ ਸੁੱਟ ਦਿੰਦੇ QA ਟੀਮ ਦੇ ਕੋਲ ਚਲਾ ਜਾਂਦਾ ਤੇ ਉਹਨੂੰ ਕੁਇਕਲੀ ਟੈਸਟ ਕਰ ਲੈਂਦਾ ਐਂਡ ਯੂ ਕੀਪ ਡੂਇੰਗ ਇਟ। ਉਹਦੇ ਨਾਲ ਤੁਹਾਡੀ ਜਿਹੜਾ ਡਿਵੈਲਪਮੈਂਟ ਟਾਈਮ ਆ ਬੜਾ ਫਾਸਟ ਹੁੰਦਾ, ਪਰ ਆਫ ਕੋਰਸ ਉਹਦੇ ਚਾਂਸ ਹੁੰਦੇ ਵੀ ਉਹ 'ਚ ਬਗ ਜ਼ਿਆਦਾ ਹੋਣ ਤੇ ਉਹਦੇ ਕਰਕੇ ਤੁਸੀਂ QA ਟੀਮਸ ਦੇ ਕੋਲੋਂ ਤੁਹਾਡੇ ਜਿਹੜੇ ਬਗਸ ਆ ਕੱਢ ਦਿੰਦੇ ਆ, ਦੈਨ ਦੇ ਹੂੰ, ਮੂਵ ਔਨ ਟੂ ਨੈਕਸਟ ਸਪ੍ਰਿੰਟ, ਜਿਹੜੇ ਫੀਡਬੈਕ ਦਾ ਇਨਫਰਾਸਟ੍ਰਕਚਰ ਜੋ ਹੁੰਦਾ ਹੂੰ, ਉਹ ਵੀ ਚੱਲਦਾ ਰਹਿੰਦਾ। ਸੋ ਦੂਸਰੀ ਚੀਜ਼ ਜਿਹੜੀ ਆ ਸ਼ਿਫਟ ਲੈਫਟ ਸਟ੍ਰੈਟਜੀ ਦੇ ਨਾਲ ਇਹ ਵੀ ਕਾਸਟ ਦੇ ਵਿੱਚ ਕਾਫੀ ਇਹਦੀ ਹੈਲਪ ਹੁੰਦੀ ਹੈ ਚੀਜ਼ਾਂ ਦੀ। ਪਰ ਇਹ ਮੈਨੂੰ ਇਹ ਲੱਗਦਾ ਕਿ ਜਦੋਂ ਇੱਕ ਪ੍ਰੋਡਕਟ ਇੱਕ ਪਾਰਟਿਕੂਲਰ ਲੈਵਲ ਆਫ ਮੈਚਿਓਰਿਟੀ ਦੇ ਉੱਤੇ ਆਉਂਦਾ ਵਾ, ਫਿਰ ਸ਼ਿਫਟ ਲੈਫਟ ਸਟ੍ਰੈਟਜੀ ਜਿਹੜੀ ਆ ਉਹ ਜ਼ਿਆਦਾ ਕਾਮਯਾਬ ਹੁੰਦੀ ਆ। ਪਰ ਹੂੰ, ਜਿਹੜੀ ਆ ਹੁਣ AI ਦੇ ਫੀਲਡ ਦੇ ਵਿੱਚ ਕਿਉਂਕਿ ਨਿੱਤ ਨਵੀਂ ਚੇਂਜਸ ਹੋ ਰਹੀਆਂ, ਇਹਦੇ ਵਿੱਚ ਮੈਨੂੰ ਲੱਗਦਾ ਕਿ ਹਾਈਬ੍ਰਿਡ ਜਿਹੜਾ ਵਾ ਇਨਫਰਾਸਟ੍ਰਕਚਰ ਜਿਹਦੇ ਵਿੱਚ ਕੁਛ ਟੀਮ ਜਿਹੜੀਆਂ ਉਹ ਲਗਾਤਾਰ ਜਿੱਦਾਂ ਪਹਿਲੇ ਗੱਲ ਕੀਤੀ ਥਿੰਕਿੰਗ ਆਊਟ ਆਫ ਦਾ ਬਾਕਸ ਉਹ ਚੱਲਣ, ਤੇ ਕੁਛ ਜਿਹੜੀਆਂ ਟੀਮਸ ਆ ਉਹ ਅੰਦਰ ਸ਼ਿਫਟ ਲੈਫਟ ਸਟ੍ਰੈਟਜੀ ਦੇ ਅਕੋਰਡਿੰਗ ਚੱਲਦੀਆਂ ਰਹਿਣ। ਅੱਛਾ ਹਰਵਿੰਦਰ, ਇੱਥੇ ਫਿਰ ਹੁਣ ਜ਼ਿਆਦਾ ਤੇ ਜ਼ਰੂਰੀ ਫਿਰ ਨਹੀਂ ਹੋ ਉਹਦੀ ਜਾਂਦਾ? ਕਾਸਟ ਦਾ ਹੂੰ, ਹੂੰ। ਸੌਰੀ ਅਖੀਰਲਾ ਸਟੇਟਮੈਂਟ ਸੀ ਉਹਦੇ ਨਾਲ ਫਿਰ ਜਿਹੜੀ ਕਾਸਟ ਆ ਆਲਮੋਸਟ ਡਬਲ ਹੋ ਜਾਂਦੀ ਚੀਜ਼ਾਂ ਦੀ। ਮੈਂ ਇਹ ਕਹਿਣਾ ਚਾਹ ਰਿਹਾ ਸੀਗਾ ਵੀ ਇਹੋ ਜਿਹੇ ਮਾਮਲਿਆਂ ਦੇ ਵਿੱਚ ਫਿਰ ਜ਼ਿਆਦਾ ਜ਼ਰੂਰੀ ਨਹੀਂ ਹੋ ਜਾਂਦਾ ਵੀ ਸਿਕਿਉਰਿਟੀ, ਕੁਆਲਿਟੀ ਅਸ਼ੋਰੈਂਸ, ਗਾਰਡ ਰੇਲਸ ਉਹਦੇ ਤੇ ਜ਼ਿਆਦਾ ਫੋਕਸ ਹੋਵੇ, ਜਦੋਂ ਇਦਾਂ ਦੀਆਂ ਰਿਪੋਰਟਸ, ਇਦਾਂ ਦੀਆਂ ਖਬਰਾਂ ਆ ਰਹੀਆਂ ਹੋਣ ਵੀ ਇਹਨਾਂ ਦੇ ਜਿਹੜੇ ਸਿਸਟਮ ਉਹ ਦੂਜੇ ਸਿਸਟਮਾਂ 'ਚ ਜਾ ਕੇ ਖਰਾਬੀਆਂ ਕਰਦੇ ਆ, ਖੁਦ ਹੈਕਿੰਗ ਕਰਨ ਲੱਗ ਜਾਂਦੇ ਆ, ਵੀ ਗਾਰਡ ਰੇਲਸ, ਚਲੋ ਉਹ ਆਪਾਂ ਅੰਡਰਸਟੈਂਡ ਕਰਦੇ ਆ ਵੀ, ਪਰ ਹੁਣ ਜੇ ਇਨਸਾਨਾਂ ਨੇ ਹੀ ਇਸ ਦੇ ਥਰੂ ਕਰਨਾ ਹੈ ਤੇ ਇਨਸਾਨ ਤਾਂ ਗਲਤੀ ਦਾ ਪੁਤਲਾ ਆ, ਇਹਨੇ ਹਾਂਜੀ। ਕਿਤੇ ਨਾ ਕਿਤੇ ਗਲਤੀਆਂ ਕਰਨੀਆਂ, ਇੱਥੇ ਕਿਤੇ ਕਈ ਚੀਜ਼ਾਂ ਜਿਹੜੀਆਂ ਉਹ ਛੱਡਣੀਆਂ ਹੀ ਆ। ਸੋ ਉੱਥੇ ਫਿਰ ਹੋਰ ਜ਼ਿਆਦਾ ਇੰਪੋਰਟੈਂਟ ਨਹੀਂ ਬਣ ਜਾਂਦਾ ਇਹ ਚੀਜ਼ਾਂ ਨੂੰ ਮੇਨਟੇਨ ਕਰਨਾ, ਤੇ ਇਹ ਜਿਹੜੀਆਂ ਸੇਫਟੀ ਰਿਸਪੌਂਸਿਬਿਲਿਟੀ ਹੋਰ ਜ਼ਿਆਦਾ ਇਹਨਾਂ ਦੇ ਉੱਤੇ ਭਾਰ ਆਉਣਾ ਚਾਹੀਦਾ? ਰਾਜਕਰਨ ਦੀ ਕਈ ਤਹਿਵਾਂ ਵਾ ਐਕਚੁਅਲੀ, ਤੁਹਾਡੀ ਗੱਲ 100% ਠੀਕ ਆ, ਪਰ ਇਹਦੇ ਨਾਲ ਇਹ ਵੀ ਦੇਖਿਆ ਜਾਏ ਨਾ ਓਪਨ AI ਵੱਡਾ ਨਾਮ ਆ, ਹੂੰ, ਹੈ ਨਾ, ਹੂੰ, ਉਹਨੂੰ ਕੁਛ ਨਾ ਕੁਛ ਤੇ ਉਹਨਾਂ ਦੀ ਅਸੈਸਮੈਂਟ ਕਹਿੰਦੀ ਹੋਊਗੀ ਨਾ ਵੀ ਆਹ ਤਰੀਕੇ ਦੇ ਨਾਲ ਕਰੋ ਠੀਕ ਰਹੂਗਾ। ਦੂਸਰੀ ਰਾਜਕਰਨ ਮੈਂ ਇਹ ਵੀ ਦੇਖਿਆ ਐਂਥਰੋਪਿਕ ਤੋਂ ਓਵਰ ਦ ਪੀਰੀਅਡ ਆਫ ਟਾਈਮ ਆਪਾਂ ਵੀ ਲਰਨ ਕਰਦੇ ਹਾਂ, ਇਹ ਆ ਕਿ ਕਈ ਵਾਰ ਨਾ ਚੀਜ਼ਾਂ ਨੂੰ ਵਾਲਾ ਵਧਾ ਕੇ ਪੇਸ਼ ਕੀਤਾ ਜਾਂਦਾ, ਕੋਈ ਏਡੀ ਗੱਲ ਹੁੰਦੀ ਨਹੀਂ ਉਹਦੇ 'ਚ, ਜਸਟ ਬਿਕਾਜ਼ ਟੂ ਸ਼ੋ ਵੀ ਸਾਡੇ ਮਾਡਲ ਦੀ ਇੰਨੀ ਜ਼ਿਆਦਾ ਕੈਪੇਬਿਲਿਟੀ, ਅਸੀਂ ਇੰਨੇ ਐਡਵਾਂਸ ਆ, ਕੋਈ ਇੱਦਾਂ ਦੀ ਕੋਈ ਨੈਗੇਟਿਵ ਨਿਊਜ਼ ਵੀ ਜਿਹੜੀ ਉਹ ਬਾਹਰ ਕੱਢ ਦਿੰਦੇ ਜਸਟ ਟੂ ਸਟੇ ਇਨ ਲਾਈਮਲਾਈਟ। ਹੁਣ ਇਹ ਸਾਰੀਆਂ ਕੰਪਨੀਜ਼ ਨੇ ਹੁਣ IPO ਦੇ ਉੱਤੇ ਜਾਣਾ, ਇਹਨਾਂ ਦੇ ਰੈਕੋਰਡ IPO ਤਿਆਰ ਹੋ ਰਹੇ ਆ, ਹੈ ਨਾ। ਹੂੰ, ਅੱਜ ਮੈਂ ਹੂੰ, ਪੜ੍ਹਦਾ
ਸ਼ਾਇਦ ਐਂਥਰੋਪਿਕ ਦੀ ਨਿਊਜ਼ ਸੀ ਕਿ ਉਹਦਾ $65 ਬਿਲੀਅਨ ਦਾ ਜਿਹੜਾ ਰੈਵਨਿਊ ਉਹ ਪਹੁੰਚ ਗਿਆ 7 ਟਾਈਮਸ ਫਰੋਮ ਲਾਸਟ ਈਅਰ, ਹੈ ਨਾ, 7 ਗੁਣਾ। ਸੋ ਉਹ ਰੈਕੋਰਡ ਆਈਪੀਓ ਦੇ ਉੱਤੇ ਉਹਨਾਂ ਦੀ ਅੱਖ ਆ। ਉਹਦੇ ਵਿੱਚ ਕਈ ਵਾਰ ਇਦਾਂ ਦੀ ਜੇ ਕੋਈ ਨਿਊਜ਼ ਆ ਜਾਏ ਕਿ ਉਹਨਾਂ ਦਾ ਇਹਨਾਂ ਦਾ ਵੀ ਐਡੀ ਤਗੜਾ ਜਿਹੜਾ ਮਾਡਲ ਆ ਉਹ ਤਿਆਰ ਕਰ ਲਿਆ ਕਿ ਜਿਹਨੇ ਪਤਾ ਨਹੀਂ ਕੀ ਕਰ ਦੇਣਾ ਦੁਨੀਆ ਦੇ ਵਿੱਚ, ਉਹਦੇ ਨਾਲ ਜਿਹੜੀ ਪਬਲਿਕ ਸੈਂਟੀਮੈਂਟ ਆ ਉਹਨੂੰ ਆਪਣੇ ਵੱਲ ਸਵੇ ਕਰਨ ਨੂੰ ਵੀ ਹੁੰਦਾ ਤੇ ਉਹਦੇ ਕਰਕੇ ਉਹਨਾਂ ਦੀ ਜਿਹੜੀ ਇਨਵੈਸਟਮੈਂਟ ਆ, ਹੈ ਨਾ, ਸਾਰੇ ਜਣੇ ਚਾਹੁੰਦੇ ਕਿ ਉਸ ਕੰਪਨੀ ਦੇ ਵਿੱਚ ਅਸੀਂ ਇਨਵੈਸਟ ਕਰੀਏ। ਸੋ ਉਹਦੇ ਕਰਕੇ ਵੀ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਚ ਨੋ ਡਾਊਟ ਮੈਂ ਇਹਨੂੰ ਕਿਸੇ ਪਾਸੇ ਪਿੱਛੇ ਨਹੀਂ ਰੱਖ ਰਿਹਾ ਵੀ ਇਹਨਾਂ ਦੀ ਕੈਪੇਬਿਲਿਟੀ ਓਵਰ ਦ ਪੀਰੀਅਡ ਆਫ ਟਾਈਮ ਬਹੁਤ ਜ਼ਿਆਦਾ ਇੰਪਰੂਵ ਹੋਈ ਆ, ਉਹ ਵੀ ਬਿਲਕੁਲ ਗੱਲ ਠੀਕ ਆ। ਪਰ ਕਈ ਵਾਰ ਕੁਛ ਇੱਦਾਂ ਦੀ ਜਿਹੜੀ ਚੀਜ਼ਾਂ ਹੁੰਦੀਆਂ ਨਾ, ਜਿਹਦਾ ਐਕਚੁਅਲ ਰੀਅਲ ਲਾਈਫ ਦੇ ਵਿੱਚ ਮਤਲਬ ਕੋਈ ਨਹੀਂ ਹੁੰਦਾ, ਬਟ ਜਸਟ ਟੂ ਸਟੇ ਇਨ ਲਾਈਮਲਾਈਟ ਕੋਈ ਇੱਦਾਂ ਦੀ ਜਿਹੜੀ ਨਿਊਜ਼ ਆ ਉਹ ਕੰਪਨੀ ਬਾਹਰ ਕੱਢ ਜੀ। ਅੱਛਾ ਹਰਵਿੰਦਰ, ਆਪਾਂ ਇੱਥੇ ਇੱਕ ਹੁਣ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਦੇ ਲਈ ਆਪਾਂ ਥੋੜਾ ਜਿਹਾ ਰੁਕਦੇ ਹਾਂ ਤੇ ਗੱਲਬਾਤ ਨੂੰ ਜਿਹੜਾ ਆ ਉਹ ਆਪਾਂ ਕੰਟੀਨਿਊ ਰੱਖਾਂਗੇ। ਤੇ ਜੁੜੇ ਰਹੋ ਇਦਾਂ ਹੀ ਸਾਰੇ ਜਾਣੇ ਸਰੋਤਿਓ ਸਾਡੇ ਨਾਲ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਮਿਲਦੇ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਪੰਜਾਬੀ ਟੈਕ ਟਾਕ, ਮੈਂ ਰਾਜਕਨਵੀਰ ਸਿੰਘ, ਹਰਵਿੰਦਰ ਸਿੰਘ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਕ ਸਰੋਤੇ ਤੇ ਵਿਊਅਰਸ ਦਾ ਫੇਰ ਤੋਂ ਨਿੱਘਾ ਜੀ ਆਇਆਂ ਕਹਿੰਦੇ ਆ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਆਪਣੇ ਖਾਸ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਜੀ। ਪ੍ਰੋਗਰਾਮ ਦੇ ਵਿੱਚ ਅਗਲੀ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ, ਜਿਸ ਦੇ ਉੱਤੇ ਆਪਾਂ ਕਾਫੀ ਵਾਰੀ ਚਰਚਾ ਪਹਿਲਾਂ ਵੀ ਕੀਤੀ ਆ ਤੇ ਇਸ ਦੇ ਉੱਤੇ ਲਗਾਤਾਰ ਗੱਲ ਹੋਣੀ ਚਾਹੀਦੀ ਆ। ਮੈਟਾ, ਇੰਸਟਾਗ੍ਰਾਮ ਦੀ ਜਿਹੜੀ ਪੇਰੈਂਟ ਕੰਪਨੀ ਆ, ਟੀਨਏਜਰਸ ਖਾਸ ਕਰਕੇ ਜਿਹੜੀਆਂ ਕੁੜੀਆਂ ਆ ਉਹਨਾਂ ਦੇ ਲਈ ਬੜਾ ਹਾਰਮਫੁਲ ਇਹਨਾਂ ਦਾ ਐਲਗੋਰਿਦਮ ਰਿਹਾ ਆ। ਉਹਨਾਂ ਨੂੰ ਹੈਲਥ ਸਮੱਸਿਆਵਾਂ, ਮੈਂਟਲ ਸਮੱਸਿਆਵਾਂ, ਇੱਥੋਂ ਤੱਕ ਕਿ ਕਈਆਂ ਨੇ ਆਪਣੇ ਆਪ ਨੂੰ ਵੀ ਮਾਰ ਮੁਕਾਇਆ ਇਸ ਐਲਗੋਰਿਦਮ ਦੇ ਜਿਹੜੀ ਉਹ ਚੱਲਦੇ ਆ। ਐਲਗੋਰਿਦਮ ਤਾਂ ਆਪਾਂ ਕਹਿ ਰਹੇ ਹਾਂ ਵੀ ਮੇਨ ਜਿਹੜਾ ਉਹਨਾਂ ਨੂੰ ਫੀਡਬੈਕ ਆਪਣੀ ਜ਼ਿੰਦਗੀ ਦੀ ਉਸ ਦੇ ਆਧਾਰ ਦੇ ਉੱਤੇ ਉਹ ਚੱਲਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਸੀ ਤੇ ਉਹਦਾ ਨੈਗੇਟਿਵ ਇਫੈਕਟ ਬਹੁਤ ਸੀਗਾ। 4 ਸੂਬਿਆਂ ਦੇ ਵਿੱਚ ਫੈਡਰਲ ਟ੍ਰਾਇਲ ਚੱਲ ਰਿਹਾ ਆ ਤਕਰੀਬਨ $1.4 ਟ੍ਰਿਲੀਅਨ ਦਾ, ਵੀ ਬੱਚਿਆਂ ਨੂੰ ਇਹਨਾਂ ਨੇ ਨੁਕਸਾਨ ਪਹੁੰਚਾਇਆ ਆ ਤੇ ਇੱਕ ਨਸ਼ੀਲੇ ਪਦਾਰਥਾਂ ਨੂੰ ਅਡਿਕਟਿਵ ਜਿਹੜੀ ਉਹ ਹੈਗੀ ਆ। ਸੋ ਇਹ ਇਸ ਟਾਈਮ ਮਸਲਾ ਜਿਹੜਾ ਆ ਹਰਵਿੰਦਰ ਸਿੰਘ ਬਣਿਆ ਪਿਆ ਆ। ਕਿੱਧਰ ਨੂੰ ਜਾਂਦੀ ਲੱਗਦੀ ਹੈ ਗੱਲ, ਖਾਸ ਕਰਕੇ ਉਦੋਂ ਜਦੋਂ ਇਹ ਮਲਟੀ ਟ੍ਰਿਲੀਅਨ ਡਾਲਰ ਇਹ ਆਪ ਖੁਦ ਕੰਪਨੀਆਂ ਆ ਟੀਨ ਅਕਾਊਂਟਸ ਵੀ ਲੈ ਕੇ ਆਏ ਆ, ਪ੍ਰਸ਼ਾਸਨ ਦੇ ਨਾਲ ਵੀ ਬੜੀ ਨੇੜਤਾ ਜਿਹੜੀ ਉਹ ਹੈਗੀ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ, ਕਿਵੇਂ ਦੇਖਦੇ ਹੋ ਕਿੱਧਰ ਨੂੰ ਜਾਊਗੀ ਇਹ ਗੱਲ? ਕਿੱਧਰ ਨੂੰ ਜਾਊ ਉਹਦੇ ਬਾਰੇ ਤੇ ਬਾਅਦ ਵਿੱਚ ਆਪਾਂ ਗੱਲ ਕਰਦੇ ਹਾਂ, ਪਹਿਲਾਂ ਗੱਲ ਕਰਦੇ ਕਿ ਹੈ ਕੀ ਹੈ। ਵੈਸੇ ਆਪਣੇ ਡੈਡੀਕੇਟਿਡ ਨਾ ਆਪਾਂ ਕਿੰਨੇ ਟਾਕ ਸ਼ੋ ਕੀਤੇ ਆ, ਮੈਨੂੰ ਚੇਤਾ ਕਿ 5 ਤਾਂ ਘੱਟੋ ਘੱਟ ਆਪਾਂ ਟਾਕ ਸ਼ੋ ਕੀਤੇ ਆ ਸੋਸ਼ਲ ਮੀਡੀਆ ਐਡਿਕਸ਼ਨ ਦੇ ਉੱਪਰ ਪਿਛਲੇ 3-3.5 ਸਾਲਾਂ ਦੇ ਵਿੱਚ। ਉਹਦੇ ਵਿੱਚ ਰਾਜਕਰਨ ਆਪਾਂ ਇਹ ਗੱਲ ਕਰਦੇ ਆ ਕਿ ਆਪਾਂ ਭਾਵੇਂ ਸਿਆਣਾ ਹੋਏ, ਪਹਿਲੀ ਗੱਲ ਤਾਂ ਭਾਵੇਂ ਕੋਈ ਸਿਆਣਾ ਹੋਏ ਭਾਵੇਂ ਨਿਆਣਾ, ਹਰ ਜਗ੍ਹਾ ਦੇ ਉੱਤੇ ਹਰ ਬੰਦਾ ਹੀ ਆਲਮੋਸਟ ਹੁਣ ਸੋਸ਼ਲ ਮੀਡੀਆ ਦਾ ਕਿਸੇ ਨਾ ਕਿਸੇ ਤਰੀਕੇ ਅਡਿਕਟ ਆ। ਅਡਿਕਟ ਵਰਡ ਸਟਰੋਂਗ ਵਰਡ ਆ, ਪਰ ਫਿਰ ਵੀ ਜਾਂ ਪ੍ਰਭਾਵ ਜਿਹੜਾ ਉਹ ਕਬੂਲਦਾ ਸੋਸ਼ਲ ਮੀਡੀਆ ਦਾ। ਸੋ ਓਕਲੈਂਡ ਕੈਲੀਫੋਰਨੀਆ ਦੇ ਵਿੱਚ ਏਰੀਏ ਦੇ ਵਿੱਚ ਮੈਟਾ ਦੇ ਖਿਲਾਫ ਇੱਕ ਮੇਜਰ ਫੈਡਰਲ ਟ੍ਰਾਇਲ ਜਿਹੜਾ ਸ਼ੁਰੂ ਹੋਣ ਡਿਆ, ਜਿਹਦੇ ਵਿੱਚ ਕੈਲੀਫੋਰਨੀਆ, ਕੋਲੋਰਾਡੋ, ਕੰਟਕੀ ਤੇ ਨਿਊ ਜਰਸੀ ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਨੇ ਦੋਸ਼ ਲਾਇਆ ਕਿ ਫੇਸਬੁੱਕ, ਇੰਸਟਾਗ੍ਰਾਮ, ਬਾਈ ਦ ਵੇ ਪੇਰੈਂਟ ਕੰਪਨੀ ਤੁਸੀਂ ਇੰਸਟਾਗ੍ਰਾਮ ਤੇ ਕਹੀਏ, ਫੇਸਬੁੱਕ ਤੇ ਵਟਸਐਪ ਨੂੰ ਵੀ ਇਹੀ ਓਨ ਕਰਦੇ ਆ, ਮੈਟਾ ਹੀ ਓਨ ਕਰਦਾ। ਫੇਸਬੁੱਕ ਤੇ ਇੰਸਟਾਗ੍ਰਾਮ ਦੇ ਕਹਿੰਦੇ ਕੁਝ ਫੀਚਰ ਆ ਜਿਹੜੇ ਬੱਚਿਆਂ ਨੂੰ ਤੇ ਟੀਨਏਜਰ ਨੂੰ ਨਾ ਕੰਪਲਸਿਵ ਯੂਜ਼ ਵੱਲ, ਐਡਿਕਸ਼ਨ ਦੀ ਮੈਂ ਜਿਹੜੀ ਗੱਲ ਕਰਦੀ ਉਹਦੇ ਵੱਲ ਧੱਕਣ ਦੇ ਲਈ ਜਾਣ ਬੁੱਝ ਕੇ ਡਿਜ਼ਾਈਨ ਕੀਤੇ ਗਏ, ਹੈ ਨਾ। ਕਈ ਵਾਰ ਹੁਣ ਨਾ ਇਹਦੇ ਵਿੱਚ ਆਪਾਂ ਇਹ ਗੱਲ ਇੰਪੋਰਟੈਂਟ ਸਾਡੇ ਲਈ ਸਮਝਣ ਲਈ ਇਸ ਲਈ ਕਿਉਂਕਿ ਹੁਣ ਤੇ ਇੱਕ ਪਬਲਿਕ ਰੈਕਡ ਵੀ ਆ। ਆਪਾਂ ਜਦੋਂ ਇਹਦੇ ਬਾਰੇ ਟਾਕ ਸ਼ੋ ਨੂੰ ਚੰਗੀ ਤਰ੍ਹਾਂ ਖੋਲ੍ਹਿਆ ਸੀ ਤੇ ਆਪਾਂ ਉਹਦੇ ਵਿੱਚ ਇਹ ਗੱਲ ਕਰਦੇ ਸੀ ਕਿ ਜਿਹੜਾ ਉਹਦਾ ਸਕਾਈ ਬਲੂ ਡਿਜ਼ਾਈਨ ਆ ਜਾਂ ਉਹਨਾਂ ਦੇ ਐਜਿਸ ਜਿਸ ਤਰੀਕੇ ਨਾਲ ਬਣਾਏ ਉਹ ਜਾਣ ਕੇ ਸੌਫਟਵੇਅਰ ਵੀ ਇਸ ਤਰ੍ਹਾਂ ਕਿ ਵੀ ਵੱਧ ਤੋਂ ਵੱਧ ਜਿਹੜਾ ਟਾਈਮ ਆ ਤੁਹਾਨੂੰ ਸੋਸ਼ਲ ਮੀਡੀਆ ਤੇ ਤੁਸੀਂ ਸਪੈਂਡ ਕਰੋ ਹਾਰਡਵੇਅਰ ਦੇ ਹਿਸਾਬ ਦੇ ਨਾਲ, ਬਲੂ ਲਾਈਟ, ਹੈ ਨਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ। ਸੋ ਉਹਦੇ ਵਿੱਚ ਉਹਨੇ ਇਹ ਕਿ ਐਲੀਗੇਸ਼ਨ ਇਹ ਲਾਇਆ ਕਿ ਮੈਟਾ ਨੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਵੀ ਜਿਹੜਾ ਡੇਟਾ ਵਾ ਉਹਨਾਂ ਦੇ ਮਾਪਿਓ ਦੀ ਕੰਸੈਂਟ ਤੋਂ ਬਿਨਾਂ ਕਲੈਕਟ ਕੀਤਾ। ਤੇ ਉਹਦੇ ਆ ਕਿ ਮੈਟਾ ਨੇ ਪੇਰੈਂਟਸ ਤੇ ਲਾਅ ਮੇਕਰ ਸਾਹਮਣੇ, ਕਿਉਂਕਿ ਜਦੋਂ ਪਿੱਛੇ ਜਿਹਨਾਂ ਦੀ ਟ੍ਰਾਇਲ ਹੁੰਦੇ ਰਹਿੰਦੇ ਆ, ਉਹਨਾਂ ਨੇ ਜਦੋਂ ਟ੍ਰਾਇਲ ਦੇ ਵਿੱਚ ਮੈਟਾ ਨੇ ਆਪਣਾ ਪੱਖ ਰੱਖਿਆ, ਉਹਨਾਂ ਕਿਹਾ ਵੀ ਸਾਡੇ ਜਿਹੜੇ ਪਲੇਟਫਾਰਮਸ ਆ ਸੇਫ ਆ। ਤੇ ਪਰ ਜਦੋਂ ਕੰਪਨੀ ਦੇ ਅੰਦਰਲੀ ਇਨਫੋਰਮੇਸ਼ਨ ਦੇਖੀ ਪੋਟੈਂਸ਼ੀਅਲ ਹਾਰਮਸ ਦੀ, ਤੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਕੰਸਰਨਸ ਆ ਜਿਹੜੇ ਉਹਨਾਂ ਦੇ ਡਾਕੂਮੈਂਟਡ ਪਾਏ ਗਏ। ਠੀਕ ਆ। ਸੋ ਕਹਿੰਦਾ ਮਤਲਬ ਵੀ ਜੋ ਹਾਥੀ ਦੇ ਦੰਦ ਬਾਹਰ ਦਿਖਾਉਣ ਨੂੰ ਹੋਰ ਸੀ ਤੇ ਖਾਣ ਨੂੰ ਹੋਰ ਸੀ।
ਸੋ ਇਹ ਚੀਜ਼ ਇਹਦੇ ਉੱਤੇ ਜਿਹੜੀ ਇਹਨਾਂ ਉੱਤੇ ਦੋਸ਼ ਜਿਹੜੇ ਆ ਉਹ ਲੱਗ ਰਹੇ ਆ। ਤੇ ਮੈਟਾ ਅੱਗੋਂ ਇਹ ਕਹਿੰਦਾ ਵੀ ਨਹੀਂ, ਇਹ ਗੱਲ ਠੀਕ ਨਹੀਂ ਆ, ਉਹ ਐਲੀਗੇਸ਼ਨ ਆਫ ਕੋਰਸ ਡਿਨਾਈ ਕਰਦਾ, ਉਹ ਸਟਰੋਂਗਲੀ ਉਹਨੂੰ ਕਹਿੰਦੇ ਸੀ ਡਿਫੈਂਡ ਕਰਾਂਗੇ। ਪਰ ਹੁਣ ਇਹਦੇ ਵਿੱਚ ਇਹ ਆ ਕਿ ਕੰਪਨੀ ਦੇ ਕਹਿੰਦੇ ਵੀ ਜਿਹੜੀ ਇਹ ਸਟੇਟਸ ਜਿਹੜੇ 4 ਆ ਸਾਡੇ ਖਿਲਾਫ ਇਹ ਰੀਅਲ ਵਰਲਡ ਹਾਰਮ ਆ, ਇਹਨੂੰ ਐਸਟੈਬਲਿਸ਼ ਹੀ ਨਹੀਂ ਕੀਤਾ ਜਾ ਸਕਦਾ। ਤੇ ਜਿਹੜੀ ਫਾਈਨੈਂਸ਼ੀਅਲ ਡਿਮਾਂਡ ਦੀ ਗੱਲ ਕਰ ਰਹੇ ਆ 1.4 ਟ੍ਰਿਲੀਅਨ ਦੀ, ਇਹ ਬਹੁਤ ਜ਼ਿਆਦਾ ਡਿਸਪ੍ਰੋਪੋਰਸ਼ਨੇਟ ਆ, ਮਤਲਬ ਕਿ ਇੰਨੀ ਕੋਈ ਹੈ ਨਹੀਂ ਆ। ਉਹਨੇ ਇਹ ਵੀ ਕਿਹਾ ਵੀ ਦੇਖੋ ਜਿਹੜੇ ਟੀਨ ਅਕਾਊਂਟ ਵੀ ਅਸੀਂ ਬਣਾਏ ਆ, ਉਹ ਪੇਰੈਂਟ ਦੀ ਸੁਪਰਵਿਜ਼ਨ ਦੇ ਥੱਲੇ ਆ ਤੇ ਹੋਰ ਵੀ ਸੇਫਟੀ ਟੂਲ ਆ, ਜਿਨ੍ਹਾਂ ਵਿੱਚ ਅਸੀਂ ਬਹੁਤ ਜ਼ਿਆਦਾ ਜਿਹੜੀ ਇਨਵੈਸਟਮੈਂਟ ਉਹ ਕੀਤੀ ਹੋਈ ਆ। ਤੇ ਹੁਣ ਇਹਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ 1.4 ਟ੍ਰਿਲੀਅਨ ਡਾਲਰ ਇਨਵੈਸਟਮੈਂਟ ਜਿਹੜਾ ਫਾਈਨ ਆ ਉਹਦਾ ਵੇਖੋ ਆਰਡਰ ਨਹੀਂ ਹੋਇਆ, ਉਹਨਾਂ ਦੇ ਖਿਲਾਫ ਇਹ ਜਿਹੜੀ ਆ ਚਾਰਜ ਮੰਗ ਸ਼ੀਟ ਰੱਖੀ ਆ ਵੀ ਇੰਨੇ ਮਿਲਣੇ ਮੰਗ ਚਾਹੀਦੇ। ਰੱਖੀ ਹੈ ਨਹੀਂ, ਹੈ ਨਾ, ਥਿਓਰੈਟੀਕਲ ਕੈਲਕੂਲੇਸ਼ਨ ਆ। ਹੂੰ ਜਿਹੜੀ ਸਟੇਟਸ ਦਾ ਨੇ ਇਹ ਕੈਲਕੂਲੇਸ਼ਨ ਇਦਾਂ ਐਸਟੀਮੇਟ ਕੀਤੀ ਵੀ ਜਿੰਨੀਆਂ ਵਾਇਓਲੇਸ਼ਨ ਹੋਈਆਂ ਉਹਨਾਂ ਨੇ ਕੰਜ਼ਿਊਮਰ ਪ੍ਰੋਟੈਕਸ਼ਨ ਲਾਅ ਦੇ ਥੱਲੇ ਹੋਈਆਂ, ਉਹਨਾਂ ਵਿੱਚ ਜਿੰਨੀਆਂ ਪੈਨਲਟੀਜ਼ ਉਹਨੂੰ ਮਲਟੀਪਲਾਈ ਕਰਕੇ ਨੰਬਰ ਕੈਲਕੂਲੇਟ ਕੀਤਾ। ਤੇ ਤੁਸੀਂ ਕਿਹਾ ਨਾ ਜਿਹੜੀ ਅਖੀਰ ਵਿੱਚ ਸਵਾਲ ਪੁੱਛਿਆ ਸੀ ਵੀ ਇਹਨਾਂ ਦਾ ਬਣੂਗਾ ਕੀ? ਬਣੂਗਾ ਤੇ ਇਹ ਆ ਕਿ ਆਫ ਕੋਰਸ ਹੁਣ ਇਹਦਾ ਕੇਸ ਚੱਲੂਗਾ, ਪਰ ਜੇ ਕੇਸ ਜਿੱਤ ਵੀ ਜਾਂਦੇ ਆ ਤੇ ਫਿਰ ਵੀ 1.4 ਟ੍ਰਿਲੀਅਨ ਡਾਲਰ ਦੀ ਰਾਜਕਰ ਮੈਨੂੰ ਲੱਗਦਾ ਨਹੀਂ ਕਿਸੇ ਨਾ ਕਿਸੇ ਵੀ ਤਰੀਕੇ ਇਹ ਜਿਹੜੀ ਪੈਨਲਟੀ ਆ ਇਹ ਇਹਨਾਂ ਦੇ ਉੱਤੇ ਆਈ ਕਰਨਗੇ। ਹੋਏਗੀ। ਬੜੀ ਅਨਯੂਜੂਅਲ ਜੀ ਗੱਲ ਹੋਊਗੀ, ਨਹੀਂ ਪਰ ਕਿਉਂਕਿ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਮੈਂ ਤੁਹਾਡਾ 1.4 ਧਿਆਨ ਦਿਵਾਉਣਾ ਚਾਹੁੰਦਾ ਹਰਵਿੰਦਰ, ਜੀ, 600 ਮਿਲੀਅਨ ਡਾਲਰ ਦੀ ਹੁਣੇ ਇੱਕ ਟਰੱਕਿੰਗ ਕੰਪਨੀ ਆਈ ਥਿੰਕ ਲੈਂਡਸ ਤਾਂ ਨਹੀਂ ਜੀ, ਸੀਐਚ ਰੋਬਿਨਸਨ ਉਹਦੇ ਉਲਟ ਜਿਹੜੀ ਉਹ ਆਈ ਸੀ ਜੀ, ਵੀ ਉਹਨਾਂ ਦਾ ਇੱਕ ਬੰਦਾ ਜਿਹੜਾ ਟਰੱਕ ਲਈ ਜਾਂਦਾ ਸੀ ਗਾਂ, ਡਬਲ ਬ੍ਰੋਕਰੇਜ ਜਿਹੜੀ ਹੋਈ ਸੀ ਤੇ ਉਹਦੇ ਦੁਆਰਾ ਮੌਤ ਹੋ ਗਈ ਸੀ ਕਿਸੇ ਦੇ ਐਕਸੀਡੈਂਟ। ਸੋ ਬ੍ਰੋਕਰ ਨੂੰ ਉਸ ਦੇ ਵਿੱਚ ਲਾਇਬਲ ਮੇਨ ਨੂੰ ਬਣਾਇਆ ਗਿਆ ਸੀਗਾ। ਸੋ 600 ਮਿਲੀਅਨ ਡਾਲਰ ਦਾ ਵਰਡਿਕਟ ਜਿਊਰੀ ਦੇ ਸਕਦੀ ਆ ਤੇ 1.4 ਟ੍ਰਿਲੀਅਨ ਹੈ ਤਾਂ ਬਹੁਤ ਜ਼ਿਆਦਾ ਦੂਰ। ਬਟ ਜਿੱਦਾਂ ਦੇ ਹਾਲਾਤ ਬਣੇ ਪਏ ਆ, ਜਿੱਦਾਂ ਦੇ ਜਿਊਰੀ ਵਾਲੇ ਵੀ ਹਰਵਿੰਦਰ ਤੰਗ ਆਏ ਹੋਣੇ ਆ, ਉਹਨਾਂ ਦੇ ਵੀ ਗਾਂ ਪੇਰੈਂਟਸ ਆ, ਬੜਾ ਪ੍ਰੈਜੂਡਿਸ ਵੀ ਹੁੰਦਾ ਆ ਇਹ ਸਾਰੀਆਂ ਚੀਜ਼ਾਂ। ਪ੍ਰੈਜੁਡਿਸ ਹੁੰਦਾ ਰਾਜਗਨ, ਪਰ ਇਹਦੇ ਵਿੱਚ ਇਹ ਚੀਜ਼ ਰੱਖਣ ਵਾਲੀ ਹੈ ਨਾ ਧਿਆਨ ਵਿੱਚ ਵੀ 1.4 ਟ੍ਰਿਲੀਅਨ ਡਾਲਰ ਜਿਹੜੀ ਆ ਇਹ ਤਾਂ ਪੂਰੀ ਮੈਨੂੰ ਲੱਗਦਾ ਕਿ 1.4 1.5 ਟ੍ਰਿਲੀਅਨ ਡਾਲਰ ਦੇ ਆਸ-ਪਾਸ ਤੇ ਮੈਟਾ ਦੀ ਆਪਣੀ ਪੂਰੀ ਮਾਰਕੀਟ ਵੈਲਿਊ ਆ। ਏਦਾਂ ਹੀ ਸੋ ਏਦਾਂ ਹੀ। ਉਹ ਇੰਨਾ ਜ਼ਿਆਦਾ ਵੱਡਾ ਜਿਹੜਾ ਫਾਈਨ ਹੈ, ਕਹਿਣ ਦਾ ਮਤਲਬ ਵੀ ਇਹ ਵੀ ਨਹੀਂ, ਕਿਉਂਕਿ ਇਹਦੇ ਵਿੱਚ ਕਈ ਤਰ੍ਹਾਂ ਦੇ ਹੋਰ ਵੀ ਚੀਜ਼ਾਂ ਜਿਹੜੀਆਂ ਉਹ ਪਲੇ ਕਰਦੀਆਂ। ਉਹ ਹੈ ਕਿ ਪੂਰੀ ਦੁਨੀਆ ਦੇ ਉੱਤੇ ਮੈਟਾ ਦਾ, WhatsApp ਦਾ, Instagram ਦਾ ਦਬਦਬਾ, ਕਿੰਨੀਆਂ ਜਿਹੜੀਆਂ ਸਟੇਟਸ ਆ ਇਹਦੇ ਨਾਲ ਉਲਟਾਈਆਂ ਗਈਆਂ ਤੇ ਕੋਈ ਵੀ ਕਿਸੇ ਵੀ ਕੰਟਰੀ ਦਾ ਜਿਹੜਾ ਈਕੋਸਿਸਟਮ ਆ ਆਪਣੇ ਇਦਾਂ ਦੀ ਕੰਪਨੀਜ਼ ਨੂੰ ਟੂ ਬਿਗ ਟੂ ਫੇਲ ਵਾਲੀ ਗੱਲ ਆ, ਉਹਨੇ ਇੰਨਾ ਜ਼ਿਆਦਾ ਫਾਈਨ ਨਹੀਂ ਕਰੂਗਾ, ਕਦੇ ਵੀ ਨਹੀਂ ਕਰੂਗਾ। ਇਹ ਚੀਜ਼ ਆਪਾਂ ਨੂੰ ਧਿਆਨ ਰੱਖਣ ਦੀ ਜੇ ਲੋੜ ਕਰ ਹੈ। ਵੀ ਦਊਗੀ ਹੇਠਲੀ ਅਦਾਲਤ ਉਤਲੀ ਅਦਾਲਤ ਦੇ ਵਿੱਚ ਜਾਣਗੇ, ਵਾਈਜ਼ ਹੋ ਜਾਂਦੇ ਨਾਲੇ ਆ। ਦੂਸਰੀ ਗੱਲ ਇਹਨਾਂ ਦੇ ਵੱਡੀਆਂ ਪਾਕਟਸ ਹੁੰਦੀਆਂ ਇਹਨਾਂ ਦੀਆਂ, ਸੋ ਕਈ ਤਰ੍ਹਾਂ ਦੇ ਸਟ੍ਰੈਟੇਜਿਕ ਮੂਵਸ ਕਰਕੇ ਕਿਉਂਕਿ ਫਸੇ ਕੜਕੀ ਵਿੱਚ ਆ, ਇਹਦੇ ਵਿੱਚ ਕੋਈ ਦੋ ਰਾਹ ਨਹੀਂ ਹੈ ਨਾ। ਇਹ ਚੀਜ਼ਾਂ ਤਾਂ ਹੁਣ ਸਾਡੇ ਵਰਗੇ ਜਿਹੜੇ ਲੋਕ ਆ ਉਹ ਵੀ ਇਹ ਚੀਜ਼ ਨੂੰ ਚੰਗੀ ਤਰੀਕੇ ਦੇ ਨਾਲ ਸਮਝਦੇ ਆ ਤੇ ਗਵਰਨਮੈਂਟਸ ਦੇ ਵਿੱਚ ਇਹਨਾਂ ਕੋਲ ਇੰਨਾ ਪੈਸਾ ਹੁੰਦਾ ਜਾਂ ਉਹਨਾਂ ਕੋਲ ਇੰਨਾ ਡੇਟਾ ਹੁੰਦਾ ਐਨਾਲਿਸਿਸ ਕਰਨ ਦਾ, ਉਹਨਾਂ ਨੂੰ ਇਹ ਚੀਜ਼ਾਂ ਨਾ ਪਤਾ ਹੋਣਗੀਆਂ, ਰਾਈਟ। ਸੋ ਪਰ ਇਹ ਗੱਲ ਇਹ ਆ ਕਿ ਇਹ ਗੱਲਬਾਤ ਸਾਡੇ ਲਈ ਇੱਥੇ ਕਰਨ ਦੇ ਲਈ ਜ਼ਰੂਰੀ ਕਿਉਂ, ਹੈ ਨਾ। ਉਹ ਗੱਲ ਇਹ ਕਿ ਇੰਟਰਨੈਟ ਕੰਪਨੀਜ਼ ਆ ਕਈ ਸਾਲਾਂ ਤੋਂ ਇਹ ਕਹਿੰਦੀਆਂ ਆ ਰਹੀਆਂ ਕਿ ਉਹਨਾਂ ਦੇ ਜਿਹੜੇ ਕੰਟੈਂਟ ਦੇ ਉਹ ਪਬਲਿਸ਼ਰ ਨਹੀਂ, ਉਹ ਸਿਰਫ ਪਲੇਟਫਾਰਮ ਆ। ਤੇ ਪਰ ਹੁਣ ਇਹਦੇ ਵਿੱਚ ਇਹ ਹੈ ਕਿ ਜਿਹੜੇ ਲਾਅ ਸੂਟ ਆ ਉਹ ਇਕੱਲੀ ਇੰਡੀਵਿਜੂਅਲ ਪੋਸਟ ਤੇ ਵੀਡੀਓ ਨੂੰ ਟਾਰਗੇਟ ਨਹੀਂ ਕਰਦਾ, ਪ੍ਰੋਡਕਟ ਤੇ ਡਿਜ਼ਾਈਨ ਨੂੰ ਸੈਲਫ ਟਾਰਗੇਟ ਕਰਦਾ, ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਦਾ ਜਿਨ੍ਹਾਂ ਦਾ ਡਿਜ਼ਾਈਨ ਇਜ਼ ਮੇਡ ਪਲੇਟਫਾਰਮ। ਇਨਫਿਨਿਟੀ। ਉਹਦੇ ਵਿੱਚ ਮਿਸਾਲ ਦੇ ਤੌਰ ਤੇ ਤੁਸੀਂ ਕਹਿ ਲਿਓ ਕਿ ਸਕਰੋਲਿੰਗ ਮੁੱਕਦੀ ਨਹੀਂ, ਤੁਸੀਂ ਇੱਕ ਵਾਰ ਸਕਰੋਲਿੰਗ ਸ਼ੁਰੂ ਕਰ ਦਿਓ, ਉਹਨੂੰ ਇਨਫਾਈਨਾਈਟ ਸਕਰੋਲਿੰਗ ਦਾ ਨਾਮ ਦਿੱਤਾ ਜਾਂਦਾ ਨਾ, ਸਕਰੋਲਿੰਗ ਕਦੇ ਨਹੀਂ ਖਤਮ ਹੁੰਦੀ। ਫਿਰ ਆਟੋ ਪਲੇ ਦਾ ਫੀਚਰ ਆ, ਡੂਮ ਸਕਰੋਲਿੰਗ ਡੂਮ ਸਕਰੋਲਿੰਗ ਦਾ ਨਾਮ ਦਿੱਤਾ ਜਾਂਦਾ ਹੈ ਨਾ। ਆਟੋ ਪਲੇ ਹੈ, ਜਿੱਥੋਂ ਇੱਕ ਵੀਡੀਓ ਖਤਮ ਹੁੰਦੀ ਨਾਲ ਹੀ ਅਗਲੀ ਆਪਣੇ ਆਪ ਸ਼ੁਰੂ ਹੋ ਜਾਂਦੀ ਹੈ। ਤੇ ਜਿਹੜੇ ਨੋਟੀਫਿਕੇਸ਼ਨ ਨਹੀਂ ਤਾਂ ਉਹੀ ਰਿਪੀਟ 'ਚ ਚੱਲੀ ਜਾਊਗੀ। ਹਾਂਜੀ, ਤੇ ਨੋਟੀਫਿਕੇਸ਼ਨਾਂ ਜਿਹੜੀਆਂ ਉਹ ਵਾਰ-ਵਾਰ ਤੁਹਾਨੂੰ ਕਹਿੰਦੀਆਂ ਐਪ ਦੇ ਵਿੱਚ ਵਾਪਸ ਬੁਲਾਓ। ਮਿਸਾਲ ਦੇ ਤੌਰ ਤੇ ਰਾਜਕਨ ਜਦੋਂ ਮੈਂ ਫੇਸਬੁੱਕ ਬਹੁਤ ਘੱਟ ਯੂਜ਼ ਕਰਨਾ, ਪਰ ਜਦੋਂ ਮੈਂ ਸ਼ੁਰੂ 'ਚ ਉਹਨੂੰ ਛੱਡਿਆ ਸੀ ਤੇ ਉਹਦੇ ਵਿੱਚ ਕੀ ਹੁੰਦਾ ਕਿ ਮੈਂ ਉਹਨੂੰ ਨਾ ਸਾਈਨ ਆਊਟ ਕਰਤਾ ਸਭ ਕੁਛ, ਜਦੋਂ ਨਵਾਂ-ਨਵਾਂ ਛੱਡਣ ਦੀ ਕੋਸ਼ਿਸ਼ ਕੀਤੀ, ਕਈ ਸਾਲ ਪਹਿਲਾਂ ਦੀ ਗੱਲ ਆ। ਤੇ ਉਹਦੇ ਵਿੱਚ ਕੀ ਹੁੰਦਾ ਕਿ ਪਹਿਲਾਂ ਮੈਨੂੰ ਨੋਟੀਫਿਕੇਸ਼ਨਾਂ ਆ ਜਾਂਦੀਆਂ ਸੀ, ਹੈ ਨਾ, ਕਿ ਇਹਦੇ ਉੱਤੇ ਫਲਾਣੇ ਬੰਦੇ ਨੇ ਆਹ ਕੀਤਾ, ਕਿਸੇ ਹੈ ਨੇ ਨਾ, ਕਮੈਂਟ ਕਰਤਾ, ਕਿਸੇ ਕਿਸੇ ਨੇ ਨੇ ਲਾਈਕ ਇਹਦੇ ਤੇ ਕਮੈਂਟ ਕਰਤਾ। ਕੀਤਾ, ਹੈ ਨਾ, ਉਹਨੂੰ ਤੁਸੀਂ ਦੇਖੋ। ਫਲਾਣਾ ਬੰਦਾ ਤੁਹਾਨੂੰ ਮਿਸ ਕਰ ਰਿਹਾ ਉਹਦੇ ਉੱਤੇ, ਹੈ ਨਾ। ਫਲਾਣੇ ਬੰਦੇ ਨੇ ਬੜੀ ਇੰਟਰਸਟਿੰਗ ਗੱਲ ਕੀਤੀ ਆ ਉਹਦੇ ਉੱਤੇ, ਹੈ ਨਾ, ਕੀਪ ਐਡ ਵਾਟ ਯੂਅਰ ਥਾਟਸ ਆਰ ਔਨ ਇਟ, ਇਦਾਂ ਦੀ ਗੱਲਾਂ। ਐਗਜ਼ੈਕਟਲੀ ਸੇਮ ਤਾਂ ਨਹੀਂ, ਪਰ ਇੰਟੈਂਟ ਉਹਦਾ ਇਦਾਂ। ਤੇ ਉਹ ਤੋਂ ਗੇਜ ਕਰਨਾ ਪਰ ਤੁਹਾਨੂੰ ਬੇਸਿਕਲੀ। ਹਾਂਜੀ, ਹਾਂਜੀ। ਸੋ ਉਹ ਬੇਸਿਕਲੀ ਕਈ ਜਿਹੜਾ ਵੀ ਰਾਹ ਰਸਤੇ ਦੇ ਨਾਲ ਤੇ ਤੁਹਾਡੇ ਜਿਹੜੇ ਉਹਨੇ ਦੇਖਿਆ ਹੁੰਦਾ ਹਿਸਟਰੀ ਤਾਂ ਉਹਨਾਂ ਦੇ ਕੋਲ ਹੁੰਦੀ ਆ ਕਿ ਕਿਹੜੇ ਬੰਦੇ ਨੇ ਤੁਸੀਂ ਵੱਧ ਲਾਈਕ ਕੀਤਾ ਹੁੰਦਾ, ਕਿਹਦੀਆਂ ਵੀਡੀਓਜ਼ ਨੂੰ ਤੁਸੀਂ ਜ਼ਿਆਦਾ ਦੇਖਿਆ ਹੁੰਦਾ, ਉਹਦੀ ਇਨਫੋਰਮੇਸ਼ਨ ਤੁਹਾਡੇ ਸਾਹਮਣੇ ਜ਼ਿਆਦਾ ਹੁੰਦੀ ਹੈ ਤੁਹਾਡੇ ਬੇਸਿਕਲੀ ਤੁਹਾਨੂੰ ਬਾਰ-ਬਾਰ ਵਾਪਸ ਬੁਲਾਉਣ ਦੀ ਰਿਮਾਈਂਡ ਲੋੜ। ਕਰਾਇਆ ਜਾਂਦਾ।
ਹਾਂਜੀ, ਤੇ ਰਿਕਮੈਂਡੇਸ਼ਨ ਐਲਗੋਰਿਦਮ ਉਹੀ ਕੰਟੈਂਟ ਦਿਖਾਉਂਦੇ ਆ ਜਿਹਦੇ ਵਿੱਚ ਤੁਸੀਂ ਜ਼ਿਆਦਾ ਐਂਗੇਜ ਕਰਦੇ ਹੋ। ਮਿਸਾਲ ਦੇ ਤੌਰ ਤੇ ਤੁਸੀਂ ਪੰਜਾਬ ਦੀਆਂ ਖਬਰਾਂ ਜ਼ਿਆਦਾ ਵੇਖਦੇ ਹੋ, ਤੁਹਾਨੂੰ ਉਹਨੇ ਪੰਜਾਬ ਦੀਆਂ ਖਬਰਾਂ ਦਿਖਾਈ ਜਾਣੀਆਂ। ਯੂਜ਼ਰ ਦੀ ਐਂਗੇਜਮੈਂਟ ਦੇ ਵਾਸਤੇ ਹਨਾ, ਪ੍ਰੋਬੇਬਿਲਿਟੀ ਤੁਸੀਂ ਦੇਖਣ ਦੀ ਜ਼ਿਆਦਾ ਹੋਏਗੀ। ਲਾਈਕ, ਸਟ੍ਰੀਕ, ਸੋਸ਼ਲ ਕੰਪੈਰੀਜ਼ਨ ਹੈ ਨਾ, ਉਹਨਾਂ ਦੇ ਫੀਚਰ। ਸੋ ਉਹਦੇ ਵਿੱਚ ਗੱਲ ਇਹ ਆ ਕਿ ਜਿਹਦੀ ਰਾਜਕਰਨ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਗੱਲ ਇਹ ਸਾਰੀਆਂ ਜਿਹੜੀ ਕੰਪਨੀਜ਼ ਹੈਗੀਆਂ, ਸੋਸ਼ਲ ਮੀਡੀਆ ਚੱਲਦਾ ਹੀ ਅਟੈਂਸ਼ਨ ਇਕੋਨਮੀ ਦੇ ਉੱਤੇ ਆ। ਐਜ਼ ਅ ਮੈਟਰ ਆਫ ਫੈਕਟ ਸਾਰੀ ਐਡਵਰਟਾਈਜ਼ਮੈਂਟ ਹੀ ਅਟੈਂਸ਼ਨ ਇਕੋਨਮੀ ਦੇ ਉੱਤੇ ਚੱਲਦੀ ਆ। ਸੋ ਉਹਦੇ ਵਿੱਚ ਇਹ ਆ ਕਿ ਇਹਦੇ ਵਿੱਚ ਲੀਗੈਲਿਟੀ ਇਹਦੇ 'ਚ ਇੱਦਾਂ ਦੀ ਆਉਂਦੀ ਕਿ ਜਿਹੜੇ ਪ੍ਰੋਜੈਕਟ ਦੀ ਜਿਹੜੀ ਡਿਜ਼ਾਇਨ ਆ, ਉਹ ਇਸ ਤਰੀਕੇ ਨਾਲ ਕੀਤੀ ਹੋਈ ਕਿ ਜੋ ਅਸੀਂ ਅਟੈਂਸ਼ਨ ਇਕੋਨਮੀ ਦਾ ਇੱਕ ਵੱਡਾ ਹਿੱਸਾ ਉਹਨੂੰ ਅਟੈਂਸ਼ਨ ਨੂੰ ਮੈਕਸੀਮਾਈਜ਼ ਕਰਨ ਦੇ ਲਈ ਇੱਕ ਤੁਹਾਡੀ ਬਿਹੇਵੀਅਰ ਸਾਈਕੋਲੋਜੀ ਨੂੰ ਵਰਤਦਾ। ਹੈ ਨਾ? ਹੂੰ, 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 ਤੇ ਜੇ ਤਾਂ ਇਕੱਲੀ ਕੰਪਨੀ ਜਿੱਦਾਂ ਉਹ ਕਲੇਮ ਕਰਦੀ ਹੈ ਵੀ ਨਿਊਟਰਲ ਪਲੇਟਫਾਰਮ ਹੀ ਰਹਿੰਦੀ ਜਾਂ ਪ੍ਰੋਡਕਟ ਦੀ ਮੈਨੂਫੈਕਚਰ ਦੇ ਵਾਂਗ ਹੀ ਰਹਿੰਦੀ, ਤੇ ਉੱਥੋਂ ਤੇ ਗੱਲ ਜਿਹੜੀ ਉਹ ਕਿਤੇ ਅੱਗੇ ਪਹੁੰਚ ਗਈ ਆ। ਹੈ ਨਾ? ਹੂੰ, ਤੇ ਆਮ ਤੌਰ ਦੇ ਉੱਤੇ ਇੱਕ ਗੱਲ ਇਹਦੇ ਵਿੱਚ ਹੋਰ ਵੀ ਚੀਜ਼ ਮੈਟਰ ਕਰਦੀ ਹੈ ਕਿ ਜਦੋਂ ਆਪਾਂ ਬੱਚਿਆਂ ਦੀ ਗੱਲ ਕਰਦੇ ਹਾਂ, ਪੰਜਾਬੀ ਰੇਡੀਓ ਯੂਐਸਏ ਦੇ ਸੰਦਰਭ ਦੇ ਵਿੱਚ ਆਪਾਂ ਹਨਾ ਗੱਲ ਕਰ ਰਹੇ ਹਾਂ, ਪੇਰੈਂਟਸ ਵੀ ਸਾਨੂੰ ਸੁਣ ਰਹੇ ਹੋਣਗੇ, ਹੂੰ, ਟੀਨੇਜਰ ਵੀ ਸੁਣ ਰਹੇ ਹੋਣਗੇ, ਤੇ ਉਹਦੇ ਵਿੱਚ ਇੱਕ ਥੋੜ੍ਹੀ ਬਹੁਤੀ ਭਾਵੇਂ ਕਿ ਮਾਈਨਰ ਹੈਗੀ ਆ ਕੰਪੈਰੇਟਿਵਲੀ, ਹੋਰ ਇਹ ਹੈ ਕਿ ਪੇਰੈਂਟਸ ਦੀ ਵੀ ਰਿਸਪੋਂਸਿਬਿਲਿਟੀ ਹੈਗੀ ਆ ਵੀ ਬੱਚਿਆਂ ਨੂੰ ਫ਼ੋਨ ਹੈ ਨਾ ਕਿਹਨੇ ਦਿੱਤਾ, ਸਕਰੀਨ ਟਾਈਮ ਦੀ ਲਿਮਿਟ ਜਿਹੜੀਆਂ ਉਹਦੇ ਫੀਚਰ ਹੈਗੇ ਉਹ ਕਿਹਨੇ ਲਾਉਣੀਆਂ, ਬੱਚਿਆਂ ਦੇ ਨਾਲ ਸੋਸ਼ਲ ਮੀਡੀਆ ਬਾਰੇ ਗੱਲਬਾਤ, ਉਹਦੇ ਡਾਊਨ ਸਾਈਡ ਉਹਦੀ ਕਨਵਰਸੇਸ਼ਨ ਵੀ ਕਿਹਨੇ ਕਰਨੀ ਆ। ਹੂੰ, ਹੂੰ, ਇਹ ਤਾਂ ਸਾਰੇ ਠੀਕ ਆ, ਇਹ ਵੀ ਵੈਲਿਡ ਕੁਐਸਚਨ ਆ, ਮੈਂ ਜਿਹੜੀ ਗੱਲ ਕੀਤੀ ਵੀ ਇਹ ਸਾਰੀ ਚੀਜ਼ਾਂ ਜਿਹੜੀਆਂ ਮਾਈਨਰ ਆ ਕੰਪੈਰੇਟਿਵਲੀ। ਪਰ ਹੂੰ, ਕੱਲੀ ਗੱਲ ਇੱਥੇ ਨਹੀਂ ਨਾ ਮੁੱਕਦੀ, ਗੱਲ ਇਹ ਹੈ ਕਿ ਇੱਕ ਆਮ ਪੇਰੈਂਟ ਆ, ਤੁਸੀਂ, ਮੈਂ, ਸਾਡੇ ਸਾਰਿਆਂ ਦੇ ਬੱਚੇ ਆ, ਸਾਡੇ ਕੋਲ ਕੰਪੈਰੇਟਿਵਲੀ ਇਕੱਲਿਆਂ ਦੇ ਕੋਲੇ ਇੰਨੀ ਕੁ ਪਾਵਰ ਨਹੀਂ ਹੈਗੀ ਵੀ ਆਪਾਂ ਮਲਟੀ ਬਿਲੀਅਨ ਡਾਲਰ ਟੈਕਨੋਲੋਜੀ ਦੇ ਪਲੇਟਫਾਰਮ ਨੂੰ ਆਪਾਂ ਚੈਲੰਜ ਕਰ ਸਕੀਏ। ਹੂੰ, ਪਲੇਟਫਾਰਮ ਦੇ ਕੋਲ ਬਿਲੀਅਨਸ ਆਫ ਡੇਟਾ ਹਰ ਰੋਜ਼ ਦੀ ਉਹਨਾਂ ਕੋਲ ਇੰਟਰੈਕਸ਼ਨ ਦਾ ਡੇਟਾ ਹੁੰਦਾ। ਉਹਨਾਂ ਦੇ ਕੋਲ ਆਪਾਂ ਬਾਰ-ਬਾਰ ਗੱਲ ਕਰਦੇ ਨਾ ਕਿ ਬਿਹੇਵੀਅਰ ਸਾਇੰਟਿਸਟ, ਪੀਐਚਡੀ ਦੇ ਲੋਕ ਬੈਠੇ ਹੁੰਦੇ ਆ। ਇਸੇ ਕੱਲੀ ਕੰਮ ਲਈ। ਸੋਸ਼ਲ ਮੀਡੀਆ ਦੀ ਨਹੀਂ ਗੱਲ, ਬਾਕੀ ਵੀ ਮਾਰਕੀਟਿੰਗ ਦੇ ਵਿੱਚ ਜਿਨ੍ਹਾਂ ਦੀ ਤਨਖਾਹਾਂ ਮਿਲੀਅਨਸ ਆਫ ਹੁੰਦੀਆਂ ਵਾ। ਤੇ ਉਹਨਾਂ ਦੇ ਕੋਲ ਮਸ਼ੀਨ ਹੁਣ ਤੇ ਏਆਈ ਦੇ ਕਰਕੇ ਮਸ਼ੀਨ ਲਰਨਿੰਗ ਮਾਡਲਸ ਹੈਗੇ ਆ, ਉਹਨਾਂ ਦੇ ਡਿਜ਼ਾਇਨਰ ਆ। ਤੇ ਲਗਾਤਾਰ ਉਹਨਾਂ ਦੀ ਰਾਉਂਡ ਦਾ ਕਲੌਕ ਐਕਸਪੈਰੀਮੈਂਟੇਸ਼ਨ ਜਿਹੜੀ ਚੱਲਦੀ ਰਹਿੰਦੀ, ਇੰਗੇਜਮੈਂਟ ਕਿੱਦਾਂ ਵਧਾਉਣੀ ਆ। ਨਾ ਉਹਨਾਂ ਦੇ ਜਿਹੜੇ ਇੰਟਰਨਲ ਫੀਚਰ ਜੇ ਤੁਸੀਂ ਇਹਨਾਂ ਦੀ, ਮੈਂ ਮੈਟਾ ਦੀ ਇੱਕ ਵਾਰੀ ਨਾ ਬਹੁਤ ਪੁਰਾਣੀ ਗੱਲ ਆ 2017-18 ਦੀ, ਇਹਨਾਂ ਦੀ ਮੈਂ ਜਿਹੜੀ ਕੁਆਰਟਰਲੀ ਜਿਹੜੀ ਰਿਪੋਰਟ ਹੁੰਦੀ ਆ, ਆਲ ਹੂੰ, ਹੈਂਡਸ ਦੇ ਵਿੱਚ ਉਹ ਹੀ ਦੇਖਦਾ ਸੀ, ਤੇ ਉਹਨਾਂ ਦੇ ਜਿਹੜੇ ਮੈਟ੍ਰਿਕ ਹੁੰਦੇ ਆ ਸਕਸੈਸ ਦੇ, ਉਹ ਇਹ ਆ ਕਿ ਈਅਰ ਓਵਰ ਈਅਰ ਉਹਨਾਂ ਦੀ ਕਿੰਨੇ ਕੰਟੈਂਟ ਦੀ ਗਰੋਥ ਹੋਈ, ਰਾਈਟ? ਸੋ ਉਹ ਹੂੰ, ਉਹਨਾਂ ਦਾ ਸਕਸੈਸ ਪੈਰਾਮੀਟਰ ਆ, ਹੈਨਾ? KPIs ਦਾ ਵੀ ਨਾਂ ਜਿਹਨੂੰ ਦਿੱਤਾ ਜਾਂਦਾ। ਸੋ ਉਹਦੇ ਵਿੱਚ ਇਹ ਜਿਹੜੇ ਆਪਾਂ ਐਜ਼ ਅ ਰਿਸਪੋਂਸਿਬਿਲਿਟੀ ਆ, ਇਹ ਪੇਰੈਂਟਸ ਦੇ ਨਾਲ-ਨਾਲ ਡਿਜ਼ਾਇਨ ਦੀ ਵੀ ਆ, ਤਾਂ ਕਰਕੇ ਮੈਂ ਗੱਲ ਕਰਦਾ ਸੀ ਬੜੀ ਕੜਿੱਕੀ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਫਸੇ ਆ, ਕਿਉਂਕਿ ਐਕਸਪੈਰੀਮੈਂਟੇਸ਼ਨ ਸਾਡੇ ਸਾਹਮਣੇ ਆ। ਜਿਹੜਾ ਪਬਲਿਕ ਸਾਡੇ ਜਿਹੜੇ ਅਟਾਰਨੀ ਜਨਰਲ ਸੀ, ਉਹਨਾਂ ਵੀ ਇਹ ਚੀਜ਼ ਸੋਸ਼ਲ ਮੀਡੀਆ ਬਾਰੇ ਦੱਸੀ ਆ, ਹੈ ਨਾ? ਹੂੰ, ਕਹੀ ਆ। ਹੂੰ, ਜਿਹੜੇ ਸੁਸਾਈਡ ਦੇ ਕੇਸਿਸ ਆ। ਇੰਸੀਡੈਂਟ ਵੀ ਸਾਡੇ ਸਾਹਮਣੇ, ਉਹ ਵੀ ਤਾਂ ਸਾਹਮਣੇ ਪ੍ਰੂਫ ਆ। ਉਹ ਤੋਂ ਬਾਅਦ ਕੰਪਨੀਜ਼ ਦੀ ਜਿਹੜੀ ਇੰਟਰਨਲ ਡਾਕੂਮੈਂਟੇਸ਼ਨ ਉਹ ਵੀ ਸਾਹਮਣੇ ਆ। ਉਹਦੇ ਵਿੱਚੋਂ ਇੱਕ ਡੇਟਾ ਪੁਆਇੰਟ ਬਹੁਤ ਇੰਪੋਰਟੈਂਟ ਆ, ਉਹ ਇਹ ਹੈ ਕਿ $270 ਸੀ ਸ਼ਾਇਦ ਉਹਨਾਂ ਰੱਖਿਆ ਵੀ ਕੋਈ ਇੱਕ ਟੀਨੇਜਰ ਕੁੜੀ ਜਿਹੜੀ ਆ ਇੰਸਟਾਗ੍ਰਾਮ ਦੇ ਉੱਤੇ ਆ ਜਾਂਦੀ ਆ, ਤੇ ਉਹਦਾ ਕੰਪਨੀ ਨੂੰ $270 ਥਰੂ ਆਊਟ ਦੀ ਲਾਈਫ ਦਾ ਫਾਇਦਾ ਹੁੰਦਾ। ਫਾਇਦਾ ਸੋ ਹੁੰਦਾ। ਇਹ ਕੁਛ ਜਿਹੜੀ ਚੀਜ਼ਾਂ ਇਹ ਸਾਰਾ ਹੁਣ ਪਬਲਿਕ ਰੈਕੋਰਡ ਦੇ ਵਿੱਚ ਹੈਗੀਆਂ, ਤੇ ਪਰ ਗੱਲ ਇਹ ਕਿ ਰਿਸਪੋਂਸਿਬਿਲਿਟੀ ਇਹ 'ਚ ਸ਼ੇਅਰਡ ਆ। ਆਪਾਂ ਐਜ਼ ਅ ਪੇਰੈਂਟਸ ਘਰ ਵਿੱਚ ਕੀ ਕਰ ਸਕਦੇ, ਸਾਨੂੰ ਸੋਚਣ ਦੀ ਲੋੜ ਆ, ਹਨਾ, ਕਿ ਬੱਚੇ ਦਾ ਜਿਹੜਾ ਫੋਨ ਓਵਰਨਾਈਟ ਬੈਡਰੂਮ ਵਿੱਚ ਨਹੀਂ ਰਹਿਣਾ ਚਾਹੀਦਾ। ਫੈਮਿਲੀ ਦਾ ਮੇਬੀ ਚਾਰਜਿੰਗ ਏਰੀਆ ਕਾਮਨ ਬਣਾਇਆ ਜਾ ਸਕਦਾ। ਨਾਨ ਐਸੈਂਸ਼ੀਅਲ ਨੋਟੀਫਿਕੇਸ਼ਨਾਂ ਫੋਨ ਉੱਤੇ ਬੰਦ ਕੀਤੀਆਂ ਜਾ ਸਕਦੀਆਂ, ਹੂੰ, ਤੇ ਸੋਸ਼ਲ ਮੀਡੀਆ ਦੇ ਉੱਤੇ ਟਰੈਕਿੰਗ ਕੀਤੀ ਜਾ ਸਕਦੀ ਹੈ, ਤੇ ਬੱਚੇ ਦੇ ਬਿਹੇਵੀਅਰ ਨੂੰ ਮੋਨੀਟਰ ਕੀਤਾ ਜਾ ਸਕਦਾ। ਬੱਚਾ ਰਿਲੈਕਸਡ ਆ, ਐਂਗਸ਼ੀਅਸ ਆ, ਆਪਣੀ ਜ਼ਿੰਦਗੀ ਨੂੰ ਦੂਜਿਆਂ ਨਾਲ ਕੰਪੇਅਰ ਨਹੀਂ ਲਗਾਤਾਰ ਕਰ ਰਿਹਾ। ਸਾਰੀਆਂ ਚੀਜ਼ਾਂ ਜਿਹੜੀਆਂ ਕਨਵਰਸੇਸ਼ਨ ਦੇ ਵਿੱਚ ਆਉਂਦੀਆਂ, ਤੇ ਡਿਜੀਟਲ ਲਿਟਰੇਸੀ, ਹੋਰ ਵੀ ਕਈ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ। ਤੇ ਅੱਛਾ, ਹੁਣ ਇੱਥੇ ਇਹਦੇ ਵਿੱਚ ਹੁਣ ਜਿਹੜੀ ਫਲੋਕ ਕੰਪਨੀ ਆ ਨਾ, ਉਹਦਾ ਬਹੁਤ ਰੌਲਾ ਪੈ ਰਿਹਾ। ਜੀ, ਸਰਵੇਲੈਂਸ ਨੂੰ ਲੈ ਕੇ ਸੋਸ਼ਲ ਮੀਡੀਆ ਆਲਰੇਡੀ ਇੱਕ ਪਾਰਟ ਹੈਗਾ ਹੀ ਆ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਲੋਕਾਂ ਦੀ ਸਰਵੇਲੈਂਸ ਕਰਨ ਦੀ ਵੀ ਜਿਹੜੀ ਉਹ ਗੱਲ ਆ, ਤੇ ਲੋਕ ਖਾਸੇ ਨਿਰਾਸ਼ ਤੇ ਨਾਰਾਜ਼ ਨੇ। ਫਲੋਕ ਵਰਗੀ ਜਿਹੜੀ ਕੰਪਨੀ ਆ, ਫਲੋਕ ਉਹੀ ਆ ਕੰਪਨੀ ਜਿਨ੍ਹਾਂ ਦੇ ਇੰਟਰਸੈਕਸ਼ਨਾਂ ਤੇ ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਕੈਮਰੇ ਕੈਮਰੇ ਲਾਏ ਆ। ਕੈਮਰੇ ਜਿਹੜੇ ਉਹ ਲੱਗ ਰਹੇ ਹੂੰ, ਆ। ਸ਼ੁਰੂਆਤੀ ਦੌਰ 'ਚ ਉਹਨਾਂ ਨੇ ਉਸ ਦੀ ਕੋਈ ਨੈਸ਼ਨਲ ਸਿਕਿਉਰਿਟੀ ਐਡਵਾਂਟੇਜ ਦਿਖਾ ਦੇਣੀ ਆ, ਫਿਰ ਹਰ ਥਾਂ ਦੇ ਉੱਤੇ ਹਰ ਜਗ੍ਹਾ ਲੱਗ ਜਾਣਾ ਆ। ਬੜੇ ਲੋਕ ਉਹ ਕੈਮਰੇ ਭੰਨ ਰਹੇ ਆ, ਕਈਆਂ ਦੇ ਉੱਤੇ ਹੁਣ ਕੇਸ ਜਿਹੜੇ ਉਹ ਚੱਲ ਰਹੇ ਆ। ਉਹਨਾਂ ਦਾ ਇਹ ਦਾਅਵਾ ਆ ਵੀ ਜਿਹੜੀ ਸਰਵੇਲੈਂਸ ਆ ਉਹ ਤੁਸੀਂ ਕਰ ਨਹੀਂ ਸਕਦੇ। ਹੁਣ ਅਦਾਲਤਾਂ 'ਚ ਵਿੱਚ ਦੇਖੋ ਕਿਵੇਂ ਜਿਹੜਾ ਹੋਣਾ ਆ, ਪਰ ਰੈਜ਼ਿਸਟ ਕਰਨਾ ਚਾਹੀਦਾ ਹੈ। ਇੰਨੀ ਜ਼ਿਆਦਾ ਜੀ, ਇਨਫੋਰਮੇਸ਼ਨ, ਇੰਨਾ ਸਾਰੀਆਂ ਚੀਜ਼ਾਂ
ਜੋ ਇਸ ਟਾਈਮ ਇਹ ਕੰਪਨੀਆਂ ਡਾਟਾ ਦੇ ਨਾਮ ਦੇ ਉੱਤੇ ਇਕੱਠੀਆਂ ਕਰ ਰਹੀਆਂ ਤੇ ਜੋ ਤੁਹਾਡੇ ਚੀਜ਼ਾਂ ਦੇ ਉਲਟ ਜਿਹੜੀਆਂ ਉਹ ਵਰਤ ਹੋਣੀਆਂ ਆ ਉਹਨਾਂ ਨੇ ਦਿਖਾਉਣਾ ਇਹੀ ਹੈ ਹਰਵਿੰਦਰ ਵੀ ਨਹੀਂ ਜੀ ਅਸੀਂ ਤਾਂ ਕ੍ਰਾਈਮ ਨੂੰ ਰੋਕਣ ਦੇ ਲਈ ਇਹ ਸਾਰਾ ਕਰ ਰਹੇ ਹਾਂ ਪਰ ਇਵੈਂਚੁਅਲੀ ਕਿਸੇ ਨੂੰ ਉਹਨਾਂ ਨੇ ਲੁਕਿਆ ਨਹੀਂ ਰਹਿਣ ਦੇਣਾ ਜਦ ਕਿ ਪ੍ਰਾਈਵੇਟ ਲਾਈਫ ਇੱਕ ਸਿਟੀਜ਼ਨ ਦੀ ਉਹ ਹੋਣੀ ਚਾਹੀਦੀ ਹੈ ਹਰ ਇਨਸਾਨ ਦੀ ਜਿਹੜੀ ਉਹ ਹੋਣੀ ਚਾਹੀਦੀ ਆ ਹਰ ਇੱਕ ਚੀਜ਼ ਪਬਲਿਕ ਨਹੀਂ ਹੋਣੀ ਚਾਹੀਦੀ ਪਰ ਇਹ ਹਰ ਜਗ੍ਹਾ ਅੱਖ ਰੱਖਣ ਦੀ ਕੋਸ਼ਿਸ਼ ਦੇ ਵਿੱਚ ਆ ਹਾਂਜੀ, ਇਹ 'ਚ ਕੋਈ ਦੋ ਰਾਵਾਂ ਨਹੀਂ, ਜਦੋਂ ਸਟੇਟਸ ਜਿਹੜੀਆਂ ਸੈਂਟਰਲਾਈਜ਼ਡ ਸਟੇਟਸ ਬਣਦੀਆਂ, ਸਰਵੇਲੈਂਸ ਜਿਹੜੀ ਆ ਉਹ ਵੱਧਦੀ ਆ। ਯਾਰ ਤਾਂ ਹੀ ਤੇ ਤਾਂ ਦੇਖੋ ਆਪਣੇ ਹੁਣ ਕਹਿ ਰਹੇ ਆ ਵਾਈਟ ਹਾਊਸ ਨੇ ਵੀ ਕਿਹਾ ਵੀ ਜਿਹੜਾ ਵੀ ਕੋਈ ਮਾਡਲ ਆਊਗਾ AI ਤਾਂ ਪਹਿਲਾਂ ਸਰਕਾਰ ਨੂੰ ਦਿਖਾਓ ਫਿਰ ਅੱਗੇ ਰਿਲੀਜ਼ ਕਰਾਂਗੇ ਹਾਂਜੀ। Yeah. ਸੋ ਰਾਜ ਕਰਨ ਆਪਾਂ ਸੋਸ਼ਲ ਮੀਡੀਆ ਦੇ ਹੈ ਨਾ ਅਖੀਰਲੇ 2 ਅੱਖਰ ਹੋਰ ਬੋਲੀਏ ਤੇ ਉਹ ਇਹ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਨਾ ਆਪਣੇ ਜਿਹੜੇ ਲੋਕ ਇਹ ਚੀਜ਼ ਆਪਾਂ ਨੂੰ ਸਮਝਣ ਵਾਲੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਆਊਟਰੀਚ ਚੀਜ਼ਾਂ ਦੀ ਲੈ ਕੇ ਜਿਹੜੇ ਫੀਅਰ ਆ, ਡਰ ਹੈ ਨਾ ਵੀ ਆਪਾਂ ਜਿੱਦਾਂ ਆਪਣੇ ਪੁਰਾਣੇ ਅਕਾਲੀਆਂ ਦੇ ਵਿੱਚ ਹੁੰਦਾ ਸੀ ਨਾ ਪੰਥ ਖਤਰੇ ਵਿੱਚ ਆ ਜਾਂ ਹਿੰਦੂ ਖਤਰੇ 'ਚ ਆ ਇੰਡੀਆ ਦੇ ਵਿੱਚ। ਅੱਜ ਮੈਂ ਪ੍ਰੈਜ਼ੀਡੈਂਟ ਆਈ ਥਿੰਕ ਵੀਕਐਂਡ ਦੇ ਉੱਤੇ ਉਹਨਾਂ ਦੀ ਪੋਸਟ ਸੀ ਜਿਹੜੇ ਮਿਡ ਵੈਸਟ ਤੋਂ ਇੱਕ ਮੁਸਲਿਮ ਕਾਂਗਰਸਮੈਨ ਅਲ ਸਈਦ ਹੈ ਨਾ ਵੀ ਇਹਨੇ ਵੀ ਤੁਹਾਡਾ ਸਭ ਕੁਝ ਲੈ ਜਾਣਾ ਜੀ। ਪਿਛਲੀ ਮੋਦੀ ਹੁਣੀ ਵੀ ਟਰੰਪ ਵਾਂਗੂ ਪਿਛਲੀ ਜਿਹੜੀ ਇਲੈਕਸ਼ਨ ਸੀ ਉਹਦੇ ਵਿੱਚ ਕਹਿੰਦੇ ਸੀ ਨਾ ਮੁਸਲਮਾਨਾਂ ਨੇ ਤੁਹਾਡੇ ਘਰ ਦੇ ਗਹਿਣੇ ਲੈ ਜਾਣੇ ਆ ਉਹਨਾਂ ਦੇ। ਤੇ ਬਾਅਦ ਆਪ ਹੀ ਇਹਨੇ ਰੋਕਤਾ ਸੀ ਭਰਾਵਾ ਸੋਨਾ ਨਾ ਖਰੀਦਿਓ। ਹਾਂਜੀ ਚਲੋ ਜੋ ਵੀ ਆ ਪਰ ਕਹਿਣ ਦਾ ਮਤਲਬ ਵੀ ਸੋਸ਼ਲ ਮੀਡੀਆ ਦੇ ਉੱਤੇ ਆਊਟਰੇਜ ਹੋ ਗਈ, ਡਰ ਪੈਦਾ ਕਰਨਾ, ਕੰਟਰੋਵਰਸੀ, ਪੁੱਠੀ ਜੀ ਗੱਲ ਕਰਨੀ ਤੇ ਜਿਹੜਾ ਸੋਸ਼ਲ ਕੰਪੈਰੀਜ਼ਨ ਆ ਨਾ ਉਹ ਅਟੈਂਸ਼ਨ ਨੂੰ ਲਗਾਤਾਰ ਹੋਲਡ ਕਰਦੇ ਸੋ ਜਿਹੜੀਆਂ ਵੀ ਪੋਸਟ ਤੁਸੀਂ ਦੇਖਦੇ ਹੋ ਅੱਜ-ਕੱਲ੍ਹ ਅਮਰੀਕਾ, ਕੈਨੇਡਾ, ਵੈਸਟ ਦੇ ਵਿੱਚ ਇਨ ਜਨਰਲ ਐਂਟੀ ਇਮੀਗ੍ਰੈਂਟ ਮਾਹੌਲ ਬਹੁਤ ਬਣਿਆ ਹੋਇਆ। ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਆਊਟਰੀਚ ਤੇ ਫੀਅਰ, ਕੰਟਰੋਵਰਸੀ ਸਾਰੀ ਸੋਸ਼ਲ ਕੰਪੈਰੀਜ਼ਨ ਇਹ 4 ਚੀਜ਼ਾਂ ਦੀ ਆਪਾਂ ਗੱਲ ਕਰਦੇ ਅਟੈਂਸ਼ਨ ਨੂੰ ਹੋਲਡ ਕਰਦੇ ਤਾਂ ਪੋਸਟ ਜਿਹੜੀਆਂ ਬਹੁਤ ਜ਼ਿਆਦਾ ਹੋਣਗੀਆਂ। ਕੋਈ ਪੋਜ਼ਿਟਿਵ ਗੱਲ ਕਰਦਾ ਉਹ ਸੋਸ਼ਲ ਮੀਡੀਆ ਦੇ ਉੱਤੇ ਤੇ ਉਹਨੂੰ ਬਹੁਤ ਜ਼ਿਆਦਾ ਲਾਈਕ ਐਂਡ ਸ਼ੇਅਰ ਨਹੀਂ ਹੋਣਗੇ। ਜੇ ਕੋਈ ਕੰਟਰੋਵਰਸੀ ਵਾਲੀ ਗੱਲ ਕਰਦਾ ਹੋਊਗਾ ਤੇ ਉਹਦੇ ਬਹੁਤ ਜ਼ਿਆਦਾ ਲਾਈਕ ਐਂਡ ਸ਼ੇਅਰ ਹੋਣਗੇ। ਪਰ ਇਹ ਆ ਵੀ ਇਹਦੇ ਵਿੱਚ ਆਪਾਂ ਨੂੰ ਕੁਛ ਧਿਆਨ ਦੇਣ ਦੀ ਲੋੜ ਆ ਵੀ ਬਹੁਤ ਜ਼ਿਆਦਾ ਜਿਹੜਾ ਸਮਾਂ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਨਾਮ ਵੇਸਟ ਕਰੀਏ। ਪਰਮਾਤਮਾ ਨੇ ਹਰ ਇੱਕ ਬੰਦੇ ਨੂੰ ਇੱਕ ਚੀਜ਼ ਦਿੱਤੀ ਹੈ ਜਿਹੜੀ ਲਗਾਤਾਰ ਘਟ ਰਹੀ ਆ, ਉਹ ਹੈਗਾ ਤੁਹਾਡਾ ਸਮਾਂ। ਸੋ ਬੱਚਿਆਂ ਲਈ ਵੀ ਛੋਟੇ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਚੀਜ਼ਾਂ ਦਾ, ਹੌਲੀ ਲਰਨ ਕਰਦੇ ਆ ਪਰ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਵੀ ਬੱਚਿਆਂ ਨੂੰ ਥੋੜ੍ਹਾ ਜਿਹਾ ਮੈਨੇਜ ਕਰਨਾ ਚਾਹੀਦਾ ਹੈ। ਆਪਾਂ ਕੰਪਨੀਜ਼ ਦਾ ਜਿਹੜੇ ਤਰੀਕੇ ਦੇ ਨਾਲ ਕੰਪਨੀਜ਼ ਚੱਲ ਰਹੀਆਂ ਉਹ ਆਪਾਂ ਟਰਾਇਲ ਦੇ ਉੱਤੋਂ ਹੋਰ ਨਾ ਕੁਝ ਹੋਏ ਤੇ ਇਹ ਚੀਜ਼ ਤਾਂ ਆਪਾਂ ਨੂੰ ਸਿੱਖਣ ਨੂੰ ਮਿਲ ਹੀ ਗਈ ਹੈ ਵੀ ਕੰਪਨੀ ਦੇ ਸਫੀਸ਼ੀਐਂਟ ਡਿਫੈਂਸ ਮੈਕੈਨਿਜ਼ਮ ਦੇ ਉੱਤੇ ਆਪਾਂ ਨਹੀਂ ਰਹਿ ਸਕਦੇ ਐਜ਼ ਅ ਪੇਰੈਂਟ। ਬਿਲਕੁਲ। ਸੋ ਆਉਣ ਵਾਲੇ ਟਾਈਮ ਦੇ ਵਿੱਚ ਵੇਖੋ ਕਿੱਦਾਂ ਗੱਲ ਬਣਦੀ ਪਰ ਇਹ ਟਰਾਇਲ ਇਹ ਤੈਅ ਕਰ ਸਕਦਾ ਵੀ ਜਿਹੜਾ ਉਹਨਾਂ ਦਾ ਐਡਿਕਟਿਵ ਡਿਜ਼ਾਈਨ ਆ ਤੇ ਬੱਚਿਆਂ ਦਾ ਡੇਟਾ ਵਾ ਉਹ ਪਲੇਟਫਾਰਮ ਦੀ ਰਿਸਪੌਂਸਿਬਿਲਿਟੀ ਹੈ ਜਾਂ ਨਹੀਂ ਹੈ ਤੇ ਉਹ ਕਿੰਨੀ ਦੂਰ ਤੱਕ ਜਾਂਦੀ ਆ। ਇਹ ਕੁਝ ਚੀਜ਼ਾਂ ਜਿਹੜੀਆਂ ਆਪਾਂ ਟਰਾਇਲ 'ਚ ਆਉਣ ਵਾਲੇ ਟਾਈਮ 'ਚ ਮਿਲਣਗੀਆਂ। ਜੀ ਹਰਵਿੰਦਰ ਸਿੰਘ ਅਗਲੀ ਆਪਾਂ ਗੱਲ ਕਰਦੇ ਹਾਂ ਵਾਇਮੋ ਨੂੰ ਜਿਹੜਾ ਉਹ ਲੈ ਕੇ। ਵਾਇਮੋ ਉਹੀ ਚਿੱਟੀਆਂ ਜੀਆਂ ਜਿਹੜੀਆਂ ਜੈਗੁਆਰ ਦੀਆਂ ਗੱਡੀਆਂ ਵੀ ਜਿਨ੍ਹਾਂ ਦੇ ਵਿੱਚ ਕੋਈ ਵੀ ਡਰਾਈਵਰ ਨਹੀਂ ਹੁੰਦਾ, ਆਟੋਮੈਟਿਕ ਜਿਹੜੀਆਂ ਉਹ ਚੱਲਦੀਆਂ ਆ ਤੇ ਖਿੱਚੀ ਤੁਰੀਆਂ ਆਉਂਦੀਆਂ ਆ। ਹੁਣ ਇਹਨਾਂ ਨੂੰ ਇੱਕ ਹੋਰ ਸ਼ਹਿਰ ਦੇ ਵਿੱਚ ਚਲਾਉਣ ਦੇ ਲਈ ਐਕਸਪੈਂਸ਼ਨ ਜਿਹੜੀ ਉਹ ਕਰ ਰਹੇ ਆ, ਇਜਾਜ਼ਤ ਜਿਹੜੀ ਉਹ ਮਿਲ ਗਈ ਹੈਗੀ ਆ। ਮੈਨੂੰ ਯਾਦ ਆ ਜਦੋਂ ਪਿਛਲੀ ਆ ਹੁਣ ਜੂਨ ਦੇ ਵਿੱਚ ਸ਼ਹੀਦੀ ਨਗਰ ਕੀਰਤਨ ਹੋਇਆ ਸੀ ਉਦੋਂ ਵੀ ਇੱਕ ਗੱਡੀ ਵਾਇਮੋ ਦੇ ਵਿੱਚ ਇੱਦਾਂ ਹੀ ਮੋਹਰਿਓਂ ਦੀ ਝੱਟ ਦੇਣੀ ਜਿਹੜੀ ਉਹ ਲੰਘ ਗਈ ਸੀ ਜਦ ਕਿ ਪੁਲਿਸ ਨੇ ਉਹਨੂੰ ਰੋਕ ਕੇ ਰੱਖਿਆ ਸੀਗਾ ਕਿਉਂਕਿ ਉਹ ਇਹਦੇ ਵਿੱਚ ਇੱਦਾਂ ਸੀਗਾ। ਮੈਂ ਉਹ ਤਾਂ ਗੱਲ ਸ਼ੇਅਰ ਕਰ ਰਿਹਾ ਵੀ ਰੀਅਲ ਟਾਈਮ ਦੇ ਵਿੱਚ ਉਹ ਟ੍ਰੈਫਿਕ ਰੋਕ ਰਹੇ ਸੀਗੇ ਜਦੋਂ ਦੀ ਨਗਰ ਕੀਰਤਨ ਲੰਘ ਰਿਹਾ ਸੀਗਾ। ਉਹ ਡਾਟਾ ਦੇ ਵਿੱਚ ਨਹੀਂ ਸੀ, ਉਹਦੇ ਹਿਸਾਬ ਨਾਲ ਰੋਡ ਖੁੱਲੀ ਸੀ, ਉਹ ਮੁੜ ਕੇ ਲੰਘ ਗਈ ਸੀਗੀ ਉਧਰੋਂ ਦੀ। ਇੰਨਾ ਸ਼ੁਕਰ ਆ ਵੀ ਕਿਸੇ ਨੂੰ ਨਾ ਉਹਨੇ ਥੱਲੇ ਦਿੱਤਾ ਤੇ ਨਾ ਜਿਹੜੀ ਕੇਸ 'ਚ ਟੱਕਰ ਮਾਰੀ, ਸੇਫਲੀ ਜਿਹੜੀ ਉਹ ਲੰਘ ਗਈ। ਪਰ ਇਹ ਹੁਣ ਇਹੀ ਕੰਪਨੀਆਂ ਵੱਖ-ਵੱਖ ਹੋਰ ਕੈਲੀਫੋਰਨੀਆ ਦੇ ਸ਼ਹਿਰਾਂ ਦੇ ਵਿੱਚ ਨਜ਼ਰ ਆਉਣਗੀਆਂ। ਹਾਂਜੀ ਹੋਰ ਸ਼ਹਿਰਾਂ ਦੇ ਨਹੀਂ ਰਾਜ ਕਰਨ ਗੱਲ ਇਹਦੇ 'ਚ ਨਾ ਇੱਕ ਨੁਆਂਸ ਸਮਝਣ ਵਾਲੀ ਗੱਲ ਆਪਾਂ ਇਹ ਜਿਹੜੀ ਗੱਲਬਾਤ ਆਪਾਂ ਕਿਉਂ ਕਰ ਰਹੇ ਹਾਂ ਹੈ ਨਾ। ਹੁਣ ਹੌਲੀ ਐਡ ਤਾਂ ਕਰੀ ਜਾਂਦੇ, ਪਹਿਲਾਂ ਸੈਨ ਫਰਾਂਸਿਸਕੋ ਸੀ, ਫਿਰ ਉਹਨਾਂ ਸੈਨ ਹੋਜ਼ੇ ਏਅਰਪੋਰਟ ਨੂੰ ਐਡ ਕੀਤਾ, ਸੈਨ ਫਰਾਂਸਿਸਕੋ ਏਅਰਪੋਰਟ ਐਡ ਫਿਰ ਵੈਸਟ ਬੇ ਜਿਹਨੂੰ ਪੈਨਿਨਸੂਲਾ ਵੀ ਕਹਿੰਦੇ ਆ ਬੇ ਏਰੀਆ ਦਾ, ਉਹਦੇ ਵਿੱਚ ਹੋਈ ਹੈ ਨਾ। ਹੋਰ ਆਸਟਨ ਵਗੈਰਾ ਤੇ ਆਈ ਥਿੰਕ ਐਰੀਜ਼ੋਨਾ ਵਿੱਚ ਵੀ ਚੱਲਦੀ ਆ। ਹੋਰ ਇੱਕ ਥੋੜ੍ਹੇ ਸਿਟੀਜ਼ ਤੋਂ ਐਡ ਕਰਦੇ ਗਏ। ਪਰ ਆਪਣੀ ਨਾ ਗੱਲ ਜਿਹੜੀ ਇਹ ਵੈਮੋ ਵਾਲੀ ਆਪਾਂ ਟਾਕ ਸ਼ੋਅ ਦੇ ਵਿੱਚ ਇਸ ਲਈ ਕਰ ਰਹੇ ਕੰਟੀਨਿਊਏਸ਼ਨ ਹੈਗੀ ਆ ਜਿਹੜਾ ਪਿਛਲੇ ਟਾਕ ਸ਼ੋਅ ਵਿੱਚ ਅਸੀਂ ਗੱਲ ਕੀਤੀ ਸੀ ਡੋਰ ਡੈਸ਼ ਦਾ ਡਾਟ ਹੈ
ਨਾ। ਹੂੰ, ਹੂੰ। ਆਪਾਂ ਉਹਦੀ ਕੰਟੀਨਿਊਸ਼ਨ ਇਸ ਤਰੀਕੇ ਨਾਲ ਆ ਕਿ ਵੇਮੋ ਜਿਹੜੀ ਆ ਹੁਣ ਲਾਸ ਐਂਜਲਸ ਤੇ ਬੇ ਏਰੀਆ ਦੇ ਵਿੱਚ ਵੱਡੇ ਉਹਨਾਂ ਨੂੰ ਐਕਸਪੈਂਸ਼ਨ ਦੀ ਮਨਜ਼ੂਰੀ ਮਿਲ ਗਈ ਆ। ਹੂੰ, ਹੂੰ, ਠੀਕ ਆ। ਹੂੰ, ਹੂੰ। ਸੋ ਇਕੱਲੇ ਇੱਥੇ ਸ਼ਹਿਰ ਦੀ 1-2 ਸ਼ਹਿਰਾਂ ਦੇ ਵਿੱਚ ਐਡ ਕਰਦੇ ਨਹੀਂ, ਪੂਰੇ ਬੇ ਏਰੀਆ ਹੀ ਆਲਮੋਸਟ ਹੁਣ ਉਹਨੇ ਆਪਣਾ ਕਵਰ ਕਰ ਲਿਆ ਤੇ ਲਾਸ ਐਂਜਲਸ ਏਰੀਆ ਨੂੰ ਨਾ ਕਵਰ ਕਰ ਲਿਆ। ਸੋ ਉਹਨਾਂ ਦਾ ਮੈਪ ਮੈਂ ਦੇਖਦਾ ਸੀ ਸੈਨ ਫਰਾਂਸਿਸਕੋ ਦੇ ਏਰੀਆ ਦੇ ਵਿੱਚ ਈਸਟ ਬੇ ਜਿਹਦੇ ਵਿੱਚ ਆਪਣਾ ਫਰੀਮੌਂਟ ਤੋਂ ਲੈ ਕੇ ਓਕਲੈਂਡ ਹੈ ਨਾ ਸਾਰਾ ਏਰੀਆ। ਉੱਤੋਂ ਹੂੰ, ਲੈ ਕੇ ਆਪਣੀ ਵਾਈਨ ਕੰਟਰੀ ਨਾਪਾ, ਨਾਰਥ ਕੋਸਟ ਬੋਡਿਗਾ ਬੇ ਵੱਲ ਜਿਹੜੀਆਂ ਡੈਸਟੀਨੇਸ਼ਨਸ ਹੈਗੀਆਂ, ਉੱਥੋਂ ਤੱਕ ਇਹਨੂੰ ਸਾਰੀ ਬੇਸਿਕਲੀ ਕਹਿਣ ਦਾ ਮਤਲਬ ਇਹ ਹੈ ਕਿ ਸਾਰਾ ਬੇ ਏਰੀਆ ਜਿਹੜਾ ਨਾਰਥ ਬੇ ਤੋਂ ਲੈ ਕੇ ਸੈਨ ਹੋਜ਼ੇ ਦੇ ਸਾਊਥ ਤੱਕ ਸਾਰਾ ਉਹਨਾਂ ਕਵਰ ਕਰ ਲਿਆ। ਹੁਣ ਇੱਥੇ ਆਪਾਂ 2 ਕੁ ਮਿੰਟ ਰੁਕ ਜਾਂਦੇ ਹਾਂ ਵੀ ਇਹਦਾ ਕੀ ਮਤਲਬ ਆ? ਹਾਂਜੀ। ਰਾਜਕਰਨ ਆਪਾਂ ਇਹ ਦੇਖਿਆ ਕਿ ਬੇ ਏਰੀਏ ਦੇ ਵਿੱਚ ਪੈਸਾ ਜ਼ਿਆਦਾ ਹੋਣ ਦੇ ਕਰਕੇ ਬਹੁਤ ਜ਼ਿਆਦਾ ਲੋਕੀ ਸਾਡੇ ਪੰਜਾਬੀ ਭੈਣ-ਭਰਾ ਜਿਹੜੇ ਆ ਉਹ ਟ੍ਰੇਸੀ, ਮੈਂਟਿਕਾ ਇਸ ਏਰੀਏ ਦੇ ਵਿੱਚ ਰਹਿੰਦੇ ਆ, ਪਰ ਉਬਰ ਚਲਾਉਣ ਦੇ ਲਈ ਬੇ ਏਰੀਏ ਦੇ ਵਿੱਚ ਆਉਂਦੇ ਆ। ਠੀਕ ਆ। ਹੂੰ, ਇਹ ਹੂੰ, ਤੋਂ ਨਾਲ ਦੇ ਨਾਲ ਬਾਏ ਦਾ ਮੈਂ ਇਹ ਵੀ ਦੱਸਦਾ ਸੈਕਰਾਮੈਂਟੋ ਵਿੱਚ ਵੀ ਉਹਨਾਂ ਨੂੰ ਪਰਮਿਸ਼ਨ ਮਿਲ ਗਈ ਅੱਗੇ ਚੱਲਣ ਦੀ। ਠੀਕ ਆ। ਹੂੰ, ਸੋ ਉਹਦੇ ਨਾਲ ਇਹ ਆ ਰਾਜਕਰਨ ਕੀ ਹੋਇਆ ਕਿ ਮੈਂ ਨਿੱਜੀ ਤਜਰਬੇ ਦੇ ਵਿੱਚ ਇਹ ਦੇਖਦਾ ਕਿ 2 ਕੁ ਵਾਰੀ ਮੇਰੇ ਨਾਲ ਇੱਦਾਂ ਹੋਇਆ ਕਿ ਮੈਂ ਜਦੋਂ ਟਰੈਵਲ ਕਰਦਾ ਮੈਂ ਇੱਕ ਵਾਰੀ ਉਬਰ ਤੇ ਇੱਕ ਵਾਰੀ ਲਿਫਟ ਲਈ ਸੀ ਤੇ ਉਹਦੇ ਵਿੱਚ ਆਪਣੇ ਪੰਜਾਬੀ ਸੀ ਤੇ ਇੰਸੀਡੈਂਟਲੀ ਦੋਹੇ ਇੱਕ ਟ੍ਰੇਸੀ ਤੋਂ ਸੀ ਤੇ ਇੱਕ ਆਈ ਥਿੰਕ ਮੈਂਟਿਕਾ ਤੋਂ ਸੀ। ਠੀਕ ਹੈ। ਜੋ ਸੀ। ਤੇ ਉਹ ਕਹਿੰਦੇ ਸੀ ਕਿ ਅਸੀਂ ਬੇ ਏਰੀਏ ਵਿੱਚ ਟੈਕਸੀ ਚਲਾਉਂਦੇ ਆ ਤੇ ਸ਼ਾਮ ਨੂੰ ਉੱਧਰ ਨੂੰ ਹੌਲੀ ਜਿਹੀ ਆਪਾਂ ਨਿਕਲ ਜਾਂਦੇ ਆ, ਚਲੇ ਜਾਂਦੇ ਆ। ਹਨਾ। ਹੂੰ, ਸੋ ਹੂੰ, ਉਹ ਇਹ ਆ ਵੀ ਕਾਰਨ ਹੁਣ ਇਹ ਆ ਕਿ ਡਰਾਈਵਰਲੈਸ ਜਿਹੜੀਆਂ ਰਾਈਡਸ ਆ, ਇਹ ਬੇ ਏਰੀਏ ਦੇ ਵਿੱਚ ਸਭ ਤੋਂ ਵੱਧ ਮੈਂ ਉਹਨੂੰ ਪੁੱਛਿਆ ਸੀ ਕਿ ਸੈਂਟਰਲ ਵੈਲੀ ਦੇ ਵਿੱਚ ਕਿੱਦਾਂ? ਕਹਿੰਦੇ ਹੈਗਾ ਪਰ ਜਿੰਨੀ ਕਮਾਈ ਆਪਾਂ ਨੂੰ ਬੇ ਏਰੀਏ ਵਿੱਚ ਹੁੰਦੀ, ਓਨੀ ਨਹੀਂ ਹੁੰਦੀ ਸੈਂਟਰਲ ਓਨੀ ਨਹੀਂ ਹੋ ਸਕਦੀ। ਰਾਈਟ। ਹਾਂ। ਪਰ ਹੁਣ ਇਹਦੇ ਵਿੱਚ ਇਹ ਆ ਕਿ ਜਿਹੜਾ ਸੈਂਟਰਲ ਵੈਲੀ ਦੇ ਵਿੱਚ ਜਿੱਥੇ ਸਭ ਤੋਂ ਵੱਧ ਲੋਕਾਂ ਨੂੰ ਕਮਾਈ ਹੁੰਦੀ ਸੀ ਤੇ ਉੱਥੇ ਹੁਣ ਜਿਹੜੀ ਵੇਮੋ ਆ, ਉਹਨੇ ਆਲਮੋਸਟ ਸਾਰੇ ਦੇ ਸਾਰੇ ਪਾਸੇ ਆਪਣਾ ਕਹਿ ਲਓ ਕਿ ਨੈਟਵਰਕ ਜਿਹੜਾ ਉਹਨੇ ਆਪਣਾ ਪਸਾਰ ਲਿਆ। ਐਕਸਪੈਂਡ ਕਰ ਲਿਆ। ਸੋ ਹੂੰ, ਇਹਦਾ ਇੰਪੈਕਟ ਕੀ ਹੋਊਗਾ ਐਜ਼ ਅ ਕਮਿਊਨਿਟੀ ਸਾਡੀ ਕਮਿਊਨਿਟੀ ਦੇ ਉੱਤੇ? ਇਹ ਹੂੰ, ਚੀਜ਼ ਸਾਨੂੰ ਦਿਖਦੀ ਆ, ਆਪਾਂ ਤਕਰੀਬਨ 3 ਸਾਲ ਤੋਂ ਇਹੀ ਗੱਲ ਕਰ ਰਹੇ ਹਾਂ ਐਗਜ਼ੈਕਟਲੀ। ਤੇ ਉਹੀ ਜਿਹੜੀਆਂ ਚੀਜ਼ਾਂ ਹੁਣ ਸਾਡੇ ਸਾਹਮਣੇ ਉਹ ਆ ਰਹੀਆਂ। ਠੀਕ ਆ। ਸੋ ਪਰ ਇਹਦਾ ਮਤਲਬ ਅਜੇ ਇਹ ਨਹੀਂ ਆ ਵੀ ਇੱਥੇ ਜੇ ਅਪਰੂਵਲ ਵੀ ਮਿਲੀ ਆ, ਅਪਰੂਵਲ ਤੇ ਇਮੀਡੀਏਟ ਅਵੇਲੇਬਿਲਿਟੀ 'ਚ ਫ਼ਰਕ ਹੁੰਦਾ। ਰੈਗੂਲੇਟਰੀ ਅਪਰੂਵਲ ਦਾ ਮਤਲਬ ਇਹ ਹੁੰਦਾ ਕਿ ਉਹ ਅਪਰੂਵਡ ਰੋਡ ਜਾਂ ਸਿਟੀ ਦੇ ਵਿੱਚ ਪਬਲਿਕ ਰਾਈਡ ਜਿਹੜੀ ਆ ਉਹ ਬੁੱਕ ਕਰ ਸਕਦੀ ਆ। ਉਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਰਾਊਟ ਵੈਲੀਡੇਟ ਕਰਨੇ ਪੈਣਗੇ, ਲੋਕਲ ਅਥਾਰਟੀਜ਼ ਨਾਲ ਕੋਆਰਡੀਨੇਟ ਕਰਨਾ ਪਊਗਾ ਤੇ ਸਰਵਿਸ ਨੂੰ ਫੇਜ਼ ਮੈਨਰ ਵਿੱਚ ਹੌਲੀ-ਹੌਲੀ ਓਪਨ ਕਰਨਗੇ ਵਿਚ ਇਜ਼ ਫਾਈਨ, ਥਿਸ ਇਜ਼ ਹਾਊ ਇਟ ਵਰਕਸ ਰਾਈਟ। ਤੇ ਜਿਹੜੀ ਤੁਸੀਂ ਐਗਜ਼ਾਮਪਲ ਦਿੱਤੀ ਵੀ ਸੈਨ ਫਰਾਂਸਿਸਕੋ ਦੇ ਨਗਰ ਕੀਰਤਨ ਦੇ ਵਿੱਚ ਇੱਦਾਂ ਹੋਇਆ, ਆਈ ਐਮ ਪ੍ਰੀਟੀ ਸ਼ੋਰ ਉਹਨਾਂ ਜਿਹੜਾ ਕੇਸ ਆ ਉਹ ਫੀਡਬੈਕ ਦੇ ਬੇਸ ਤੇ ਉਹਨਾਂ ਸਿਸਟਮ ਦੇ ਵਿੱਚ ਪਾ ਲਿਆ ਹੋਊਗਾ, ਅਗਲੀ ਵਾਰ ਤੁਹਾਨੂੰ ਉਸ ਸੇਮ ਪ੍ਰੋਬਲਮ ਨਹੀਂ। ਥਿਸ ਇਜ਼ ਦਾ ਬਿਊਟੀ ਜਦੋਂ ਆਪਾਂ ਸੌਫਟਵੇਅਰ ਦੀ ਜਾਂ ਏਆਈ ਬੇਸਡ ਡਿਵੈਲਪਮੈਂਟ ਕਰਦੇ ਹਾਂ, ਫੀਡਬੈਕ ਜਿਹੜੀ ਆ ਉਹ ਵਾਪਸ ਹੋ ਜਾਂਦੀ ਆ। ਹਨਾ। ਹੂੰ, ਹੁਣ ਜਿੱਦਾਂ ਤੁਸੀਂ ਗੱਲ ਕਹੀ ਕਿ ਇਹਦੀ ਐਕਸਪੈਂਸ਼ਨ ਦੇ ਨਾਲ ਪਹਿਲਾਂ ਸੈਨ ਫਰਾਂਸਿਸਕੋ ਹੀ, ਉਹ ਤੋਂ ਬਾਅਦ ਹੁਣ ਹੌਲੀ-ਹੌਲੀ ਵਧੀ। ਪਰ ਜਦੋਂ ਸਕੇਲਿੰਗ ਹੁੰਦੀ ਹੈ, ਇਹਦੇ ਨਾਲ ਜਿਹੜੇ ਐਜ ਕੇਸਿਸ ਆ ਉਹ ਵੀ ਮਲਟੀਪਲਾਈ ਹੁੰਦੇ ਆ। ਕੰਸਟਰਕਸ਼ਨ ਜ਼ੋਨਸ ਹੈਗੀਆਂ, ਐਮਰਜੈਂਸੀ ਵਹੀਕਲ, ਫੌਗ ਹੋ ਗਈ, ਹੈ ਨਾ। ਸਾਨੂੰ ਪਤਾ ਵੀ ਕੋਸਟ ਦੇ ਵਿੱਚ ਫੌਗ ਬਹੁਤ ਹੁੰਦੀ ਆ ਹੂੰ, ਤੇ ਰੋਡ ਦੀਆਂ ਮਾਰਕਿੰਗ ਉੱਥੇ ਫੈਸਟੀਵਲ ਹੋ ਗਏ, ਹੈ ਨਾ। ਪੁਲਿਸ ਆਫੀਸਰ ਦੇ ਹੈਂਡ ਸਿਗਨਲ ਨੂੰ ਰੈਕੋਗਨਾਈਜ਼ ਕਰਦੇ ਕਿ ਨਹੀਂ। ਹੂੰ। ਤੇ ਇਹ ਸਾਰੀ ਜਿਹੜੀ ਕੁਛ ਚੀਜ਼ਾਂ ਵਾ, ਇਹਦਾ ਆਉਣ ਵਾਲੇ ਟਾਈਮ ਦੇ ਵਿੱਚ ਹੋਏਗਾ। ਪਰ ਥੋੜ੍ਹੀ ਜਿਹੀ ਪਬਲਿਕ ਬੈਕਲੈਸ਼ ਜਿਹੜੀ ਆ ਮੈਂ ਐਕਸਪੈਕਟ ਕਰਦਾ ਹੋਊਗੀ ਤੇ ਪਰ ਮੈਨੂੰ ਲੱਗਦਾ ਨਹੀਂ ਉਹ ਕਿਸੇ ਪਾਸੇ ਲੱਗੂਗੀ ਕਿਉਂਕਿ ਆਪਾਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਰਹਿੰਦੇ ਹਾਂ। ਜਿਹੜੀ ਬਾਟਮ ਲਾਈਨ ਹੁੰਦੀ ਹੈ ਕੰਪਨੀਜ਼ ਦੀ ਤੇ ਬਾਟਮ ਲਾਈਨ ਹੁੰਦੀ ਆ ਦੇ ਆਲਵੇਸ ਟਰੰਪਸ ਜਿਹੜੇ ਪੀਪਲ ਦੀ ਜਿਹੜੀ ਉਹ ਆਮ ਉਹ ਹਮੇਸ਼ਾ ਹੀ ਜ਼ਿਆਦਾ ਪੈਸਾ ਹੁੰਦਾ ਉਸ ਪਾਸੇ ਨੂੰ, ਕਹਿਣ ਦਾ ਮਤਲਬ ਇਹ ਆ। ਸੋ ਜੇ ਕੋਈ ਇਹਦੇ ਖਿਲਾਫ ਪ੍ਰੋਟੈਸਟ ਵਗੈਰਾ ਹੋਣਗੇ, ਉਹ ਮੈਨੂੰ ਲੱਗਦਾ ਹੋ ਸਕਦਾ ਥੋੜ੍ਹੇ ਚਿਰ ਲਈ ਉਹਨੂੰ ਰੋਕ ਦੇਣ, ਜਿੱਦਾਂ ਕੈਨੇਡਾ ਦੇ ਵਿੱਚ ਹੋਏ ਵੀ ਕਈ ਸਿਟੀਜ਼ ਨੇ ਅਜੇ ਵੀ ਉਬਰ ਅਲਾਓ ਨਹੀਂ ਕੀਤੀ। ਸਰੀ ਨੇ ਤਕਰੀਬਨ 2 ਸਾਲ ਤੱਕ ਉਬਰ ਨੂੰ ਰੋਕੀ ਰੱਖਿਆ ਸੀ, ਸ਼ਾਇਦ ਜ਼ਿਆਦਾ, ਹੂੰ, ਪਰ ਹੂੰ, ਇਵੈਂਚੁਅਲੀ ਉੱਥੇ ਆ ਗਈ। ਇੱਥੇ ਜੋਬਸ ਦਾ ਐਂਗਲ ਜਿਹੜਾ ਉਹ ਬਹੁਤ ਆਪਾਂ ਲਈ ਐਜ਼ ਅ ਕਮਿਊਨਿਟੀ ਬੜਾ ਇੰਪੋਰਟੈਂਟ ਆ ਕਿ ਟੈਕਸੀ ਹੋ ਗਿਆ, ਰਾਈਡ ਹੇਲ ਸਰਵਿਸਿਜ਼, ਡਿਲੀਵਰੀ ਡਰਾਈਵਰ, ਆਪਾਂ ਪਿਛਲੀ ਵਾਰੀ ਡਾਟ ਦੀ ਗੱਲ ਕੀਤੀ ਨਾ, ਉਹਨਾਂ ਦੇ ਹੂੰ। ਲਈ ਜਿਹੜਾ ਆਟੋਮੇਸ਼ਨ ਦਾ ਪ੍ਰੈਸ਼ਰ ਉਹ ਹੁਣ ਕਾਫੀ ਰੀਅਲ ਆ। ਪਰ ਟ੍ਰਾਂਜੀਸ਼ਨ ਨੂੰ ਆਫ ਕੋਰਸ ਥੋੜ੍ਹਾ ਜਿਹਾ ਸਮਾਂ ਲੱਗੂਗਾ, ਪਰ ਦਿਸ ਹੈਜ਼ ਸਟਾਰਟਡ ਤੇ ਇਹਦੇ ਤੋਂ ਅਗਾਂਹ ਜਿਹੜੀ ਗੱਲ ਆ ਆਮ ਆਪਾਂ ਐਜ਼ ਅ ਕਮਿਊਨਿਟੀ ਆਪਾਂ ਨੂੰ ਕੋਈ ਵਰਕਰ ਟ੍ਰੇਨਿੰਗ ਦੇ ਉੱਤੇ ਟ੍ਰਾਂਜੀਸ਼ਨ ਪਾਲਿਸੀ ਉਹ ਤੋਂ ਉਹਦੇ ਉੱਤੇ ਧਿਆਨ ਦੇਣ ਦੀ ਲੋੜ ਆ। ਆਪਣਾ ਜਿਹੜਾ ਕੈਰੀਅਰ ਟ੍ਰਾਂਜੀਸ਼ਨ ਆ ਉਹਦੇ ਬਾਰੇ ਹੁਣ ਟਾਈਮ ਹੈਗਾ ਆਪਾਂ ਨੂੰ ਐਜ਼ ਅ ਕਮਿਊਨਿਟੀ ਸੋਚਣ ਦੀ ਲੋੜ ਆ। ਅੱਛਾ, ਮਿੰਟ ਆਪਣੇ ਕੋਲ ਥੋੜ੍ਹੇ ਜਿਹੇ ਬਚੇ ਆ। ਜਾਂਦੇ-ਜਾਂਦੇ ਆਪਾਂ ਇਹ ਗੱਲ ਕਰ ਲਈਏ ਵੇਮੋ ਦੀ ਹੋਈ। 3200 ਚਾਈਨਾ ਮੇਡ ਜ਼ੀਕਰ ਰੋਬੋ ਟੈਕਸੀ ਮੰਗਾ ਲਈਆਂ ਅਮਰੀਕਾ ਦੇ ਵਿੱਚ। ਹਾਂਜੀ। ਇਹ
ਰਿਐਲਿਟੀ ਆ ਇਹ ਨੈਸ਼ਨਲ ਸਿਕਿਉਰਿਟੀ ਦਾ ਵੀ ਮੁੱਦਾ ਪਾਈ ਰੱਖਿਆ ਪਹਿਲਾਂ ਚਾਈਨਾ ਤੋਂ ਬਣੀਆਂ ਚੀਜ਼ਾਂ ਉਹਨਾਂ ਦੀਆਂ ਕੰਪਨੀਆਂ ਉਹਨਾਂ ਨੂੰ ਲੈ ਕੇ ਕੀ ਹੈ ਇਸ ਪੂਰੇ ਮਾਮਲੇ ਦੇ ਵਿੱਚ? ਹਾਂਜੀ, ਸੋ ਇਹ ਨਾ ਇੱਕ ਕਨਸੈਪਟ ਹੁੰਦਾ ਜਿਹਨੂੰ ਜਿਹੜੇ ਲੋਕੀ ਆਪਣੇ ਸਰੋਤੇ ਦੇ ਵਿਊਅਰਸ ਉਸ ਅਕ੍ਰੋਸ ਦ ਬਾਰਡਰਸ ਕੰਮ ਕਰਦੇ ਉਹਨਾਂ ਨੂੰ ਟ੍ਰਾਂਜੀਸ਼ਨ ਸਬਸਟੈਂਸ਼ੀਅਲ ਟਰਾਂਸਫਰਮੇਸ਼ਨ ਦਾ ਨਾਂ ਦਿੱਤਾ ਜਾਂਦਾ। ਹੂੰ ਠੀਕ ਹੈ, ਸਬਸਟੈਂਸ਼ੀਅਲ ਟਰਾਂਸਫਰਮੇਸ਼ਨ ਦਾ ਨਾਂ ਹੁੰਦਾ ਕਿ ਜਦੋਂ ਜਿਹੜਾ ਤੁਸੀਂ ਜਿੱਥੋਂ ਪ੍ਰੋਡਕਟ ਬਣਾਇਆ ਤੇ ਜਿੱਥੇ ਪ੍ਰੋਡਕਟ ਆਇਆ, ਉਸ ਤੋਂ ਬਾਅਦ ਉਹਦੇ ਤੁਸੀਂ ਚੇਂਜਸ ਕੀਤੇ ਕਿ ਪ੍ਰੋਡਕਟ ਦਾ ਓਰੀਜਨਲ ਕਰੈਕਟਰ ਐਗਜ਼ਿਸਟ ਕਰਦਾ ਕਿ ਨਹੀਂ ਕਰਦਾ। ਨਹੀਂ ਹੁਣ ਕਰਦਾ ਸਾਨੂੰ ਇਹ ਆ ਵੀ ਸਾਨੂੰ ਪਤਾ ਚਾਈਨਾ ਦੀ ਜਿਹੜੇ ਮੇਡ ਕਾਰਾਂ ਹੈਗੀਆਂ ਉਹ ਅਮਰੀਕਾ ਦੇ ਵਿੱਚ ਉਹਦੇ ਤੇ ਆਈ ਥਿੰਕ 127 ਕਿ 130% ਉਹਦਾ ਕੁਛ ਇਦਾਂ ਦਾ ਉਹਦੇ ਤੇ ਉਹ ਲੱਗਦਾ, ਟੈਕਸ। ਟੈਕਸ ਆਪਣਾ ਟੈਰਿਫ ਲੱਗਦਾ ਹੈ ਨਾ। ਹੂੰ ਤੇ ਉਹਦੇ ਪਰ ਵੇਮੋ ਨੇ ਹੁਣ ਤਕਰੀਬਨ 3200 ਦੇ ਕਰੀਬ ਜ਼ੀਕਰ ਵਹੀਕਲ ਜਿਹੜੇ ਯੂਨਾਈਟਿਡ ਸਟੇਟਸ ਦੇ ਵਿੱਚ ਮੰਗਾਏ ਆ, ਹੈ ਨਾ। ਹੂੰ ਉਹ ਜਾਏ ਨਾ ਦੀ ਉਹਦੀ ਆਪਣੀ ਨੈਕਸਟ ਜਨਰੇਸ਼ਨ ਫਲੀਟ ਆ ਉਹਦੇ ਵਿੱਚ ਇਹਨੂੰ ਯੂਜ਼ ਕਰਨਗੇ। ਤਾਂ ਹੂੰ ਉਹ ਪਰ ਉਹਨੂੰ ਇਸ ਤਰੀਕੇ ਦੇ ਨਾਲ ਲੈ ਰਹੇ ਵੀ ਇਹ ਜਿਹੜਾ ਬੇਸ ਇਲੈਕਟ੍ਰਿਕ ਵਹੀਕਲ ਆ ਭਾਵੇਂ ਚਾਈਨਾ 'ਚ ਬਣਿਆ, ਪਰ ਇਹ ਬੇਸਿਕ ਉਹਦੇ ਕੀ ਆ ਕਿ ਜਿਹੜਾ ਆਟੋਨੋਮਸ ਡਰਾਈਵਿੰਗ ਹਾਰਡਵੇਅਰ ਆ, ਸੈਂਸਰ ਆ, ਮੈਪਿੰਗ ਆ, ਉਹ ਸਭ ਇੰਟੀਗ੍ਰੇਸ਼ਨ ਜਿਹੜੀ ਉਹਦੀ ਤੇ ਕੰਟਰੋਲ ਉਹਦਾ ਯੂਐਸ ਦੇ ਵਿੱਚ ਹੋਇਆ। ਇਹਦੇ ਕਰਕੇ ਉਹਦੀ ਉਹ ਟਰਾਂਸਫਰਮੇਸ਼ਨ ਜਾਂ ਡਬਲ ਟਰਾਂਸਫਰਮੇਸ਼ਨ ਉਹਦੀ ਹੋਈ ਆ, ਹੂੰ ਹੈ ਨਾ। ਤਾਂ ਕਰਕੇ ਉਹ ਮੇਕ ਇਨ ਅਮਰੀਕਾ ਬੇਸਿਕਲੀ ਉਹ ਸਪਲਾਈ ਚੇਨ ਦਾ ਹੀ ਹਿੱਸਾ ਵਾ ਬੇਸਿਕ ਜਿਹੜੀਆਂ ਉਹ ਕਾਰਾਂ ਚਾਈਨਾ ਤੋਂ ਆਈਆਂ। ਸੋ ਹੂੰ ਇਹ ਚੀਜ਼ ਧਿਆਨ ਰੱਖਣ ਦੀ ਲੋੜ ਹੈ। ਜਿਹੜੇ ਬਿਜ਼ਨੈਸਿਸ ਹੁੰਦੇ ਨਾ ਰਾਜ ਕਰਨ ਹੋਰ ਤਰੀਕੇ ਨਾਲ ਕੰਮ ਕਰਦੇ ਆ। ਮੈਂ ਹੁਣ ਹੂੰ ਇਸ ਚੀਜ਼ ਦੇ ਉੱਤੇ ਜਦੋਂ ਆਪਾਂ ਟਾਕ ਸ਼ੋ ਕਰਦੇ ਰਿਸਰਚ ਕਰਨੀ ਪੈਂਦੀ ਆ, ਕਰਨੀ ਚਾਹੀਦੀ ਆ। ਤੇ ਨਵੀਆਂ-ਨਵੀਆਂ ਕੁਛ ਚੀਜ਼ਾਂ ਜਿਹੜੇ ਬਿਜ਼ਨਸ ਆ ਨਾ ਦੇ ਆਲਵੇਜ਼ ਵਰਕ ਅਰਾਊਂਡ ਬੇਸਡ ਔਨ ਪਾਲਿਸੀ 'ਚ ਕੀ ਨਹੀਂ ਲਿਖਿਆ, ਉਹਦੇ ਲੂਪ ਹੋਲਸ ਲੱਭਦੇ ਆ ਤੇ ਉਹਦੇ ਅਕੋਰਡਿੰਗਲੀ ਆਪਣਾ ਜਿਹੜਾ ਉਹ ਕੰਮ ਆ ਉਹ ਕਰਦੇ ਆ। ਹੂੰ ਠੀਕ ਆ। ਸੋ ਡੈਫੀਨਿਟਲੀ ਜੇ ਤੁਸੀਂ ਯੂਐਸ ਦੇ ਵਿੱਚ ਕੋਈ ਚੀਜ਼ ਮੈਨੂਫੈਕਚਰ ਕਰਦੇ ਹੋ ਵਰਸਸ ਚਾਈਨਾ 'ਚ ਕਰਦੇ ਹੋ ਤੇ ਉਹਦੇ 'ਚ ਕਾਸਟ ਦਾ ਤੇ ਫਰਕ ਹੈ ਹੀ ਆ। ਤੇ ਉਹਦੇ ਵਿੱਚ ਉਹਨਾਂ ਇਹ ਵਿੱਚ ਰਾਹ ਰਸਤਾ ਇਹ ਲੱਭਿਆ ਕਿ ਜਿਹੜਾ ਸਪਲਾਈ ਚੇਨ ਦਾ ਕਾਰ ਵਾਲਾ ਹਿੱਸਾ ਵਾ ਉੱਥੋਂ ਆਇਆ, ਉਹਦੇ ਵਿੱਚ ਸੈਂਸਰ, ਉਹਦਾ ਹਾਰਡਵੇਅਰ ਚੇਂਜਸ, ਉਹਦੀ ਸਾਫਟਵੇਅਰ ਪ੍ਰੋਗਰਾਮਿੰਗ ਜਿਹੜੀ ਉਹ ਯੂਐਸ ਵਿੱਚ ਹੋਈ ਆ। ਸੋ ਦੈਟ ਪ੍ਰੋਡਕਟ ਇਜ਼ ਗੋਨਾ ਬੀ ਕਾਲਡ ਐਜ਼ ਉਹ ਕਾਰ ਚਾਈਨਾ ਤੋਂ ਨਹੀਂ ਆਈ, ਦੈਟ ਇਜ਼ ਅ ਯੂਐਸ ਬੇਸਡ ਕਾਰ। ਸੋ ਹੂੰ ਇਸ ਤਰੀਕੇ ਦੇ ਨਾਲ ਉਹਨਾਂ ਇਹਨੂੰ ਹੈਂਡਲ ਕੀਤਾ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਹਰਵਿੰਦਰ ਸਿੰਘ। ਅੱਜ ਦਾ ਪ੍ਰੋਗਰਾਮ ਦਾ ਸਮਾਂ ਹੁਣ ਹੋ ਗਿਆ ਜੀ ਸਮਾਪਤ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।